ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 4 ਜਨਵਰੀ 2024 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ ਟੋਰਾਂਟੋ ਤੋਂ, ਸਾਡੇ ਕੋਰਸਪੋਂਡੈਂਟ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਈਏ, ਨਾਲੇ ਮੁਆਫੀ ਵੀ ਚਾਹੁੰਦੇ ਹਾਂ ਅਸੀਂ ਕਿ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਕੁਝ ਕਾਰਨਾਂ ਕਰਕੇ ਨਹੀਂ ਹਾਜ਼ਰੀ ਲਵਾ ਪਾ ਰਹੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਤੇ ਸਾਡੀ ਡਿਊਟੀ ਲੱਗੀ ਹੋਈ ਹੈ। ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਇਹ ਡਿਊਟੀ ਹੈ ਉਹ ਠੀਕ ਤਰ੍ਹਾਂ ਨਿਭਾ ਰਹੇ ਹਾਂ ਤੇ ਤੁਹਾਨੂੰ ਜ਼ਰੂਰ ਉਹਨਾਂ ਦੀ ਕਮੀ ਚਲੋ ਮਹਿਸੂਸ ਤੇ ਹੁੰਦੀ ਹੈ, ਬਟ ਸਟਿਲ ਅਸੀਂ ਆਪਣਾ ਫਰਜ਼ ਅਦਾ ਕਰ ਸਕੀਏ ਉਸ ਮਾਮਲੇ ਦੇ ਵਿੱਚ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਅਸੀਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਜਿਹੜਾ ਪਹਿਲੇ ਸੈਗਮੈਂਟ ਦੇ ਵਿੱਚ ਟੌਪਿਕ ਹੈਗਾ, ਸੁਖਪਾਲ ਸਿੰਘ ਖਹਿਰਾ ਦੀ ਮੁੜ ਗ੍ਰਿਫਤਾਰੀ ਹੋਈ ਹੈ। ਪਹਿਲਾਂ ਉਹਨਾਂ ਦੇ ਉੱਤੇ ਕੇਸ ਪਾਇਆ ਗਿਆ ਸੀਗਾ 2015 ਦੇ ਵਿੱਚ, ਜਿਹੜਾ ਕਿ ਡਰੱਗਸ ਦੇ ਨਾਲ ਸੰਬੰਧਿਤ, ਨਸ਼ਿਆਂ ਦੇ ਮਾਮਲੇ ਦੇ ਨਾਲ ਸੰਬੰਧਿਤ ਇੱਕ ਕੇਸ ਸੀ, ਜਿਹੜਾ ਇਹ ਸਾਰੇ ਪਾਰਟ ਦੇ ਦੌਰਾਨ ਜਾਂ ਇਹ ਸਾਰੇ ਸਮੇਂ ਦੇ ਦੌਰਾਨ ਉਹ ਕੇਸ ਚੱਲਦਾ ਰਿਹਾ ਆ। ਉਹਦੇ ਤੇ ਕੋਈ ਕਾਰਵਾਈ ਉਸ ਕਿਸਮ ਦੀ ਗ੍ਰਿਫਤਾਰੀ ਦੀ ਜਾਂ ਅੱਗੇ ਨਹੀਂ ਹੋ ਸਕੀ। ਸਰਕਾਰਾਂ ਵੀ ਇਸ ਸਮੇਂ ਦੇ ਵਿੱਚ ਬਦਲੀਆਂ ਤੇ ਈਵਨ ਜਿਹੜੀ ਆਪੋਜੀਸ਼ਨ ਦੀ ਧਿਰ, ਅੱਜ ਜਿਹੜੀ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ, ਉਹ ਵੀ ਉਸ ਸਮੇਂ ਦੇ ਵਿੱਚ ਆਪੋਜੀਸ਼ਨ ਦੀ ਧਿਰ ਦੇ ਵਿੱਚ ਸੀ। ਤੇ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਆਪੋਜੀਸ਼ਨ ਦੀ ਧਿਰ ਸੀ ਆਮ ਆਦਮੀ ਪਾਰਟੀ 2017-18 ਦੇ ਵਿੱਚ ਜਾਂ ਉਸ ਟਾਈਮ ਪੀਰੀਅਡ ਦੇ ਵਿੱਚ, ਉਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਮੇਨ ਜਿਹੜੇ ਹੈਗੇ ਆ ਪ੍ਰਮੁੱਖ ਸੀਗੇ, ਵਿਰੋਧੀ ਧਿਰ ਦੇ ਆਗੂ ਸੀਗੇ। ਸੋ ਇਹ ਇੱਕ ਅਹਿਮ ਇਸ਼ੂ ਹੈ ਅੱਜ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ, ਤੇ ਅੱਜ ਦੀ ਜਿਹੜੀ ਓਵਰਆਲ ਜਿਹੜੀ ਕਾਨੂੰਨ ਦੀ ਸਥਿਤੀ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਭਾਈ ਉਹ ਬੰਦਾ ਜਿਹੜਾ ਤੁਹਾਡੀ ਪਾਰਟੀ ਦੇ ਵਿੱਚ ਹੋਵੇ, ਉਦੋਂ ਤੁਹਾਡਾ ਵਿਰੋਧੀ ਧਿਰ ਦਾ ਨੇਤਾ ਹੋਵੇ, ਉਦੋਂ ਵੀ ਉਹਦੇ ਤੇ ਇਹ ਕੇਸ ਚੱਲ ਰਿਹਾ ਸੀ 2015 ਵਾਲਾ, ਜਿਹੜਾ ਉਦੋਂ ਰਜਿਸਟਰ ਕੀਤਾ ਗਿਆ ਸੀ, ਤੇ ਹੁਣ ਉਹਦੇ ਤੇ ਤੁਸੀਂ ਕਾਰਵਾਈ ਕੀਤੀ ਹੈ ਜਦੋਂ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਅੱਜ ਹੁਣ ਗਾਹੇ ਬਗਾਹੇ ਜੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਇੰਟੀਮੀਡੇਸ਼ਨ ਦਾ ਤੇ ਕੇਸ, ਮਤਲਬ 195A ਤੇ 506 ਕ੍ਰਿਮੀਨਲ ਇੰਟੀਮੀਡੇਸ਼ਨ ਤੇ ਥ੍ਰੈਟਨਿੰਗ ਅ ਪਰਸਨ ਟੂ ਗਿਵ ਫਾਲਸ ਐਵੀਡੈਂਸ 195A ਦੇ ਤਹਿਤ ਮੁੜ ਕੇਸ ਰਜਿਸਟਰ ਕਰਕੇ ਨਵਾਂ ਕੇਸ ਉਹਨਾਂ ਦੇ ਉੱਤੇ ਰਜਿਸਟਰ ਕੀਤਾ ਗਿਆ ਆ ਸੁਭਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ। ਤੇ ਉਹ ਜਦੋਂ ਬਾਹਰ ਆਉਂਦੇ ਆ ਤੇ ਨਾਲ ਹੀ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ 1 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਦੁਬਾਰਾ ਭੇਜ ਦਿੱਤਾ ਜਾਂਦਾ। ਸੋ ਇਹ ਮਤਲਬ ਮਾਮਲਾ ਸਿੱਧਾ ਜਿਹੜਾ ਹੈਗਾ, ਮਤਲਬ ਡੀਟੇਲ ਦੇ ਵਿੱਚ ਵੀ ਅਸੀਂ ਗੱਲ ਕਰੀਏ ਇਸ ਕੇਸ ਦੀਆਂ, ਬਟ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਇੱਕ ਜਿਹੜੀ ਵੈਂਡੈਟਾ ਪੋਲੀਟਿਕਸ ਹੁੰਦੀ ਹੈ, ਅਸੀਂ ਹਮੇਸ਼ਾ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਜਿਹਦੀ ਸਰਕਾਰ ਹੁੰਦੀ ਹੈ, ਹਰ ਸਰਕਾਰ ਜਿਹੜੀ ਹੈ ਉਹ ਪੁਲਿਸ ਨੂੰ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਦੀ ਹੈ ਆਪਣੀ ਜਿਹੜੀ ਵਿਰੋਧ ਦੀ ਆਵਾਜ਼ ਹੈ, ਡਾਇਸੈਂਟ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਸੋ ਓਵਰਆਲ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੀ। ਬਿਲਕੁਲ ਅਮਰਵੀਰ ਸਿੰਘ ਜੀ, ਸਾਡੇ ਸਾਹਮਣੇ ਇਸ ਟਾਈਮ ਜਿਹੜੀ ਸਿਚੁਏਸ਼ਨ ਆ, ਮਤਲਬ ਪੰਜਾਬ ਦੇ ਵਿੱਚ ਦੇਖਣਾ ਹੋਵੇ ਜਾਂ ਇੰਡੀਆ ਦੇ ਵਿੱਚ, ਤਾਂ ਜਿਹੜੀ ਤੁਸੀਂ ਪੋਲੀਟੀਕਲ ਵੈਂਡੇਟਾ ਦੀ ਗੱਲ ਕੀਤੀ ਆ ਤੇ ਨਾਲ ਹੀ ਜਿਹੜਾ ਪੁਲਿਸ ਸਿਸਟਮ ਆ ਉਹਦੇ ਯੂਜ਼ ਦੀ ਗੱਲ ਆ, ਕਿਉਂਕਿ ਪੁਲਿਸ ਬੇਸਿਕਲੀ ਸਟੇਟ ਦੇ ਵਿੱਚ ਹੁੰਦੀ ਆ ਜਸਟਿਸ ਵਾਸਤੇ, ਕਿ ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ। ਇੱਕ ਇਹ ਆਸ ਕੀਤੀ ਜਾਂਦੀ ਆ ਕਿ ਜਿਹੜਾ ਪੁਲਿਸ ਵਿਭਾਗ ਆ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਆ ਜਿਹੜੀਆਂ, ਉਹ ਬਿਨਾਂ ਕਿਸੇ ਸਿਆਸੀ ਪ੍ਰਭਾਵ ਤੋਂ ਕਿਸੇ ਵੀ ਘਟਨਾ ਦੀ ਜਿਹੜੀ ਜਾਂਚ ਆ ਉਹ ਕਰਨਗੀਆਂ, ਤੇ ਜਿਹੜਾ ਅਦਾਲਤ ਦੇ ਵਿੱਚ ਮਤਲਬ ਇੱਕ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਨਿਊਟਰਲ ਸਾਰੀ ਇਨਵੈਸਟੀਗੇਸ਼ਨ ਆ ਉਹ ਪੇਸ਼ ਕਰਨਗੀਆਂ। ਪਰ ਭਾਰਤ ਦੇ ਵਿੱਚ ਹੁੰਦਾ ਇਹ ਹੈ ਕਿ ਪੋਲੀਟੀਕਲ ਵੈਂਡੇਟਾ ਦਾ ਕਲਚਰ ਇੰਨਾ ਕੁ ਜ਼ਿਆਦਾ ਮਤਲਬ ਉੱਥੇ ਚੱਲਦਾ ਆ ਕਿ ਜਿਹਦੀ ਸਰਕਾਰ ਹੁੰਦੀ ਆ ਕਿ ਉਸੇ ਦੀ ਪੁਲਿਸ ਉਹਦੀ ਰਖੇਲ ਹੁੰਦੀ ਆ, ਕਿ ਪੁਲਿਸ ਜਿਹੜੀ ਆ ਉਹਨੂੰ ਉਹ ਆਪਣੀ ਮਰਜ਼ੀ ਮੁਤਾਬਕ ਯੂਜ਼ ਕਰਦੇ ਆ। ਕਈ ਵਾਰ ਭਾਰਤ ਦੇ ਸਿਸਟਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੁਲਿਸ ਰਿਫੋਰਮਸ ਦੀ ਚਰਚਾ ਵੀ ਚੱਲੀ ਆ, ਪਰ ਉਹ ਕਹਿੰਦੇ ਗਰਾਊਂਡ ਦੇ ਉੱਤੇ ਇੰਪਲੀਮੈਂਟ ਨਹੀਂ ਹੋ ਸਕਦਾ। ਵੀ ਜਿਹੜਾ ਇਹ ਸੁਭਾਅ ਆ ਪੁਲਿਸ ਨੂੰ ਇੱਕ ਰਖੇਲ ਵਾਂਗ ਯੂਜ਼ ਕਰਨ ਦਾ, ਇਹ ਉੱਥੇ ਹਰ ਪਾਰਟੀ ਦੇ ਹੀ ਰਿਹਾ ਆ। ਤੇ ਹੁਣ ਅਸੀਂ ਜਿਹੜਾ ਇਹ ਸੁਭਾਅ ਆ ਉਹ ਦੇਖ ਸਕਦੇ ਆ ਵੀ ਸਾਡੇ ਸਾਹਮਣੇ 3 ਕੇਸ ਨੇ। ਇੱਕ ਸੁਖਪਾਲ ਸਿੰਘ ਖਹਿਰਾ ਦਾ,
ਦੂਜਾ ਜਿਹੜੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਜੋ ਅੰਮ੍ਰਿਤਪਾਲ ਸਿੰਘ ਦਾ ਸਾਥੀ ਸੀ, ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਸੀ, ਉਹ ਹਜੂਰ ਸਾਹਿਬ ਤੋਂ ਵਾਪਸ ਆਉਂਦੇ ਆ। ਤੇ ਇੱਕ ਅਰਵਿੰਦ ਕੇਜਰੀਵਾਲ ਵਾਲਾ ਕੇਸ ਆ। ਹੁਣ ਤੁਸੀਂ ਦੇਖੋ ਵੀ ਅਰਵਿੰਦ ਕੇਜਰੀਵਾਲ ਇੱਕ ਡੀ ਫੈਕਟੋ ਚੀਫ ਮਿਨਿਸਟਰ ਆ ਪੰਜਾਬ ਦਾ, ਜਿਹੜਾ ਕਿ ਮਤਲਬ ਭਗਵੰਤ ਮਾਨ ਨੂੰ ਓਵਰ ਰੂਲ ਕਰਕੇ ਪੰਜਾਬ ਨੂੰ ਰੂਲ ਕਰ ਰਿਹਾ। ਤੇ ਅਰਵਿੰਦ ਕੇਜਰੀਵਾਲ ਨੂੰ ਇੰਡੀਆ ਦੀ ਗਵਰਨਮੈਂਟ ਜਿਹੜੀ ਆ ਉਹ ਮਤਲਬ ਸੈਂਟਰਲ ਜਿਹੜੀ ਗਵਰਨਮੈਂਟ ਆ ਉਹਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ED, ਉਹ ਲਗਾਤਾਰ ਸੰਮਨ ਭੇਜ ਰਹੀ ਆ ਜਿਹਦੇ ਤੇ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਪੋਲੀਟੀਕਲ ਵੈਂਡੇਟਾ ਹੈ ਜੀ, ਸਾਡੇ ਲੀਡਰ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਜਿਹੜੀ ਇਸ ਵਾਰ ਲੋਕ ਸਭਾ ਦੀ ਜਨਰਲ ਇਲੈਕਸ਼ਨ ਆ ਉਹਦੇ ਵਿੱਚ ਉਹ ਪ੍ਰਚਾਰ ਨਾ ਕਰ ਸਕੇ, ਜਾਂ ਉਹਦੀ ਛਵੀ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਝੂਠੇ ਕੇਸ ਪਾ ਕੇ। ਜਦ ਕਿ ਸਭ ਨੂੰ ਪਤਾ ਕਿ ਮਨੀਸ਼ ਸਿਸੋਦੀਆ ਤੋਂ ਲੈ ਕੇ ਸੰਜੇ ਸਿੰਘ ਜਿਹੜੇ ਆ ਆਪ ਦੇ ਵੱਡੇ ਆਗੂ ਆ, ਉਹਨਾਂ ਦੇ ਖਿਲਾਫ ਬੜੇ ਸਟਰੋਂਗ ਐਵੀਡੈਂਸ ਨੇ ਜਿਹਨਾਂ ਦੇ ਚੱਲਦੇ ਆ ਉਹਨਾਂ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਆ ਇਸ ਟਾਈਮ, ਤੇ ਅਰਵਿੰਦ ਕੇਜਰੀਵਾਲ ਨੂੰ ED 3 ਸੰਮਨ ਭੇਜ ਚੁੱਕੀ ਆ। ਤੇ ਹੁਣ ਮਤਲਬ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਸ਼ਰਨ ਲੈ ਕੇ ਬੈਠੇ ਆ ਤੇ ਉਹਨੂੰ ਤਾਂ ਉਹ ਪੋਲੀਟੀਕਲ ਵੈਂਡੇਟਾ ਕਹਿ ਰਹੇ ਆ। ਤੇ ਦੂਜੇ ਪਾਸੇ ਉਹਨਾਂ ਦੀ ਸਰਕਾਰ ਜੋ ਸੁਖਪਾਲ ਸਿੰਘ ਖਹਿਰਾ ਤੇ ਕਰ ਰਹੀ ਆ, ਉਹ ਉਹਨਾਂ ਲਈ ਪੋਲੀਟੀਕਲ ਵੈਂਡੇਟਾ ਨਹੀਂ ਆ। ਉਹ ਜੋ ਸੁਖਪਾਲ ਸਿੰਘ ਖਹਿਰਾ ਤੇ ਕਰ ਰਹੀ ਆ, ਉਹ ਜਿਹੜੀ ਸੁਖਪਾਲ ਸਿੰਘ ਖਹਿਰਾ ਨੂੰ ਚਾਹੁਣ ਵਾਲੇ ਲੋਕ ਨੇ ਉਹ ਕਹਿੰਦੇ ਆ ਕਿ ਇਹ ਜਿਹੜੀ ਆਪ ਦੀ ਸਰਕਾਰ ਆ ਉਹ ਪੋਲੀਟੀਕਲ ਵੈਂਡੇਟਾ ਕਰ ਰਹੀ ਆ। ਸੈਂਟਰ ਦੀ ਸਰਕਾਰ ਆਪ ਤੇ ਪੋਲੀਟੀਕਲ ਵੈਂਡੇਟਾ ਕਰ ਰਹੀ ਆ, ਆਪ ਦੀ ਸਰਕਾਰ ਸੁਖਪਾਲ ਸਿੰਘ ਖਹਿਰਾ ਤੇ ਪੋਲੀਟੀਕਲ ਵੈਂਡੇਟਾ ਕਰ ਰਹੀ ਆ। ਵੀ ਸੁਖਪਾਲ ਸਿੰਘ ਖਹਿਰਾ ਦੀ ਜਿਵੇਂ ਗ੍ਰਿਫਤਾਰੀ ਹੋਈ, ਉਹ ਉਹਨਾਂ ਦੇ ਘਰੇ ਤੜਕ ਸਵੇਰੇ ਛਾਪਾ ਮਾਰ ਕੇ ਉਹ ਸਾਰੀ ਦੁਨੀਆ ਨੇ ਦੇਖਿਆ ਕਿ ਕਿਸ ਤਰ੍ਹਾਂ ਮਤਲਬ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਉਹੀ ਕੇਸ ਜਿਹਦੇ ਬਾਰੇ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਸਾਥੀ ਹੁੰਦਾ ਸੀ, ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੁੰਦਾ ਸੀ ਆਮ ਆਦਮੀ ਪਾਰਟੀ ਦੇ MLA ਵਜੋਂ, ਤਾਂ ਉਦੋਂ ਉਹ ਕਹਿੰਦੇ ਸੀ ਕਿ ਇਹ ਜਿਹੜਾ ਕੇਸ ਆ ਇਹ ਪੋਲੀਟੀਕਲ ਵੈਂਡੇਟਾ ਆ। ਤੇ ਅੱਜ ਉਸੇ ਕੇਸ ਦੇ ਵਿੱਚ ਉਹ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਦੇ ਆ। ਤੇ ਅੱਜ ਜੋ ਹੋਇਆ ਕਿ ਜਦੋਂ ਮਤਲਬ ਤੁਸੀਂ ਦੇਖੋ ਵੀ ਕਈ ਮਹੀਨਿਆਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋਈ ਉਸ ਕੇਸ ਦੇ ਵਿੱਚ, ਤਾਂ ਉਹਦੇ ਤੇ ਹੁਣ ਇੱਕ ਨਵਾਂ ਕੇਸ ਪਾਤਾ ਜਿਹਦੀ ਧਾਰਾ ਜਿਹੜੀ ਲਾਈ ਆ 195A ਤੇ 506। 195A ਬੇਸਿਕਲੀ ਇਹ ਆ ਕਿ ਜਿਹੜੇ ਗਵਾਹ ਨੇ ਬਾਹਰ, ਜਿਹੜੇ ਉਸ ਕੇਸ ਦੇ ਨਾਲ ਸੰਬੰਧਿਤ ਨੇ, ਜਿਹੜੇ ਕੇਸ ਦੇ ਵਿੱਚ ਉਹਦੀ ਜ਼ਮਾਨਤ ਹੋਈ ਆ, ਕਿ ਜੇ ਸੁਖਪਾਲ ਸਿੰਘ ਖਹਿਰਾ ਬਾਹਰ ਆਉਂਦਾ ਤਾਂ ਉਹ ਇਹਨਾਂ ਗਵਾਹਾਂ ਨੂੰ ਗਵਾਹੀ ਤੋਂ ਮੁਨਕਰ ਕਰਵਾ ਸਕਦਾ ਆ। ਤੇ ਉਹਦੇ ਤੇ ਜਿਹੜਾ ਇੱਕ ਮਤਲਬ ਜਿਹੜੀ ਇੱਕ ਬੀਬੀ ਆ ਜਿਹਦੀ ਜਿਹੜੀ ਕੰਪਲੇਂਟ ਦੇ ਆਧਾਰ ਦੇ ਉੱਤੇ ਇਹ ਕੇਸ ਪਾਇਆ ਗਿਆ, ਉਹਨੇ ਇਹ ਬਿਆਨ ਦਿੱਤਾ ਹੈ ਕਿ ਮੇਰੇ ਘਰੇ ਜਿਹੜੇ ਆ ਕੁਝ ਬੰਦੇ ਮੂੰਹ ਢੱਕ ਕੇ ਆਏ ਤੇ ਉਹਨਾਂ ਨੇ ਮੈਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਮੈਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਸਟੇਟਮੈਂਟ ਦਿੱਤੀ ਤਾਂ ਉਹ ਮੈਨੂੰ ਇਹਦੇ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ। ਤੇ ਇਸ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਹੁਣ ਕਪੂਰਥਲਾ ਦੇ ਵਿੱਚ ਕੇਸ ਜਿਹੜਾ ਦਰਜ ਕਰਕੇ ਤੇ ਉਹਨਾਂ ਨੂੰ ਮਤਲਬ ਉੱਥੋਂ ਹੀ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਆ ਤੇ ਉਹਨਾਂ ਨੂੰ ਅਰੈਸਟ ਕਰਕੇ ਹੁਣ ਉਹ ਕਪੂਰਥਲਾ ਪੁਲਿਸ ਲੈ ਆਈ ਹੈ। ਤਾਂ ਇਹ ਅਸੀਂ ਦੇਖਿਆ ਕਿ ਉਹੀ ਸੇਮ ਕਲਚਰ ਵੀ ਆਮ ਆਦਮੀ ਪਾਰਟੀ ਜਿਹੜੀ ਗੱਲ ਦਾ ਦਾਅਵਾ ਕਰਦੀ ਸੀ ਜੀ ਇੱਥੇ ਸਿਸਟਮ ਦੇ ਵਿੱਚ ਕਰਪਸ਼ਨ ਆ ਜਾਂ ਅਸੀਂ ਇਹਨੂੰ ਖਤਮ ਕਰਾਂਗੇ, ਤਾਂ ਜਿਹੜਾ ਸੇਮ ਕਲਚਰ ਪੁਰਾਣੀਆਂ ਪਾਰਟੀਆਂ ਉੱਥੇ ਅਡੋਪਟ ਕਰਦੀਆਂ ਰਹੀਆਂ, ਉਸੇ ਸੇਮ ਕਲਚਰ ਨੂੰ ਅੱਜ ਆਮ ਆਦਮੀ ਪਾਰਟੀ ਵੀ ਲਾਗੂ ਕਰ ਰਹੀ ਆ ਆਪਣੇ ਵਿਰੋਧੀਆਂ ਦੇ ਖਿਲਾਫ ਜਾਂ ਆਪਣੇ ਜਿਹੜੇ ਕ੍ਰਿਟੀਕ ਨੇ ਉਹਨਾਂ ਦੇ ਖਿਲਾਫ। ਤੇ ਤੀਜੀ ਜਿਹੜੀ ਗੱਲ ਆ ਵੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦਾ ਮਾਮਲਾ, ਹੁਣ ਗੁਰਪ੍ਰੀਤ ਸਿੰਘ ਮਤਲਬ ਇਹ ਤਾਂ ਹੋ ਗਿਆ ਕਿ ਵਿਦਿਨ ਦਾ ਸਿਸਟਮ ਜਿਹੜੇ ਮਤਲਬ ਜਦੋਂ ਸੁਖਪਾਲ ਸਿੰਘ ਖਹਿਰਾ ਇੱਕ MLA ਨੇ, ਉਹ ਹੁਣ ਜਿਹੜੇ ਗੁਰਪ੍ਰੀਤ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਵਾਰਸ ਪੰਜਾਬ ਦੇ ਜਥੇਬੰਦੀ ਆ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਉੱਥੇ ਲੜਾਈ ਤੁਸੀਂ ਦੇਖੋ ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਭਾਜਪਾ, ਆਪ, ਕਾਂਗਰਸ ਇਹ ਮੇਨ ਸਟ੍ਰੀਮ ਦੀਆਂ ਪਾਰਟੀਆਂ ਜੀ। ਉਸ ਤੋਂ ਜਿਹੜੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਆ, ਜਿਹੜੇ ਉਹਨਾਂ ਨੇ ਉਪਰਾਲਾ ਕੀਤਾ ਨਸ਼ਿਆਂ ਨੂੰ ਰੋਕਣ ਦਾ, ਜਿਹਨੂੰ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਵੀ ਇੰਡੀਅਨ ਐਸਟੈਬਲਿਸ਼ਮੈਂਟ ਇੰਡੀਆ ਦੇ ਲਈ ਥ੍ਰੈਟ ਸਮਝਦੀ ਆ। ਤੇ ਉਸ ਆਧਾਰ ਦੇ ਉੱਤੇ ਉਹਨਾਂ ਨੌਜਵਾਨਾਂ ਦੇ ਉੱਤੇ NSA ਵਰਗਾ ਜਿਹੜਾ ਕਾਨੂੰਨ ਆ, ਜਿਹੜਾ ਦੇਸ਼ ਨੂੰ ਤੋੜਨ ਵਾਲਿਆਂ ਖਿਲਾਫ ਲਾਇਆ ਜਾਂਦਾ, ਵੀ ਉਹ ਨਸ਼ੇ ਨੂੰ ਰੋਕਣ ਵਾਲਿਆਂ ਖਿਲਾਫ ਉਹ ਕਾਨੂੰਨ ਲਾਇਆ ਗਿਆ।
ਤੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਜਿਵੇਂ ਕੀਤੀ ਗਈ ਆ ਵੀ ਗੁਰਪ੍ਰੀਤ ਸਿੰਘ ਲਗਾਤਾਰ ਪੰਜਾਬ 'ਚ ਵਿਚਰ ਰਿਹਾ ਸੀ। 5 ਤਖ਼ਤਾਂ ਦੇ ਉੱਤੇ ਅਮਰਤਪਾਲ ਸਿੰਘ ਦੇ ਪਰਿਵਾਰ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ, ਹਰ ਥਾਂ ਤੇ ਉਹ ਮੌਜੂਦ ਰਿਹਾ। ਤੇ ਅੱਜ ਜਦੋਂ ਹਜੂਰ ਸਾਹਿਬ ਤੋਂ ਅਰਦਾਸ ਤੋਂ ਬਾਅਦ ਸੰਗਤਾਂ ਆ ਰਹੀਆਂ ਸੀ ਤਾਂ ਇੱਕ ਬੜੇ ਤੁਸੀਂ ਕਹੋ ਵੀ ਨਾਟਕੀ ਤਰੀਕੇ ਦੇ ਨਾਲ ਵੀ ਜਿਵੇਂ ਕੋਈ ਬਹੁਤ ਵੱਡਾ ਖੁੰਖਾਰ ਅੱਤਵਾਦੀ ਜਾਂ ਕੋਈ ਟੈਰਰਿਸਟ ਫੜਨਾ ਹੁੰਦਾ ਆ ਵੀ ਉਵੇਂ ਰੇਲ ਗੱਡੀ ਦੇ ਵਿੱਚ ਮਤਲਬ ਉਹਨੂੰ ਰੋਕਿਆ ਗਿਆ, ਰੇਲ ਗੱਡੀ ਦੇ ਨੂੰ ਘੇਰਾ ਪਾਇਆ ਗਿਆ, ਘੇਰਾ ਪਾ ਕੇ ਤੇ ਉੱਥੇ ਵੀ ਗੁਰਪ੍ਰੀਤ ਸਿੰਘ ਕਿੱਥੇ ਭੱਜ ਚੱਲਿਆ ਸੀ ਜਾਂ ਉਹਦੇ ਕੋਲ ਕੀ ਇਹੋ ਜਿਹਾ ਜਿਹੜਾ ਕੋਈ ਮਤਲਬ ਵੈਪਨ ਸੀ ਜਾਂ ਕੀ ਸੀ ਉਹ ਸੰਗਤ ਦੇ ਵਿੱਚ ਮਤਲਬ ਆਮ ਸੰਗਤ ਦੇ ਬਤੌਰ ਆ ਰਿਹਾ ਸੀ ਹਜੂਰ ਸਾਹਿਬ ਤੋਂ। ਤੇ ਇੱਕ ਪੂਰਾ ਨਾਟਕ ਕ੍ਰੀਏਟ ਕੀਤਾ ਗਿਆ ਵੀ ਇਹ ਮਤਲਬ ਇੱਕ ਹਾਈ ਪ੍ਰੋਫਾਈਲ ਉਹਨੂੰ ਅਰੈਸਟ ਸ਼ੋਅ ਕਰਦੇ ਨੇ। ਤੇ ਫਿਰ ਮਤਲਬ ਪੰਜਾਬ ਪੁਲਿਸ ਦੇਖੋ ਮਤਲਬ ਵੈਸੇ ਤਾਂ ਜਦੋਂ ਇਹਨਾਂ ਤੇ ਆਪਣੀਆਂ ਗ੍ਰਿਫਤਾਰੀਆਂ ਹੋਣੀਆਂ ਹੁੰਦੀਆਂ ਆ, ਤੁਹਾਨੂੰ ਯਾਦ ਹੋਣਾ ਵੀ ਇੱਕ ਦਿੱਲੀ ਤੋਂ ਭਾਜਪਾ ਦਾ ਬੰਦਾ ਸੀ, ਉਹਨੂੰ ਇਹ ਚੁੱਕਣ ਗਏ ਸੀ ਪੰਜਾਬ ਪੁਲਿਸ ਵਾਲੇ, ਤਾਂ ਉਹਨਾਂ ਨੇ ਹਰਿਆਣਾ ਨਹੀਂ ਸੀ ਟੱਪਣ ਦਿੱਤੇ ਕਿ ਸਾਡੀ ਜੂਰਿਸਡਿਕਸ਼ਨ ਦਾ ਮਾਮਲਾ ਆ, ਤੇ ਸਾਡੀ ਜੂਰਿਸਡਿਕਸ਼ਨ 'ਚ ਆ ਕੇ ਬੰਦਾ ਅਰੈਸਟ ਨਹੀਂ ਕਰ ਸਕਦੇ, ਤੇ ਉਹ ਬੰਦਾ ਇਹਨਾਂ ਨੂੰ ਵਾਪਸ ਕਰਨਾ ਪਿਆ ਸੀ ਹਰਿਆਣੇ ਤੋਂ ਹੀ। ਤੇ ਹੁਣ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤਾਂ ਉਹੀ ਗੱਲ ਆ ਵੀ ਸਿੱਖ ਤਾਂ ਇਹਨਾਂ ਦੇ ਸਿੱਖਾਂ ਨੂੰ ਤਾਂ ਨਾਗਰਿਕ ਸਮਝਦੇ ਹੀ ਨਹੀਂ ਆਪਣਾ, ਮਤਲਬ ਸਿੱਖਾਂ ਨੂੰ ਤਾਂ ਸਿਟੀਜ਼ਨ ਵਾਲੇ ਰਾਈਟ ਹੀ ਨਹੀਂ ਦਿੰਦੀ ਹੈ ਇੰਡੀਅਨ ਐਸਟੈਬਲਿਸ਼ਮੈਂਟ। ਤੇ ਉਸ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਪੁਲਿਸ ਆ ਉਹ ਮਤਲਬ ਉਹ ਬਿਨਾਂ ਕਿਸੇ ਉਹਨੂੰ ਇਤਲਾਹ ਦਿੱਤੇ ਜਾਂ ਕੁਛ ਮਤਲਬ ਉੱਥੋਂ ਉਹਨੂੰ ਚੁੱਕਣ ਲੱਗੇ ਆ ਰੇਲ ਗੱਡੀ 'ਚ ਜਾ ਕੇ, ਲਗਭਗ ਜਿਵੇਂ ਕਿਸੇ ਨੂੰ ਕਿਡਨੈਪ ਕਰੀਦਾ ਆ। ਤੇ ਫਿਰ ਉੱਥੇ ਉਹਨਾਂ ਨੇ ਮਤਲਬ ਜਦੋਂ ਵਿਰੋਧ ਕੀਤਾ ਸੰਗਤਾਂ ਨੇ, ਫਿਰ ਉਹ ਇੱਕ ਦਿੱਲੀ ਦਾ ਜਿਹੜਾ ਥਾਣਾ ਆ ਉਹਦੇ ਵਿੱਚ ਹਵਾਲਗੀ ਜਿਹੜੀ ਆ ਰਣਜੀਤ ਸਿੰਘ ਸਰਨਾ ਦੀ ਮੌਜੂਦਗੀ ਦੇ ਵਿੱਚ ਉਹ ਦਿੱਤੀ ਗਈ ਗੁਰਪ੍ਰੀਤ ਸਿੰਘ ਦੀ। ਤਾਂ ਇਹ ਜਿਹੜਾ ਜੋ ਵੀ ਹੋਇਆ ਮਤਲਬ ਇਹ ਤਿੰਨਾਂ ਕੇਸਾਂ ਨੂੰ ਜੇ ਤੁਸੀਂ ਕੰਪੇਅਰ ਕਰਦੇ ਹੋ ਅਮਰਵੀਰ ਸਿੰਘ ਜੀ, ਤਾਂ ਇਹ ਕਲੀਅਰ ਕੱਟ ਆ ਵੀ ਇੰਡੀਆ ਜਿਹੜਾ ਆ ਇੱਕ ਡੈਮੋਕ੍ਰੇਸੀ ਦੇ ਨਾਂ ਤੇ, ਇੱਕ ਸਿੰਸੀਅਰ ਡੈਮੋਕ੍ਰੈਟਿਕ ਸਟੇਟ ਦੇ ਨਾਂ ਤੇ, ਜਿਹਦੇ ਵਿੱਚ ਜੁਡੀਸ਼ਰੀ, ਇਨਵੈਸਟੀਗੇਸ਼ਨ ਏਜੰਸੀਜ਼, ਪੋਲੀਟੀਕਲ ਪਾਰਟੀਜ਼ ਹਰ ਇੱਕ ਦਾ ਆਪੋ ਆਪਣਾ ਰੋਲ ਹੁੰਦਾ ਤੇ ਇੱਕ ਦੂਜੇ ਦੇ ਪ੍ਰਭਾਵ ਤੋਂ ਮੁਕਤ ਸਮਾਜ ਨੂੰ ਇੱਕ ਇਨਸਾਫ ਦੇਣ ਦੇ ਲਈ ਮਤਲਬ ਉਹ ਵਚਨਬੱਧ ਹੁੰਦੀਆਂ ਨੇ ਜਿਹੜੀਆਂ ਏਜੰਸੀਜ਼ ਹੁੰਦੀਆਂ ਜਾਂ ਇਹ ਇੰਸਟੀਚਿਊਟਸ ਹੁੰਦੇ ਆ। ਪਰ ਇੱਥੇ ਅਸੀਂ ਦੇਖਦੇ ਹਾਂ ਵੀ ਜੁਡੀਸ਼ਰੀ ਤੋਂ ਲੈ ਕੇ ਮਤਲਬ ਪਾਰਲੀਮੈਂਟ ਤੱਕ, ਇਨਵੈਸਟੀਗੇਸ਼ਨ ਏਜੰਸੀਜ਼ ਤੱਕ ਵੀ ਇਹ ਕੋਈ ਵੀ ਜਿਹੜਾ ਆ ਇਹਨਾਂ ਦੀ ਜਸਟਿਸ ਓਰੀਐਂਟਡ ਪਹੁੰਚ ਨਹੀਂ ਆ। ਇਹ ਸਿਰਫ ਤਗੜੇ ਦੀ ਰਖੈਲ ਵਾਲਾ ਸਾਰਾ ਕੰਮ ਚੱਲਦਾ ਆ ਉੱਥੇ ਵੀ ਜਿਹਦੇ ਹੱਥ 'ਚ ਤਾਕਤ ਆ, ਜਿਸ ਜੂਰਿਸਡਿਕਸ਼ਨ ਦੇ ਵਿੱਚ ਜਿਹਦੇ ਹੱਥ 'ਚ ਤਾਕਤ ਆ ਵੀ ਉਹ ਬੰਦਾ ਜਿਹੜਾ ਆ ਉਹਦੀ ਮਨਮਾਨੀ ਚੱਲਦੀ ਆ। ਤੇ ਉਹ ਮਤਲਬ ਭਾਵੇਂ ਤੁਸੀਂ ਦੇਖੋ ਵੀ ਵਿਦਨ ਦਾ ਇੰਡੀਅਨ ਫਰੇਮਵਰਕ ਜਿਹੜਾ ਆ ਉੱਥੇ ਤੁਸੀਂ ਦੇਖੋ ਵੀ ਜਦੋਂ ਇਹਨਾਂ ਦੀ ਪਾਰਟੀਆਂ ਦੀ ਆਪਸ ਦੇ ਵਿੱਚ ਹੁੰਦੀ ਆ ਵੀ ਕੋਈ ਕਾਨੂੰਨ ਨਹੀਂ, ਕੋਈ ਮਤਲਬ ਉੱਥੇ ਪੋਲੀਟੀਕਲ ਵੈਂਡੇਟਾ ਚੱਲਦਾ। ਤੇ ਜਦੋਂ ਮਾਈਨੋਰਿਟੀਜ਼ ਦੀ ਗੱਲ ਹੋਣੀ ਹੁੰਦੀ ਆ ਫਿਰ ਤਾਂ ਉਹ ਮਤਲਬ ਅੱਤ ਦਰਜੇ ਦਾ ਜਿਹੜਾ ਮਤਲਬ ਕਹਿ ਸਕਦੇ ਆ ਕਿ ਅਸੀਂ ਵਹਿਸ਼ੀਪਣਾ ਆ ਜਿਹੜਾ ਉਹ ਸਾਰੇ ਸਿਸਟਮ ਦਾ ਉਹ ਸਾਹਮਣੇ ਆ ਜਾਂਦਾ ਆ। ਜਿਵੇਂ ਅੱਜ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਉੱਥੇ ਪਾਈ ਗਈ ਆ, ਜਿਹੜਾ ਨੌਜਵਾਨ ਆਮ ਸ਼ਰੇਆਮ ਘੁੰਮ ਰਿਹਾ ਸੀ ਵੀ ਇੱਕ ਐਡਾ ਵੱਡਾ ਨਾਟਕ ਸਿਰਜਿਆ ਗਿਆ। ਤਾਂ ਇੰਡੀਆ ਇੱਕ ਡੈਮੋਕ੍ਰੇਸੀ ਦੇ ਬਤੌਰ ਫੇਲਡ ਸਟੇਟ ਆ ਤੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਚਾਈਨਾ ਦਾ ਜਿਹੜਾ ਗਲੋਬਲ ਟਾਈਮ ਉਹਨਾਂ ਦਾ ਨਿਊਜ਼ਪੇਪਰ ਆ ਜੀ, ਉਹਦੇ ਵਿੱਚ ਐਡੀਟੋਰੀਅਲ ਲੱਗਿਆ ਆ। ਇੰਡੀਅਨ ਐਕਸਪ੍ਰੈਸ ਨੇ ਉਹਨੂੰ ਬੜਾ ਜਿਵੇਂ ਅਸੀਂ ਕਹੀਏ ਇੰਡੀਆ ਦਾ ਨਿਊਜ਼ਪੇਪਰ ਇੰਡੀਅਨ ਐਕਸਪ੍ਰੈਸ, ਉਹਨੇ ਇੱਕ ਪੂਰੀ ਉਹਦੇ ਤੇ ਡਿਟੇਲਡ ਰਿਪੋਰਟ ਲਿਖੀ ਆ ਕਿ ਇੰਡੀਆ ਬਾਰੇ, ਇੰਡੀਆ ਦੀ ਫੋਰਨ ਪੋਲਿਸੀ ਬਾਰੇ ਚਾਈਨਾ ਕੀ ਕਹਿ ਰਿਹਾ ਜੀ, ਕਿਉਂਕਿ ਉਹ ਚਾਈਨੀਜ਼ ਗਵਰਨਮੈਂਟ ਦਾ ਮਾਊਥ ਪੀਸ ਉਸ ਪੇਪਰ ਨੂੰ ਮੰਨਿਆ ਜਾਂਦਾ ਹੈ। ਤੇ ਉਹ ਲਿਖ ਰਹੇ ਆ ਕਿ ਉਹਦੇ 'ਚ ਇੱਕ ਬੜੀ ਇੰਟਰਸਟਿੰਗ ਗੱਲ ਆ ਕਿ ਚਾਈਨਾ ਜਿਹੜਾ ਆ ਉਹ ਇਸ ਗੱਲ ਦੀ ਤਾਰੀਫ ਕਰ ਰਿਹਾ ਕਿ ਇੰਡੀਆ ਜਿਹੜਾ ਆ ਉਹ ਵੈਸਟਰਨ ਡੈਮੋਕ੍ਰੇਸੀ ਦੇ ਮਾਡਲ ਦੇ ਮੁਤਾਬਕ ਨਹੀਂ ਚੱਲ ਰਿਹਾ। ਉਹ ਜਿਹੜਾ ਉਹਦਾ ਆਪਣੀ ਡੈਮੋਕ੍ਰੇਸੀ ਹੈ ਜਿਹੜੀ ਆਪਣੀ ਤਰੀਕੇ ਦੀ ਡੈਮੋਕ੍ਰੇਸੀ ਹੈ ਜਿਹੜੀ ਉਹਨੂੰ ਲਾਗੂ ਕਰ ਰਿਹਾ ਹੈ। ਤਾਂ ਮਤਲਬ ਇਹ ਜਿਹੜੀਆਂ ਹੁਣ ਆਪਾਂ ਗੱਲਾਂ ਕਰਕੇ ਹਟੇ ਆ ਵੀ ਜਿੱਥੇ ਕੋਈ ਕਾਨੂੰਨ ਨਹੀਂ, ਜਿੱਥੇ ਕੋਈ ਇਨਸਾਫ ਨਹੀਂ, ਜਿੱਥੇ ਕੋਈ ਮਤਲਬ ਤੁਹਾਡੀ ਕੋਈ ਐਥਿਕਸ ਨਹੀਂ ਹੈਗੇ, ਪੋਲੀਟੀਕਲ ਐਥਿਕਸ ਨਹੀਂ ਹੈਗੇ, ਤਾਂ ਇਹ ਮਾਡਲ ਆ ਜਿਹੜਾ ਇੰਡੀਅਨ ਡੈਮੋਕ੍ਰੇਸੀ ਦਾ ਰੂਪ ਆ ਜਿਹਨੂੰ ਇਹ ਲਾਗੂ ਕੀਤਾ ਜਾ ਰਿਹਾ ਹੈ ਇੰਡੀਆ ਦੇ ਵਿੱਚ। ਇਹ ਕੋਈ ਅੱਜ ਤੋਂ ਨਹੀਂ, ਇਹ 1947 ਤੋਂ ਜਦੋਂ ਤੋਂ ਇਹ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਇਹੀ ਲਾਗੂ ਕੀਤਾ ਜਾ ਰਿਹਾ ਹੈ। ਤੇ ਅਸੀਂ ਉਹ ਦੇਖ ਸਕਦੇ ਹਾਂ ਵੀ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਉਹਨਾਂ ਤੋਂ ਲੈ ਕੇ ਤੇ ਸਿੱਖ ਨੌਜਵਾਨ ਜਿਹੜੇ ਅਮਰਪਾਲ ਸਿੰਘ ਤੇ ਵਾਰਸ ਪੰਜਾਬ ਦੇ ਜਥੇਬੰਦੀ ਉਹ ਸਾਰੇ ਉਹਦਾ ਸ਼ਿਕਾਰ ਹੋ ਰਹੇ ਆ ਜੀ। ਨਹੀਂ ਬਿਲਕੁਲ, ਇਹ ਮਤਲਬ ਇੱਕ ਬਹੁਤ ਸੀਰੀਅਸ ਇਸ਼ੂ ਹੈ ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ। ਹਾਲਾਂਕਿ ਪੋਲਿਟਿਕਸ ਦੇ ਵਿੱਚ ਜਿਵੇਂ ਕਿਹਾ ਜਾਂਦਾ ਪਿਛਲੀਆਂ ਵੀ ਜਦੋਂ ਸਰਕਾਰਾਂ ਰਹੀਆਂ ਨੇ ਇਹ ਸਾਰਾ ਪਾਰਟ, ਇਹ ਸਾਰਾ ਵਰਤਾਰਾ ਉਸ ਕਿਸਮ ਦਾ ਹੀ ਚੱਲਦਾ ਰਿਹਾ। ਹਰ ਇੱਕ ਸਰਕਾਰ ਵਰਤਦੀ ਹੈ, ਨਵੀਂ ਸਰਕਾਰ ਆਉਂਦੀ ਹੈ,
ਉਹਨਾਂ ਦੀਆਂ ਨਵੀਂ ਸਰਕਾਰ ਬਣਨ ਦੇ ਉੱਤੇ ਕਮੇਟੀਆਂ ਬਣ ਜਾਂਦੀਆਂ ਨੇ ਕਿ ਜੀ ਜਿਹੜੇ ਪਿਛਲੇ ਕੇਸ ਉਹਨਾਂ ਨੇ ਪੋਲੀਟੀਕਲ ਵੈਂਡੇਟਾ ਦੇ ਅਧੀਨ ਦਰਜ ਕੀਤੇ ਆ ਉਹਨਾਂ ਦਾ ਮੁੜ ਰਿਵਿਊ ਕੀਤਾ ਜਾਵੇ ਤੇ ਇਸ ਕਿਸਮ ਦੀ ਕਾਰਵਾਈ ਨਿਰੰਤਰ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਪਰ ਸਿੱਖਾਂ ਦੇ ਮਾਮਲੇ ਦੇ ਵਿੱਚ, ਸਾਡੇ ਮਾਮਲੇ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਇਹ ਸਿਚੁਏਸ਼ਨ ਹੋਰ ਵਰਸਟ ਹੋ ਜਾਂਦੀ ਆ ਕਿਉਂਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਆ ਉਹਦਾ ਇੱਕ ਬਾਇਸਡ, ਉਹਦਾ ਇੱਕ ਨਜ਼ਰੀਆ ਜਿਹੜਾ ਮਾਈਨੋਰਿਟੀਜ਼ ਨੂੰ ਦੇਖਣ ਦਾ, ਉਹ ਸਿੱਖਾਂ ਦੇ ਉੱਤੇ ਹੋਰ ਵੀ ਭਾਰੂ ਪੈਂਦਾ ਤੇ ਇਹ ਪੋਲੀਟੀਕਲ ਵੈਂਡੇਟਾ ਦਾ ਹੋਰ ਫਿਰ ਜਦੋਂ ਉਹ ਵੀ ਰੂਪ ਨਾਲ, ਉਹ ਵੀ ਇੱਕ ਐਂਗਲ ਇਹਦੇ ਵਿੱਚ ਆ ਕੇ ਜੁੜ ਜਾਂਦਾ ਤੇ ਸਾਡੇ ਲਈ ਮਤਲਬ ਉਹ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਵੱਧ ਤੋਂ ਬਦਤਰ ਹੋ ਜਾਂਦੀ ਹੈ। ਇਹ ਹੈ। ਪਰ ਜੇ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ, 3 ਘਟਨਾਵਾਂ ਜਾਂ 3 ਮਾਮਲੇ ਦਾ ਅਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇ ਹਾਂ। ਹੁਣ ਸੁਖਪਾਲ ਸਿੰਘ ਖਹਿਰਾ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਜਿਹੜੇ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦੇ ਆ, ਉਹਨਾਂ ਦੀ ਆਪਣੀ ਜਿਹੜੀ ਪਰਸਨੈਲਿਟੀ ਹੈਗੀ ਹੈ, ਹਾਲਾਂਕਿ ਉਹ ਇਕੱਲੇ ਰਹਿ ਕੇ ਜ਼ਿਆਦਾ ਚੱਲੇ ਆ, ਸਾਰੀ ਸਿਆਸਤ ਦੇ ਵਿੱਚ ਕਿਸੇ ਗੁੱਟ ਦਾ, ਕਿਸੇ ਧੜੇ ਦਾ ਜਾਂ ਕਿਸੇ ਪਾਰਟੀ ਦਾ ਉਸ ਕਿਸਮ ਦਾ ਹਿੱਸਾ ਨਹੀਂ ਬਣੇ ਹੈਗੇ। ਇਹ ਉਹਨਾਂ ਦੀ ਇੱਕ ਪਰਸਨੈਲਿਟੀ ਦਾ ਟ੍ਰੇਟ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਹਮੇਸ਼ਾ ਇਸ਼ੂ ਬੇਸਡ ਜਿਹੜੀ ਪੋਲੀਟਿਕਸ ਹੈਗੀ ਹੈ ਉਹ ਕੀਤੀ ਹੈ। ਪੰਜਾਬ ਦੇ ਜਿਹੜੇ ਇਸ਼ੂਜ਼ ਹੁੰਦੇ ਨੇ, ਕਿਤੇ ਵੀ ਕੋਈ ਵਧੀਕੀ ਹੁੰਦੀ ਹੈ, ਉਹ ਪੰਜਾਬ ਨਾਲ ਹੋਵੇ, ਸਿੱਖਾਂ ਨਾਲ ਹੋਵੇ, ਕਾਨੂੰਨ ਦੀ ਉਲੰਘਣਾ ਹੋਵੇ, ਜਿੱਥੇ ਵੀ ਜਿਹੜਾ ਵੀ ਇਸ਼ੂ ਬਣਦਾ ਹੁੰਦਾ ਉਹਨਾਂ ਨੇ ਹਮੇਸ਼ਾ ਉਹ ਆਵਾਜ਼ ਚੁੱਕੀ ਹੈ। ਤੇ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ, ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਵੀ ਤੇ ਬ੍ਰੌਡਰ ਕੰਟੈਕਸਟ ਦੇ ਵਿੱਚ ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਇੱਕ ਇਮੇਜ ਬਣੀ ਹੋਈ ਹੈ ਇਸ ਕਿਸਮ ਦੀ ਕਿ ਉਹ ਇਸ਼ੂਜ਼ ਨੂੰ ਚੁੱਕਦੇ ਆ ਤੇ ਉਹ ਇਸ਼ੂਜ਼ ਚੁੱਕਦੇ ਆ ਜਿੱਥੇ ਰਾਈਟਫੁਲੀ ਉਹ ਚੁੱਕਣੇ ਬਣਦੇ ਹੁੰਦੇ ਆ। ਅਸੀਂ ਕਈ ਮਾਮਲਿਆਂ ਦੇ ਵਿੱਚ ਵੀ ਦੇਖਿਆ ਕਿ ਜਿੱਥੇ UAPA ਦੀ ਸੈਡੀਸ਼ਨ ਦੀ ਗੱਲ ਹੁੰਦੀ ਹੈ ਜਾਂ ਪਾਕਿਸਤਾਨ ਨਾਲ ਕੋਈ ਇੰਡੀਆ ਦਾ ਟਕਰਾਅ ਦੀ ਗੱਲ ਹੁੰਦੀ ਹੈ ਜਾਂ ਇੰਟਰਨੈਸ਼ਨਲੀ ਕੋਈ ਸਿੱਖਾਂ ਦੇ ਹਵਾਲੇ ਨਾਲ ਸਿੱਖਾਂ ਨੂੰ ਕਿਸੇ ਵੱਖਰੇ ਕਿਸਮ ਦੇ ਬ੍ਰਸ਼ ਦੇ ਨਾਲ ਪੇਂਟ ਕੀਤਾ ਜਾ ਰਿਹਾ ਹੁੰਦਾ, ਉੱਥੇ ਸੁਖਪਾਲ ਸਿੰਘ ਖਹਿਰਾ ਬੋਲਦੇ ਆ ਤੇ ਬਾਕੀ ਜਿਹੜੇ ਪੰਜਾਬ ਦੇ ਸਿਆਸਤਦਾਨ ਹੈਗੇ ਆ ਕਾਫੀ ਵਾਰ ਉਹਦੇ ਵਿੱਚ ਉਸ ਮਾਮਲੇ ਦੇ ਵਿੱਚ ਸੁੱਤੇ ਹੁੰਦੇ ਆ। ਸੋ ਇਹ ਇੱਕ ਨੰਬਰ ਗੱਲ ਇਹ ਹੈਗੀ ਹੈ ਵੀ ਉਹਨਾਂ ਦੀ ਇੱਕ ਇਮੇਜ ਹੈ ਪੰਜਾਬ ਦੇ ਲੋਕਾਂ ਦੇ ਵਿੱਚ। ਦੂਜੀ ਗੱਲ, ਹੁਣ ਇਹਨਾਂ ਦਾ ਆਪਸੀ ਆਮ ਆਦਮੀ ਪਾਰਟੀ ਦੇ ਨਾਲ ਜਾਂ ਭਗਵੰਤ ਮਾਨ ਦੇ ਨਾਲ ਕਿਸ ਕਿਸਮ ਦਾ ਰਿਲੇਸ਼ਨ ਰਹੀ ਹੈ, ਕਿਸ ਕਿਸਮ ਦੀ ਇਹਨਾਂ ਦੀ ਆਪਸੀ ਜਿਹੜੀ ਤੌਹਮਤਬਾਜ਼ੀ ਹੁੰਦੀ ਆ ਉਹ ਰਹੀ ਹੈ, ਉਹ ਕੀ ਇਹਦੇ ਵਿੱਚ ਰੋਲ ਪਲੇ ਕਰ ਰਹੀ ਹੈ। ਫਿਰ ਅਸੀਂ ਆ ਜਾਂਦੇ ਹਾਂ ਕੇਜਰੀਵਾਲ ਦੇ ਉੱਤੇ। ਅਰਵਿੰਦ ਕੇਜਰੀਵਾਲ ਮਤਲਬ ਜਿੱਥੇ ਉਹ ਦਿੱਲੀ ਦੇ ਵਿੱਚ ਇਹ ਦਾਅਵਾ ਕਰ ਰਹੇ ਆ ਕਿ ਮੈਨੂੰ ਦਬਾਉਣ ਦੇ ਲਈ ਜਾਂ ਮੈਨੂੰ ਵੀ ਮੈਂ ਪ੍ਰਚਾਰ ਨਾ ਕਰ ਸਕਾਂ ਮੋਦੀ ਦੇ ਖਿਲਾਫ, ਇਸ ਕਰਕੇ ਮੇਰੇ ਤੇ ਜਿਹੜਾ ਇਹ ਕੇਸ ਹੈਗਾ ਉਹ ਪਾਇਆ ਜਾ ਰਿਹਾ ਹੈ ਤੇ ਮੈਨੂੰ ED ਵੱਲੋਂ ਸਮਨ ਭੇਜੇ ਜਾ ਰਹੇ ਨੇ। ਤੇ ਉਹ ਇਸ ਹਿਸਾਬ ਨਾਲ ਪੇਸ਼ ਕਰ ਰਹੇ ਆ ਵੀ ਮੈਂ ਜਿਵੇਂ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਕੋਈ ਬਹੁਤ ਵੱਡਾ ਥ੍ਰੈਟ ਹੈ ਭਾਜਪਾ ਦੇ ਲਈ। ਜੇ ਮਤਲਬ ਅਸੀਂ ਭਾਜਪਾ ਦੇ ਲਈ ਜੇ ਸਾਹਮਣੇ ਤੁਸੀਂ ਆਮ ਆਦਮੀ ਪਾਰਟੀ ਨੂੰ ਰੱਖ ਕੇ ਦੇਖੋ ਤੇ ਪੰਜਾਬ ਨੂੰ ਛੱਡ ਕੇ ਕਿਤੇ ਵੀ ਹੋਰ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਸ ਕਿਸਮ ਦਾ ਜਿਹੜਾ ਆਧਾਰ ਹੈ ਉਹ ਨਹੀਂ ਨਜ਼ਰ ਆਉਂਦਾ। ਹੁਣ ਰੀਸੈਂਟਲੀ ਜਿਹੜੀਆਂ ਚੋਣਾਂ ਹੋਈਆਂ ਨੇ 5-6 ਸੂਬਿਆਂ ਦੇ ਵਿੱਚ, ਉੱਥੇ ਆਮ ਆਦਮੀ ਪਾਰਟੀ ਨੂੰ ਨੋਟਾਂ ਨਾਲੋਂ ਵੀ ਘੱਟ ਵੋਟ ਪਰਸੈਂਟੇਜ ਮਿਲੀ ਹੈ, 1% ਵੀ ਵੋਟ ਜਿਹੜੀ ਹੈ ਉਹ ਨਹੀਂ ਮਿਲੀ। ਸੋ ਇੱਕ ਪ੍ਰਚਾਰ ਦੇ ਲੈਵਲ ਦੇ ਉੱਤੇ ਜਾਂ ਅਦਰਵਾਈਜ਼ ਬਿਆਨਬਾਜ਼ੀ ਦੇ ਲੈਵਲ ਦੇ ਉੱਤੇ ਇਹ ਕਹਿਣਾ ਕਿ ਮੇਰੇ ਤੋਂ ਖਤਰਾ ਆ ਮੋਦੀ ਨੂੰ ਜਾਂ ਭਾਜਪਾ ਨੂੰ, ਉਹ ਗੱਲ ਵੱਖਰੀ ਹੈ। ਪਰ ਜਦੋਂ ਅਸੀਂ ਗਰਾਊਂਡ ਤੇ ਦੇਖਦੇ ਹਾਂ ਉਸ ਕਿਸਮ ਦੀ ਸਿਚੁਏਸ਼ਨ ਨਹੀਂ ਨਜ਼ਰ ਆਉਂਦੀ ਹੈਗੀ। ਭਾਜਪਾ ਬਹੁਤ ਵੱਡੇ ਲੈਵਲ ਦੇ ਉੱਤੇ, ਬੜਾ ਵੱਡਾ ਉਹਨਾਂ ਦਾ ਸਟਰਕਚਰ ਹੈ ਤੇ ਆਮ ਆਦਮੀ ਪਾਰਟੀ ਉਹਦੇ ਸਾਹਮਣੇ ਕਿਤੇ ਟਿਕਦੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਗੱਲ ਹੈਗੀ ਹੈ। ਤੇ ਫਿਰ ਜਿਹੜਾ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਬਣਿਆ, ਉਹ ਉਹਨਾਂ ਨੇ ਆਪਣੇ ਪ੍ਰਚਾਰ ਰਾਹੀਂ, ਆਪਣੇ ਦਾਅਵਿਆਂ ਰਾਹੀਂ ਇਸ ਕਿਸਮ ਦੀ ਪ੍ਰੈਜੈਂਟੇਸ਼ਨ ਸੀ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਹੈ ਤੇ ਅਸੀਂ ਬਾਕੀ ਪਾਰਟੀਆਂ ਨਾਲੋਂ ਕਿਵੇਂ ਵੱਖਰੇ ਹੋਵਾਂਗੇ। ਸੋ ਇਹ ਇੱਕ ਐਗਜ਼ਾਮਪਲ ਆ ਜਿਹਦੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਪੋਲੀਟੀਕਲ ਵੈਂਡੇਟਾ ਦੀ। ਤੇ ਜੇ ਇਹਦੇ ਵਿੱਚ ਹੋਰ ਚੀਜ਼ਾਂ ਜਾਂ ਹੋਰ ਪੱਖ, ਹੋਰ ਐਂਗਲ ਵੀ ਵਿਚਾਰਨੇ ਹੋਣ ਤੇ ਉਹਨਾਂ ਦੇ ਵਿੱਚ ਵੀ ਇਹ ਗੱਲ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਫੰਕਸ਼ਨਿੰਗ ਹੈ, ਜਿਹੜੇ ਦਾਅਵੇ ਉਹਨਾਂ ਨੇ ਕੀਤੇ ਸੀ ਪੰਜਾਬ ਦੇ ਵਿੱਚ ਕਿ ਜੀ ਅਸੀਂ
ਕਰਪਸ਼ਨ ਨੂੰ ਅਸੀਂ ਖਤਮ ਕਰਾਂਗੇ, ਅਸੀਂ ਪੋਲੀਟੀਕਲ ਵੈਂਡੇਟਾ ਨਹੀਂ ਕਰਾਂਗੇ, ਅਸੀਂ ਜਿਹੜੀ ਸਿਕਿਉਰਿਟੀ ਹੈ ਉਹ ਹਟਾਵਾਂਗੇ। ਹੋਰ ਇਸ ਤਰ੍ਹਾਂ ਦੇ ਕਈ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸੀ, ਪਰ ਅੱਜ ਜਦੋਂ ਤੁਸੀਂ ਗਰਾਊਂਡ ਤੇ ਦੇਖਦੇ ਹੋ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਪਿਛਲੀ ਅਕਾਲੀ ਸਰਕਾਰ ਨਾਲੋਂ ਜਾਂ ਕਾਂਗਰਸ ਸਰਕਾਰ ਨਾਲੋਂ ਕੋਈ ਵੱਖਰੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਕੁਝ ਪਹਿਲੂ ਨੇ ਜਿਨ੍ਹਾਂ ਨੂੰ ਦੇਖਦਿਆਂ ਸਾਨੂੰ ਇਹ ਗੱਲ ਇੱਥੇ ਸਮਝਣੀ ਬਣਦੀ ਹੈ ਵੀ ਗੱਲ ਚੱਲ ਕੀ ਰਹੀ ਹੈ। ਇਹ ਖੇਡ ਅਸਲ ਦੇ ਵਿੱਚ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੇ ਅਧੀਨ ਹੈ ਜਾਂ ਇਹਦੇ ਵਿੱਚ ਜਿਹੜੀ ਇਸ਼ੂ ਬੇਸਡ ਪੋਲਿਟਿਕਸ ਦਾ ਐਂਗਲ ਹੈ, ਕਿਹੜੇ ਇਸ਼ੂਜ਼ ਰੇਜ਼ ਕੀਤੇ ਜਾਂਦੇ ਨੇ। ਜਿਵੇਂ ਅੱਜ ਦੂਜੀ ਐਗਜ਼ਾਮਪਲ ਗੁਰਪ੍ਰੀਤ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਹੈ, ਮਤਲਬ ਜੇ ਸੁਖਪਾਲ ਸਿੰਘ ਖਹਿਰਾ ਬਾਹਰ ਹੁੰਦੇ ਤੇ ਮੈਂ ਉਮੀਦ ਕਰਦਾ ਵੀ ਅੱਜ ਉਹ ਇਸ਼ੂ ਇਹ ਵੀ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦਾ ਇਸ਼ੂ ਵੀ ਉਹ ਰੇਜ਼ ਕਰਦੇ ਪੰਜਾਬ ਦੀ ਸਿਆਸਤ ਦੇ ਵਿੱਚ, ਉਹ ਬੋਲਦੇ, ਇੱਕ ਇਸ਼ੂ ਹਾਈਲਾਈਟ ਹੁੰਦਾ ਵੀ ਕਿਤੇ ਨਾ ਕਿਤੇ ਮਤਲਬ ਉਹ ਡਾਇਸੈਂਟ ਦੀ ਆਵਾਜ਼ ਦੱਬਣਾ ਜਾਂ ਸਿੱਖਾਂ ਦੀ ਜਿਹੜੀ ਆਵਾਜ਼ ਹੈਗੀ ਹੈ, ਹਿਊਮਨ ਰਾਈਟਸ ਦੀ ਜਿਹੜੀ ਆਵਾਜ਼ ਹੈ ਉਹ ਦੱਬਣ ਵਾਲਾ ਜਿਹੜਾ ਐਂਗਲ ਹੈ ਉਹ ਵੀ ਇਸ ਸਾਰੇ ਮਾਮਲੇ ਦੇ ਵਿੱਚ ਭਾਰੂ ਹੁੰਦਾ ਨਜ਼ਰ ਆਉਂਦਾ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ ਦੇ ਵਿੱਚ ਨੇ, ਉਹਨਾਂ ਨੇ ਕਾਂਗਰਸ ਤੋਂ ਪਹਿਲਾਂ ਵੀ ਕਾਂਗਰਸ 'ਚ ਸੀ, ਫਿਰ ਉਹਨਾਂ ਨੇ ਜਿਵੇਂ ਪਾਰਟੀ ਆਪਣੀ ਵੀ ਬਣਾਈ, ਆਮ ਆਦਮੀ ਪਾਰਟੀ 'ਚ ਵੀ ਗਏ, ਪਰ ਇਹ ਸਾਰੇ ਸਫ਼ਰ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਜਿਹੜਾ ਆ ਉਹ ਕਿਸੇ ਪਾਰਟੀ ਦੇ ਨਾਲੋਂ ਉਹਨਾਂ ਦਾ ਆਪਣਾ ਜਿਹੜਾ ਇੱਕ ਕੱਦ ਬੁੱਤ ਆ ਐਜ਼ ਅ ਇੰਡੀਵਿਜੂਅਲ ਪੋਲੀਟੀਸ਼ੀਅਨ ਪੰਜਾਬ ਦੇ ਵਿੱਚ, ਉਹ ਮਤਲਬ ਲੋਕ ਉਹਨਾਂ ਤੇ ਟਰਸਟ ਕਰਦੇ ਆ। ਕਾਰਨ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਕੋਈ ਇੱਕ ਵਾਰ ਨਹੀਂ, ਲਗਾਤਾਰ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਤੇ ਪੰਜਾਬ ਦੇ ਲੋਕਾਂ ਦੇ ਇੰਟਰਸਟ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਤੇ ਹਰ ਵਾਰ ਹਰ ਮੁੱਦੇ ਤੇ ਉਹ ਬੋਲੇ ਆ। ਤੇ ਸਿਰਫ ਬੋਲੇ ਨਹੀਂ, ਉਹਨਾਂ ਨੇ ਚਾਰਾ ਸੂਈ UAPA ਦੇ ਮਾਮਲਿਆਂ ਦੀ ਗੱਲ ਤੋਂ ਲੈ ਕੇ ਮਤਲਬ ਪੰਜਾਬ ਦਾ ਹਰ ਮੁੱਦਾ ਹੋਵੇ ਵਿਧਾਨ ਸਭਾ ਦੇ ਵਿੱਚ ਬੋਲਣ ਤੱਕ, ਮਤਲਬ ਉਹਨਾਂ ਨੇ ਹਰ ਮੁੱਦੇ ਦੇ ਉੱਤੇ ਬੋਲਣ ਤੋਂ ਲੈ ਕੇ ਮਤਲਬ ਪ੍ਰੈਕਟੀਕਲ ਇੰਪਲੀਕੇਸ਼ਨ ਤੱਕ ਜਿਹੜੇ ਸਟੈਪਸ ਲਏ ਆ। ਤੇ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ 'ਚ ਸੀ, ਅਸੀਂ ਦੇਖਿਆ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਨੇ ਵੀ ਕੋਈ ਉਨੀ ਵੱਡੀ ਜਿਹੜੀ ਆ ਇਸ ਪੋਲੀਟੀਕਲ ਵੈਂਡੇਟਾ ਦੇ ਖਿਲਾਫ ਕੋਈ ਅਸੀਂ ਆਵਾਜ਼ ਨਹੀਂ ਦੇਖ ਰਹੇ ਹਾਂ। ਅੱਜ ਵੀ ਅਸੀਂ ਨਹੀਂ ਦੇਖ ਰਹੇ ਹਾਂ ਵੀ ਕਾਂਗਰਸ ਦੇ ਕੈਂਪ ਦੇ ਵਿੱਚੋਂ ਕੋਈ ਇੰਨੀ ਸਟਰੋਂਗ ਵੌਇਸ ਇਹ ਸਾਰੀ ਪੋਲੀਟੀਕਲ ਵੈਂਡੇਟਾ ਦੇ ਖਿਲਾਫ ਆਈ ਹੋਵੇ। ਤੇ ਉਹਦੇ ਪਿੱਛੇ ਕਾਰਨ ਇਹੀ ਆ ਵੀ ਸੁਖਪਾਲ ਸਿੰਘ ਖਹਿਰਾ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਪੂਰੇ ਇੰਡੀਅਨ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚੋਂ। ਪਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜਾ ਭਲਾਥ ਦਾ ਉਹਨਾਂ ਦਾ ਹਲਕਾ ਆ, ਉੱਥੋਂ ਦੀ ਲੋਕਾਂ ਦੀ ਮੈਜੋਰਿਟੀ ਸਪੋਰਟ ਜਿਹੜੀ ਆ ਉਹਨਾਂ ਦੇ ਨਾਲ ਆ ਕਿ ਅਸੀਂ ਦੇਖਿਆ ਕਿ ਉਹ ਲਗਾਤਾਰ ਉੱਥੋਂ ਜਿੱਤਦੇ ਆ ਰਹੇ ਆ। ਤਾਂ ਪੰਜਾਬ ਦੇ ਲਈ ਇਹ ਗੱਲ ਪੰਜਾਬ ਦੇ ਲੋਕਾਂ ਲਈ ਬੜੀ ਜ਼ਰੂਰੀ ਆ ਕਿ ਜਿਹੜਾ ਲੀਡਰ ਕੋਈ ਇਸ ਤਰ੍ਹਾਂ ਉਹਨਾਂ ਲਈ ਬੋਲਦਾ ਹੋਵੇ ਤੇ ਜਿਹਦੇ ਚੱਲਦੇ ਆ ਮਤਲਬ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਸਿਰਫ ਇਹ ਨਹੀਂ ਕਿ ਕੇਜਰੀਵਾਲ, ਠੀਕ ਆ ਕੇਜਰੀਵਾਲ ਦੀਆਂ ਆਪਣੀਆਂ ਜਿਹੜੇ ਗਰਜਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹ ਹੈਗੇ ਆ ਪਰਸਨਲੀ, ਕਿਉਂਕਿ ਕੇਜਰੀਵਾਲ ਦੀ ਜਿਹੜੀ ਸੁਪਰੀਮੇਸੀ ਹੈ, ਜਿਹੜੀ ਅਥਾਰਟੀ ਆ ਮਤਲਬ ਦਿੱਲੀ ਤੋਂ ਪੰਜਾਬ ਨੂੰ ਰਨ ਕਰਨ ਦੀ ਜਿਹੜੀ ਇੱਛਾ ਸੀ, ਉਹਨੂੰ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਚੈਲੰਜ ਕੀਤਾ ਸੀ ਤੇ ਬਲਕਿ ਉਹਨੂੰ ਪੂਰੇ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕੀਤਾ ਸੀ। ਤਾਂ ਜਿਹੜਾ ਉਹ ਇੱਕ ਜਿਹੜਾ ਅਥਾਰਟੇਰੀਅਨ ਬੰਦਾ ਹੁੰਦਾ, ਜਦੋਂ ਕੋਈ ਬੰਦਾ ਉਹਨੂੰ ਇਸ ਤਰ੍ਹਾਂ ਚੈਲੰਜ ਕਰਦਾ ਤਾਂ ਉਹਦੇ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਹੰਕਾਰ ਨੂੰ ਬਹੁਤ ਵੱਡੀ ਸੱਟ ਵੱਜਦੀ ਆ। ਤੇ ਉਹ ਵੀ ਗਰਜਿਸ ਜਿਹੜੀਆਂ ਨੇ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਆਪਣੀਆਂ ਪੂਰੀਆਂ ਕਰ ਰਹੇ ਆ। ਪਰ ਇਸ ਤੋਂ ਇਲਾਵਾ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਵੀ ਸੁਖਪਾਲ ਸਿੰਘ ਖਹਿਰਾ ਨੂੰ ਆਪਣੇ ਲਈ ਇੱਕ ਚੈਲੰਜ ਮੰਨਦੀ ਆ ਤੇ ਲਗਾਤਾਰ ਸੁਖਪਾਲ ਸਿੰਘ ਖਹਿਰਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਇਹਦੇ 'ਚ ਬੜਾ ਜ਼ਰੂਰੀ ਆ ਕਿ ਪੰਜਾਬ ਦੇ ਜਿਹੜੇ ਸੁਹਿਰਦ ਲੋਕ ਨੇ ਉਹ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਇਹ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਵੇਂ ਅਸੀਂ ਦੇਖਿਆ ਕਿ ਲੰਮੀਆਂ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ, ਤਾਂ ਇਹਦੇ ਖਿਲਾਫ ਬੋਲਣ। ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਇਹ ਚਾਹੀਦਾ ਆ ਕਿ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਆਪਣੀ ਪਾਰਟੀ ਬਣਾ ਕੇ ਪੰਜਾਬ ਪੱਖੀ ਜਿਹੜੀ ਸਿਆਸਤ ਉਸਾਰਨ ਦੀ, ਪਰ ਕਈ ਵਾਰ ਇਹ ਹੁੰਦਾ ਆ ਵੀ ਤੁਹਾਡੇ ਮਤਲਬ ਬੰਦਾ ਜਿਹੜਾ ਆ ਉਹ ਇੱਕ ਕ੍ਰਿਸਮੈਟਿਕ ਲੀਡਰ ਹੋਵੇ ਤਾਂ ਹੁੰਦਾ ਵੀ ਜਿਹੜਾ ਪਾਰਟੀ ਬਣਾਉਣੀ, ਉਹਨੂੰ ਆਰਗੇਨਾਈਜ਼ ਕਰਕੇ ਚਲਾਉਣਾ, ਇੰਡੀਵਿਜੂਅਲ ਤੌਰ ਤੇ ਤੁਸੀਂ ਬੜਾ ਕੁਛ ਕਰ ਸਕਦੇ ਹੋ, ਔਰ ਉਹ ਪਾਰਟੀ ਬਣਾ ਕੇ ਤੇ ਉਹਨੂੰ ਇੱਕ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਖੜਾ ਕਰਨਾ ਉਹ ਇੱਕ ਡਿਫਰੈਂਟ ਗੱਲ ਹੁੰਦੀ ਆ। ਤੇ ਉਹ ਅਸੀਂ ਦੇਖਿਆ ਕਿ ਉਵੇਂ ਉਹਦੇ 'ਚ ਕਾਮਯਾਬ ਨਹੀਂ ਹੋਏ। ਪਰ ਫਿਰ ਵੀ ਸੁਖਪਾਲ ਸਿੰਘ ਖਹਿਰਾ ਨੂੰ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਕਾਂਗਰਸ ਦਾ ਪੱਲਾ ਛੱਡ ਦੇਣਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜੀ ਸਟਰਗਲ ਆ ਪੰਜਾਬ ਦੇ ਹੱਕਾਂ ਦੇ ਲਈ ਉਹ ਦੁਬਾਰਾ ਤੋਂ ਸ਼ੁਰੂ ਕਰਨੀ ਚਾਹੀਦੀ ਆ। ਤੇ ਜੇ ਉਹ ਇਸ ਗੱਲ ਤੇ ਖੜੇ ਰਹਿੰਦੇ ਆ, ਮਤਲਬ ਜਿਹੜੀ ਲੜਾਈ ਅੱਜ ਤੋਂ ਲੜ ਰਹੇ ਆ ਤੇ ਕਾਂਗਰਸ ਦਾ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਜਿਹੜੀ ਜਮਾਤ ਨੇ, ਤੇ ਉਹ ਉਸੇ ਇੱਕ ਅਸੀਂ ਕਹਿ ਸਕਦੇ ਕਿ ਬੜੇ ਗਠਜੋੜ ਦਾ ਹਿੱਸਾ ਆ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਥੱਲੇ ਜਿਹੜੀ ਪੰਜਾਬ ਨੂੰ ਇੱਕ ਕੋਲੋਨੀ ਵਾਂਗ ਟਰੀਟ ਕਰਕੇ ਤੇ ਇਹਦੇ ਰਿਸੋਰਸਿਸ ਲੁੱਟ ਰਹੀ ਆ। ਤਾਂ ਜ਼ਰੂਰ ਪੰਜਾਬ ਦੇ ਲੋਕ ਮਤਲਬ ਮੈਨੂੰ ਲੱਗਦਾ ਵੀ ਇਹ ਸਫ਼ਰ ਲੰਮਾ ਜ਼ਰੂਰ ਹੋ ਸਕਦਾ ਪਰ ਪੰਜਾਬ ਦੇ ਲਈ ਉਹ ਵੱਧ
ਬੈਨੀਫੀਸ਼ੀਅਲ ਆ ਤੇ ਜਿਹੜੀ ਇਹ ਲੜਾਈ ਮਤਲਬ ਸੁਖਪਾਲ ਸਿੰਘ ਖਹਿਰਾ ਲੜ ਰਹੇ ਆ ਇਹਦੇ ਵਿੱਚੋਂ ਜੇਤੂ ਹੋ ਕੇ ਨਿਕਲ ਸਕਦੇ ਆ। ਪਰ ਜਿਹੜੀ ਗੱਲ ਤੁਸੀਂ ਇਹ ਕੀਤੀ ਆ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਇਸ ਟਾਈਮ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੋਦੀ ਨੂੰ ਟੱਕਰ ਕੇਜਰੀਵਾਲ ਦੇ ਸਕਦਾ ਤੇ ਕੇਜਰੀਵਾਲ ਹੀ ਮੋਦੀ ਦੇ ਨਿਸ਼ਾਨੇ ਤੇ ਆ। ਇਹ ਇੱਕ ਝੂਠ ਸਿਰਜਿਆ ਜਾ ਰਿਹਾ। ਮਤਲਬ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਇਹ ਗੱਲ ਕਹਿੰਦੇ ਆਏ ਆ, ਹਾਲਾਂਕਿ ਇਹ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬੜੇ ਲੋਕਾਂ ਨੂੰ ਇਹ ਗੱਲ ਦੀ ਸਮਝ ਲੱਗੀ ਆ। ਪਰ ਅਮਰਵੀਰ ਸਿੰਘ ਜੀ, ਮੈਂ ਇੱਕ ਮਤਲਬ ਸੰਖੇਪ ਦੇ ਵਿੱਚ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਕੋ ਪ੍ਰੋਜੈਕਟ ਸੀ ਜਿਹਨੇ ਜਿਹੜਾ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਕਿਨਾਰਾ ਕਰ ਚੁੱਕਿਆ ਸੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲੋਂ, ਜਿਹਦੇ ਅੰਦਰ ਇਹ ਸੀ ਕਿ ਸਾਡਾ ਮਤਲਬ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਸਾਨੂੰ ਲੁੱਟ ਮਾਰ ਰਹੀ ਆ, ਉਹਨਾਂ ਦਾ ਮੁੜ ਭਰੋਸਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਇਸ ਭਰਮ ਜਾਲ ਦੇ ਰਾਹੀਂ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਜੋੜਿਆ ਗਿਆ ਤੇ ਉਹਦੇ ਵਿੱਚ ਮਤਲਬ ਦਿੱਲੀ ਜਿਹੜੀ ਆ ਉਹ ਬਹੁਤ ਹੱਦ ਤੱਕ ਕਾਮਯਾਬ ਹੋਈ ਆ। ਜਿੰਨਾ ਮਤਲਬ ਇੰਡੀਅਨ ਡੀਪ ਸਟੇਟ ਦਾ ਜਿਹੜਾ ਪ੍ਰੋਜੈਕਟ ਸੀ ਆਮ ਆਦਮੀ ਪਾਰਟੀ ਦਾ ਉਹ ਸਿਰਫ ਪੰਜਾਬ ਲਈ ਸੀ ਤੇ ਉਹਨਾਂ ਪੰਜਾਬ ਦੇ ਵਿੱਚ ਆਪਣਾ ਕੰਮ ਕੀਤਾ ਤੇ ਇਹਦੀ ਪ੍ਰਤੱਖ ਉਦਾਹਰਨ ਤੁਸੀਂ ਪੰਜਾਬ ਦੇ ਗਰਾਊਂਡ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਫੁੱਟ ਸੋਲਜਰ ਅੱਜ ਪੰਜਾਬ 'ਚ ਵੱਡਾ ਹਿੱਸਾ ਉਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਮਤਲਬ ਬਾਗੀ ਹੋਣ ਤੱਕ ਤਿਆਰ ਬੈਠੇ ਸੀ। ਮਤਲਬ ਪੰਜਾਬ ਦੇ ਹੱਕਾਂ ਦੇ ਲਈ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਉਹ ਮਤਲਬ ਉਹਨਾਂ ਦੇ ਮਨ 'ਚ ਇਹ ਸੀ ਕਿ ਸਾਨੂੰ ਇੱਥੇ ਹੱਕ ਜਿਹੜੇ ਆਪਣੇ ਮਤਲਬ ਉਹ ਲੜ ਕੇ ਹੀ ਮਿਲ ਸਕਦੇ ਆ, ਆਪਣੇ ਹੱਕਾਂ ਦੀ ਜਿਹੜੀ ਸਟਰਗਲ ਆ ਉਹ ਸ਼ੁਰੂ ਕਰਕੇ ਮਿਲ ਸਕਦੇ ਆ। ਪਰ ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਭਰਮ ਜਾਲ ਦੇ ਰਾਹੀਂ ਮਤਲਬ ਦੁਬਾਰਾ ਇੰਡੀਅਨ ਐਸਟੈਬਲਿਸ਼ਮੈਂਟ ਦਾ ਹਿੱਸਾ ਬਣਾਇਆ ਗਿਆ ਤੇ ਹੁਣ ਜਿਹੜਾ ਉਹਨਾਂ ਦਾ ਅਗਲਾ ਇੰਟਰਸਟ ਆ ਉਹ ਇਹੀ ਆ ਵੀ ਜਿਹੜੀ ਮੋਦੀ ਦੇ ਖਿਲਾਫ ਜਿਹੜੀ ਮੋਦੀ ਦੇ ਲਈ ਇਸ ਟਾਈਮ ਸਭ ਤੋਂ ਬੜਾ ਚੈਲੰਜ ਆ ਵੀ ਰੀਜਨਲ ਪੋਲਿਟਿਕਸ ਆ ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਵੱਖੋ ਵੱਖ ਸਟੇਟਸ ਨੇ ਉਹਨਾਂ ਦੀ ਜਿਹੜੀ ਆਪਣੀ ਪਛਾਣ ਆ ਜਾਂ ਉੱਥੋਂ ਦੀਆਂ ਰੀਜਨਲ ਐਸਪੀਰੇਸ਼ਨਸ ਨੇ ਉਹਨਾਂ ਨੂੰ ਜਿਹੜੀਆਂ ਪਾਰਟੀਆਂ ਰਿਪਰੈਜ਼ੈਂਟ ਕਰਦੀਆਂ ਉਹਨਾਂ ਨੂੰ ਖਤਮ ਕਰਨਾ ਤੇ ਉਹ ਚੀਜ਼ਾਂ ਨੂੰ ਖਤਮ ਮਤਲਬ ਕਰਨ ਦੇ ਲਈ ਇੱਕ ਡਿਲੂਜਨ ਦੇ ਵਜੋਂ ਉਹ ਆਮ ਆਦਮੀ ਪਾਰਟੀ ਨੂੰ ਵਰਤ ਰਹੇ ਆ ਤੇ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡਾ ਜਿਹੜੀ ਬੜੀ ਫਿਗਰ ਹੁੰਦੀ ਆ ਹਨਾ ਵੀ ਉਹ ਮਤਲਬ ਇੱਕ ਬਣਾਇਆ ਜਾ ਰਿਹਾ ਵੀ ਉਹ ਫਿਗਰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਨਾਲ ਜਿਹੜੀ ਉਹ ਸਾਰੀ ਇੱਕ ਧਿਰ ਅਦਰ ਹੈਗੀ ਆ ਬੀਜੇਪੀ ਦੇ ਇਸ ਜਿਹੜਾ ਉਹ ਇੱਕ ਮਾਰਚ ਕਰ ਰਹੇ ਆ ਆਪਣੀ ਜਿੱਤ ਵੱਲ ਨੂੰ ਉਹਦੇ ਰਾਹ ਦੇ ਵਿੱਚ ਰੋੜਾ ਬਣ ਸਕਦੀ ਆ ਉਹਨੂੰ ਡਿਲੂਟ ਕਰਨ ਦੇ ਲਈ। ਰੀਜਨਲ ਪੋਲਿਟਿਕਸ ਜਿਹੜੀ ਆ ਉਹਨੂੰ ਡਿਲੂਟ ਕਰਨ ਦੇ ਲਈ ਇੱਕ ਨੈਸ਼ਨਲਿਸਟ ਪਾਰਟੀ ਜਿਹੜੀ ਆ ਇਹ ਨਵੀਂ ਖੜੀ ਕੀਤੀ ਜਾ ਰਹੀ ਆ ਜਿਹਨੂੰ ਉਹਨਾਂ ਨੇ ਇੰਨਾ ਮਤਲਬ ਉਹਦੀ ਕਮਾਨ ਉਹਨਾਂ ਦੇ ਹੱਥ 'ਚ ਆ ਤੇ ਉਹਨੂੰ ਉਨਾ ਕੁ ਖਿੱਚਦੇ ਆ ਜਿੰਨੀ ਕੁ ਉਹਨਾਂ ਨੂੰ ਲੋੜ ਆ। ਅਸੀਂ ਉਹ ਦੇਖਿਆ ਵੀ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਉਹਨੂੰ ਉਹਨਾਂ ਨੇ ਪੂਰੀ ਖੁੱਲ੍ਹ ਦਿੱਤੀ ਮਤਲਬ ਭਗਵੰਤ ਮਾਨ ਨੂੰ ਐਸਟੈਬਲਿਸ਼ ਕਰਨ ਤੱਕ ਆਮ ਆਦਮੀ ਪਾਰਟੀ ਦੀ ਵਿਕਟਰੀ ਤੱਕ ਤੇ ਪੰਜਾਬ ਤੋਂ ਬਾਹਰ ਜਿਹੜੀਆਂ ਉਹਦੀਆਂ ਲਗਾਮਾਂ ਉਹਨਾਂ ਦੇ ਹੱਥ 'ਚ ਜਿੰਨੀ ਉਹਨਾਂ ਲੋੜ ਹੁੰਦੀ ਹੈ ਉਨੀ ਕੁ ਛੱਡ ਲੈਂਦੇ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਪੰਜਾਬ ਪੱਖੀ ਸਿਆਸਤ ਦੀ ਇਸ ਟਾਈਮ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਤੇ ਸੁਖਪਾਲ ਸਿੰਘ ਖਹਿਰਾ ਵਰਗੇ ਜਿਹੜੇ ਲੀਡਰ ਨੇ ਉਹ ਉਹਨੂੰ ਰਿਪਰੈਜ਼ੈਂਟ ਕਰਦੇ ਆ। ਅਸੀਂ ਕਿਉਂਕਿ ਇੱਕ ਵਾਰ ਦੀ ਗੱਲ ਨਹੀਂ, ਕਈ ਲੋਕ ਸਾਡੇ ਦਰਸ਼ਕ ਵੀ ਕਹਿ ਸਕਦੇ ਆ ਵੀ ਉਹ ਕਾਂਗਰਸ ਪਾਰਟੀ ਦਾ ਹਿੱਸਾ ਆ ਤਾਂ ਅਸੀਂ ਸਪਸ਼ਟ ਕਰਦੇ ਹਾਂ ਵੀ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜੇ ਸੁਖਪਾਲ ਸਿੰਘ ਖਹਿਰਾ ਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਹੈ ਪੰਜਾਬ ਦੀ ਗੱਲ ਕਰਨ ਦੇ ਲਈ ਜਦੋਂ ਤੱਕ ਉਹ ਕਾਂਗਰਸ ਪਾਰਟੀ ਦਾ ਹਿੱਸਾ ਹੈ। ਇਹ ਸੁਖਪਾਲ ਸਿੰਘ ਖਹਿਰਾ ਨੂੰ ਤੇ ਹੋਰ ਜਿਹੜੇ ਲੋਕ ਪੰਜਾਬ ਪ੍ਰਸਤ ਹੈਗੇ ਆ ਤਾਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਇਸ ਗਲਬੇ ਚੋਂ ਇੰਡੀਅਨ ਐਸਟੈਬਲਿਸ਼ਮੈਂਟ ਦੀਆਂ ਪਾਰਟੀਆਂ ਦੇ ਗਲਬੇ ਚੋਂ ਨਿਕਲ ਕੇ ਪੰਜਾਬ ਪੱਖੀ ਸਿਆਸਤ ਖੜੀ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਇੱਕ ਭਰਮ ਵਜੋਂ ਜੁੜੇ ਸੀ, ਜਿਹੜੇ ਤਾਂ ਹੁਣ ਆਪਣੇ ਇੰਟਰਸਟ ਆਪਣੇ ਮਫਾਦ ਪੂਰੇ ਕਰਨ ਲਈ ਜੁੜੇ ਹੋਏ ਆ ਜਾਂ ਉਹਨਾਂ ਦੀ ਬੇੜੀ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਨਹੀਂ ਹਟਾ ਸਕਦੇ। ਪਰ ਜਿਹੜੇ ਇੱਕ ਭਰਮ ਵਜੋਂ ਜੁੜੇ ਸੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਭਰਮ ਜ਼ਰੂਰ ਟੁੱਟਿਆ ਹੋਊਗਾ ਤੇ ਉਹਨਾਂ ਨੂੰ ਵੀ ਇਹਦੇ ਵਿੱਚੋਂ ਬਾਹਰ ਨਿਕਲ ਕੇ ਤੇ ਜਿਹੜੀ ਪੰਜਾਬ ਪੱਖੀ ਸਿਆਸਤ ਆ ਉਹ ਖੜੀ ਕਰਨ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ। ਜੀ ਬਿਲਕੁਲ, ਇਹਦੇ ਵਿੱਚ ਸਾਰੇ ਦੇ ਵਿੱਚ ਮੈਂ ਇੱਕ ਹੋਰ ਪੁਆਇੰਟ ਐਡ ਕਰਦਾ ਜਾਵਾਂ। ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਕਿਵੇਂ ਸਟੇਟ ਦੇ ਏਜੰਡੇ ਦੇ ਵਿੱਚ ਫਿੱਟ ਬੈਠਦੀ ਹੈ, ਮਤਲਬ ਉਹਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਸਾਡੇ ਦਰਸ਼ਕਾਂ ਤੱਕ ਹਾਲਾਂਕਿ ਅਸੀਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ ਵੀ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਸ਼ੁਰੂਆਤ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਖੜੀ ਕੀਤੀ ਗਈ ਕਾਂਗਰਸ ਦੀ ਸਰਕਾਰ ਦੇ ਖਿਲਾਫ
ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ, ਉਹਦੇ ਵਿੱਚ ਫਿਰ ਰਾਮਲੀਲਾ ਮੈਦਾਨ ਦੇ ਵਿੱਚ ਕਿਵੇਂ ਉਹ ਅੰਨਾ ਹਜ਼ਾਰੇ ਦਾ ਸਾਰਾ ਇੱਕ ਪੂਰਾ ਰਚਿਆ ਗਿਆ ਅਡੰਬਰ, ਤੇ ਉਹਦੇ ਵਿੱਚ ਉੱਥੇ ਕੈਮਰਿਆਂ ਤੋਂ ਲੈ ਕੇ ਮੀਡੀਆ ਦੀ ਜਿਹੜੀ ਕਵਰੇਜ ਸੀ ਉਹਨੂੰ ਕਿਵੇਂ ਪ੍ਰਚਾਰਿਆ ਗਿਆ, ਉਹਦੇ ਪਿੱਛੇ ਉਹਦੀ ਜਿਹੜੀ ਸਾਰੀ ਫੰਡਿੰਗ ਸੀ ਉਹ ਮੀਡੀਆ ਦੇ ਹਵਾਲੇ ਨਾਲ ਹੋਵੇ। ਮਤਲਬ ਇਹ ਔਨ ਰੈਕਰਡ ਹੈ, ਹੁਣ ਇਹ ਗੱਲ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਛਪ ਚੁੱਕੀਆਂ ਨੇ। ਉਸ ਸਾਰੇ ਅੰਦੋਲਨ ਨੂੰ ਕਹਿ ਲਓ, ਉਸ ਸਾਰੇ ਮੋਰਚੇ ਦੀ ਜਿਹੜੀ ਫੰਡਿੰਗ ਸੀ ਉਹ ਕੀਤੀ ਗਈ ਸੀ ਵਿਵੇਕਾਨੰਦ ਫਾਊਂਡੇਸ਼ਨ ਵੱਲੋਂ। ਵਿਵੇਕਾਨੰਦ ਫਾਊਂਡੇਸ਼ਨ ਦਾ ਜਦੋਂ ਤੁਸੀਂ ਜਾ ਕੇ ਦੇਖਦੇ ਹੋ, ਉਹ ਸਿੱਧੀ RSS ਨਾਲ ਤੇ ਜਿਹੜੇ ਹਿੰਦੂਤਵੀ ਹੈਗੇ ਆ ਉਹਨਾਂ ਦੇ ਨਾਲ ਜਾ ਕੇ ਜੁੜਦੀ ਹੈ। ਅਜੀਤ ਡੋਵਲ ਵਿਵੇਕਾਨੰਦ ਫਾਊਂਡੇਸ਼ਨ ਦਾ ਸਿੱਧਾ ਪਾਰਟ ਹੈਗੇ ਆ। ਸੋ ਇਹ ਗੱਲ ਮਤਲਬ ਕਲੀਅਰ ਕਰਦੀ ਹੈ ਸਾਨੂੰ ਕਿ ਭਾਈ ਇਹਦੀ ਆਮ ਆਦਮੀ ਪਾਰਟੀ ਦੀ ਜਿੱਥੋਂ ਸ਼ੁਰੂਆਤ ਹੋਈ ਹੈ, ਜਿਹੜੀ ਇਹਨਾਂ ਦੀ ਜੜ ਹੈ, ਜਿੱਥੋਂ ਇਹ ਨਿਕਲੇ ਆ, ਉਹ ਕੀ ਪ੍ਰੋਜੈਕਟ ਲੈ ਕੇ ਨਿਕਲਿਆ, ਕਿਵੇਂ ਇਹਨਾਂ ਨੂੰ ਲੋਕਾਂ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ, ਕਿਵੇਂ ਸ਼ੁਰੂਆਤ ਹੋਈ ਹੈ ਤੇ ਉਹ ਤੋਂ ਬਾਅਦ ਕੀ ਏਜੰਡਾ ਦਿੱਤਾ ਗਿਆ। ਸੋ ਇਹ ਗੱਲ ਇੱਕ ਸਮਝਣ ਵਾਲੀ ਹੈ ਤੇ ਦੇਖਣ ਵਾਲੀ ਹੈ। ਸੋ ਇੱਥੇ ਹੀ ਸੁਖਵਿੰਦਰ ਸਿੰਘ ਜੀ, ਸਾਡੇ ਦਰਸ਼ਕਾਂ ਕੋਲੋਂ ਇੱਕ ਛੋਟੇ ਜਿਹੇ ਬ੍ਰੇਕ ਦੀ ਇਜਾਜ਼ਤ ਲਈਏ ਤੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਿਊਅਰਸ ਦੇ ਨਾਲ ਸਾਡਿਆਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕਰਕੇ ਹਟੇ ਹਾਂ ਭਾਰਤ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਸ ਬਾਰੇ, ਖਾਸ ਤੌਰ ਤੇ ਪੰਜਾਬ ਬਾਰੇ, ਹੁਣ ਅਸੀਂ ਥੋੜ੍ਹਾ ਜਿਹਾ ਦੇਖੀਏ ਵੀ ਇਸ ਸਿਸਟਮ ਨੂੰ ਚਲਾਇਆ ਕਿਵੇਂ ਜਾ ਰਿਹਾ ਹੈ। ਹੁਣ ਮਤਲਬ ਓਵਰਆਲ ਗੱਲ ਕਰਨੀ ਬਣਦੀ ਹੈ। ਅਸੀਂ ਗੱਲ ਕਰਾਂਗੇ ਇਸ ਦੇ ਵਿੱਚ ਜਿਹੜਾ ਗੌਤਮ ਅਡਾਨੀ ਆ, ਗੁਜਰਾਤ ਦਾ ਇੱਕ ਵੱਡਾ ਬਿਜ਼ਨਸਮੈਨ ਜਿਹੜਾ ਫੁੱਲੀ ਬੈਕ ਕਰਦੇ ਆ ਜਿਹੜੇ BJP ਨੂੰ, ਤੇ ਖਾਸ ਤੌਰ ਤੇ ਭਾਰਤ ਦੇ ਜਿਹੜੇ ਇਸ ਵਕਤ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ। ਇਹ ਉਸ ਸਮੇਂ ਦੀ ਸਾਂਝ ਹੈ ਇਹਨਾਂ ਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਨਰਿੰਦਰ ਮੋਦੀ ਤੇ ਉਹਨਾਂ ਨੇ ਮੁਸਲਮਾਨਾਂ ਦਾ ਘਾਣ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਗੌਤਮ ਅਡਾਨੀ ਦਾ ਰਾਈਜ਼ ਹੈ, ਉਹਨਾਂ ਦਾ ਐਮਪਾਇਰ ਰਾਈਜ਼ ਕੀਤਾ ਆ, ਅਡਾਨੀ ਐਮਪਾਇਰ, ਇਹ ਆਪਸ ਦੇ ਵਿੱਚ ਇਹਨਾਂ ਦੀ ਇਕੱਠੀ ਸਾਂਝ ਉਸ ਵਕਤ ਦੀ ਜਿਹੜੀ ਹੈ ਉਹ ਚੱਲੀ ਆਉਂਦੀ ਹੈ। ਅਸੀਂ ਦਹਾਕਿਆਂ ਤੱਕ ਦਾ ਸਮਾਂ, 3 ਦਹਾਕੇ ਪਿੱਛੇ ਤੱਕ ਜਾ ਕੇ ਇਹ ਸਾਰੇ ਪਾਰਟ ਨੂੰ ਦੇਖ ਸਕਦੇ ਹਾਂ। ਹੁਣ ਮਤਲਬ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਜਦੋਂ ਹਿੰਡਨਬਰਗ ਰਿਪੋਰਟ ਸਾਹਮਣੇ ਆਉਂਦੀ ਹੈ ਤੇ ਉਹਨਾਂ ਨੇ 2 ਖਾਸ ਤੌਰ ਤੇ ਜਿਹੜੇ ਇਲਜ਼ਾਮ ਲਾਏ ਗੌਤਮ ਅਡਾਨੀ ਤੇ ਇਹਨਾਂ ਦੀ ਕੰਪਨੀ ਦੇ ਉੱਤੇ ਕਿ ਜਿਹੜਾ ਅਡਾਨੀ ਗਰੁੱਪ ਹੈ ਇਹ ਸਟਾਕ ਮੈਨੀਪੂਲੇਸ਼ਨ ਵੀ ਕਰਦੇ ਆ ਐਂਡ ਐਟ ਦ ਸੇਮ ਟਾਈਮ ਜਿਹੜਾ ਬਾਏ ਲਾਜ਼ ਇਹਨਾਂ ਦੇ ਸ਼ੇਅਰ ਹੋਲਡਰ ਹੁੰਦੇ ਆ
75% ਤੱਕ ਤੁਸੀਂ ਸਟੇਕ ਆਪਣੀ ਕੰਪਨੀ ਦੇ ਵਿੱਚ ਰੱਖ ਸਕਦੇ ਹੁੰਦੇ ਹੋ। ਬਾਕੀ ਜਿਹੜੇ 25% ਹੈਗੇ ਆ ਉਹ ਤੁਹਾਨੂੰ ਪਬਲਿਕ ਦੇ ਵਿੱਚ ਰੱਖਣੇ ਪੈਂਦੇ ਆ, ਪਬਲਿਕ ਡੋਮੇਨ ਦੇ ਵਿੱਚ। ਤੇ ਉਹ ਵੀ ਇਹਨਾਂ ਨੇ ਉਹਦਾ ਸਿੱਧਾ ਇਲਜ਼ਾਮ ਸੀ, ਰੈਦਰ ਇਲਜ਼ਾਮ ਨਹੀਂ ਸੀ ਇਕੱਲਾ, ਉਹਨਾਂ ਨੇ ਬਾਈ ਨੇਮ ਜਿਹੜੀਆਂ ਸ਼ੈਲ ਕੰਪਨੀਜ਼ ਕੈਮਨ ਆਈਲੈਂਡਸ ਦੇ ਵਿੱਚ ਫਾਈਂਡ ਕੀਤੀਆਂ ਗਈਆਂ, ਉਹਨਾਂ ਕੰਪਨੀਜ਼ ਦਾ ਗੌਤਮ ਅਡਾਨੀ ਦੇ ਜਿਹੜੇ ਭਰਾ ਨੇ ਉਹਨਾਂ ਦੇ ਨਾਲ ਸੰਬੰਧ ਜੋੜ ਕੇ ਇਹ ਸਿੱਧਾ ਪ੍ਰੂਵ ਕੀਤਾ, ਸਾਬਤ ਕੀਤਾ ਕਿ ਇਹਨਾਂ ਨੇ ਜਿਹੜੇ ਲਾਜ਼ ਨੇ ਉਹ ਫਲਾਊਟ ਕੀਤੇ ਆ। ਹਾਲਾਂਕਿ ਉਹਦੇ ਤੇ ਪਹਿਲਾਂ ਜਿਹੜੀ ਭਾਰਤ ਦੀ ਰੈਗੂਲੇਟਰੀ ਬਾਡੀ ਹੈਗੀ ਹੈ ਸੈਬੀ, ਉਹਨੂੰ ਸੈਬੀ ਕਰਕੇ ਕਹਿੰਦੇ ਆ, ਤੇ ਉਹਦੀ ਜਿਹੜੀ ਫੁੱਲ ਫਾਰਮ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਉਹ ਵੀ ਪਹਿਲਾਂ ਤੋਂ ਹੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰ ਰਹੀ ਸੀ। ਤੇ ਹੁਣ ਮਤਲਬ ਜਦੋਂ ਇਹ ਸਾਰੀ ਗੱਲ ਪ੍ਰੂਵ ਹੋ ਜਾਂਦੀ ਹੈ ਇੱਕ ਹਿਸਾਬ ਦੇ ਨਾਲ ਪਬਲਿਕ ਡੋਮੇਨ ਦੇ ਵਿੱਚ, ਉਹ ਤੋਂ ਬਾਅਦ ਵੀ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ, ਜਿਹੜੀ ਸੈਬੀ ਇਨਵੈਸਟੀਗੇਸ਼ਨ ਕਰ ਰਹੀ ਹੈ, ਉਹਦੇ ਵਿੱਚ ਕੋਈ ਤੇਜ਼ੀ ਨਹੀਂ ਆਉਂਦੀ ਹੈਗੀ। ਗੱਲ ਸੁਪਰੀਮ ਕੋਰਟ ਤੱਕ ਪਹੁੰਚਦੀ ਹੈ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੁਣ ਸੁਪਰੀਮ ਕੋਰਟ ਨੇ ਸਿੱਧੀ ਜਿਹੜੀ ਗੱਲ ਹੈਗੀ ਹੈ, ਉਹਨੇ ਇਸ ਸੈਬੀ ਨੂੰ ਕਿਹਾ ਆ ਕਿ ਭਾਈ ਠੀਕ ਹੈ, ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਇਹਦੀ ਤੁਸੀਂ ਰਿਪੋਰਟ ਦਿਓ, ਤੇ ਜਿਸ ਹਿਸਾਬ ਨਾਲ ਵੀ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਉਹ ਮਤਲਬ ਅਸੀਂ ਉਸ ਦੇ ਉੱਤੇ ਇਹਨਾਂ ਨੇ ਸਹੀ ਪਾ ਦਿੱਤੀ ਹੈ ਸੁਪਰੀਮ ਕੋਰਟ ਨੇ। ਸੋ ਇਹ ਗੱਲ ਹੁਣ ਮਤਲਬ ਜੇ ਸੁਪਰੀਮ ਕੋਰਟ ਇਸ ਕਿਸਮ ਦੀ ਗੱਲ ਕਰਦਾ ਆ ਤੇ ਮਤਲਬ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਵੀ ਕੋਈ ਇਨਸਾਫ ਨਿਆਂ ਦੀ ਉਮੀਦ ਨਹੀਂ ਰੱਖ ਸਕਦੇ, ਜਾਂ ਕਿਸ ਬਿਨਾਂ ਦੇ ਉੱਤੇ ਜਿਹੜਾ ਇਹ ਪਾਰਟ ਹੈ, ਮਤਲਬ ਅਸੀਂ ਡੀਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ। ਮੈਂ ਥੋੜਾ ਜਿਹਾ ਜ਼ਰੂਰ ਅਸੀਂ ਜਿਹੜਾ ਮੋਦੀ ਤੇ ਅਡਾਨੀ ਦਾ ਆਪਸ ਦੇ ਵਿੱਚ ਜਿਹੜੀ ਸਾਂਝ ਹੈਗੀ ਹੈ, ਜਿਵੇਂ ਇਹ ਪੋਲਿਟਿਕਸ ਨੂੰ ਰਨ ਕਰਦੇ ਆ, ਉਹਦੇ ਉੱਤੇ ਵੀ ਚਰਚਾ ਕਰੀਏ, ਉਹਦੇ ਬਾਰੇ ਵੀ ਥੋੜਾ ਜਿਹਾ ਡੀਟੇਲ ਦੇ ਵਿੱਚ ਡਿਸਕਸ ਕਰੀਏ, ਤੇ ਨਾਲ ਹੀ ਨਾਲ ਜਿਹੜਾ ਇਹ ਸਾਰਾ ਕੇਸ ਹੈ ਹਿੰਡਨਬਰਗ ਕੇਸ, ਇਹ ਸਾਰਾ ਮਾਮਲੇ ਦੇ ਉੱਤੇ ਵੀ ਗੱਲ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ ਕੱਲ ਜਿਹੜਾ ਸੈਗਮੈਂਟ ਸੀ ਇੱਕ ਕੀਤਾ ਟਰਾਂਸਪੋਰਟਰਸ ਦੀ ਸਟ੍ਰਾਈਕ ਦੇ ਉੱਤੇ, ਉਹਦੇ ਵਿੱਚ ਹੀ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਮਤਲਬ ਇੱਕ ਪੋਲਿਸੀ ਕੀ ਆ, ਮਤਲਬ ਨਕਸ਼ਾ ਹੁੰਦਾ, ਰੋਡ ਮੈਪ ਕੀ ਆ ਜਿਹੜਾ ਹਿੰਦੂ ਸਟੇਟ ਦਾ ਸੋਸ਼ਲ ਤੇ ਇਕਨੋਮਿਕਲ ਮਾਡਲ ਆ। ਤਾਂ ਉਹਦੇ ਵਿੱਚ ਮਤਲਬ ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ ਆ, ਉਹਦਾ ਜਿਹੜਾ ਸੋਸ਼ਲ ਇਕਨੋਮਿਕਲ ਮਾਡਲ ਆ, ਉਹਦਾ ਇੱਕ ਰੋਡ ਮੈਪ ਆ, ਜਿਹਦੇ 'ਚ ਅਡਾਨੀ ਇੱਕ ਸਮਝ ਲਓ ਕੋਰਪੋਰੇਟ ਸੈਕਟਰ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਹਿੰਦੂ ਕੋਰਪੋਰੇਟ ਫੈਮਿਲੀ ਆ, ਤੇ ਨਾਲ ਮੋਦੀ ਨੂੰ ਅਸੀਂ ਦੇਖ ਰਹੇ ਹਾਂ ਕਿ ਉਹ ਪੋਲੀਟੀਕਲ ਲੀਡਰ ਆ ਉਸ ਸਾਰੇ ਸਿਸਟਮ ਦਾ, ਤੇ ਇਹਨਾਂ ਦਾ ਕਨੈਕਸ਼ਨ ਜਿਹੜਾ ਆ ਤੁਸੀਂ ਉਹ ਤੋਂ ਸਾਰਾ ਹੀ ਸੋਸ਼ੋ ਇਕਨੋਮਿਕ ਜਿਹੜਾ ਸੈਟਅਪ ਉਹਨੂੰ ਸਮਝ ਸਕਦੇ ਹੋ। ਕੱਲ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਉਹ ਜਿਹੜੀ ਸੁਸਾਇਟੀ ਆ ਉਹਦੇ ਜਿਹੜੀ ਸਮਾਲ ਮਤਲਬ ਹੋਲਡਿੰਗਸ ਨੇ ਪ੍ਰੋਪਰਟੀ ਦੀਆਂ, ਪ੍ਰੋਪਰਟੀ ਤੁਸੀਂ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਜ਼ਮੀਨ ਤੋਂ ਲੈ ਕੇ ਕੋਈ ਚੱਲ ਅਚਲ ਜਾਇਦਾਦ ਜਿਹੜੀ ਆ, ਜਿਹੜੀ ਤੁਹਾਨੂੰ ਵੈਲਥ ਦਾ ਵਸੀਲਾ ਹੋਵੇ, ਵੀ ਉਹਦੇ ਵਿੱਚ ਜਿਹੜੀ ਮਾਲਕੀ ਆ, ਛੋਟੀ ਮਾਲਕੀ ਆ, ਉਹਨੂੰ ਖਤਮ ਕਰਕੇ ਤੇ ਜਿਹੜੀ ਭਾਰਤ, ਕਿਉਂਕਿ ਦੁਨੀਆ ਦਾ ਅੱਜ ਮੈਨੂੰ ਲੱਗਦਾ ਚਾਈਨਾ ਨੂੰ ਵੀ ਜੇ ਮਤਲਬ ਪੂਰੇ ਅੰਕੜੇ ਸਾਹਮਣੇ ਆਉਣ ਤਾਂ ਪੋਪੂਲੇਸ਼ਨ ਵਾਈਜ਼ ਪਾਸ ਕਰ ਚੁੱਕਿਆ ਆ, ਤੇ ਉਹ ਦੁਨੀਆ ਦਾ ਇੱਕ ਵੱਡੀ ਜਿਹੜੀ ਆਬਾਦੀ ਦਾ ਹਿੱਸਾ ਆ, ਉਹਨੂੰ ਸਿੱਧਾ ਆਪਣਾ ਗੁਲਾਮ ਬਣਾਉਣਾ ਕਿ ਉਹ ਰੋਜੀ ਰੋਟੀ ਹਰ ਇੱਕ ਚੀਜ਼ ਲਈ ਤੁਹਾਡੇ ਤੇ ਡਿਪੈਂਡੈਂਟ ਹੋ ਜਾਣ। ਤੇ ਜਿੱਦਾਂ ਪੁਰਾਣੀਆਂ ਰਾਜਸ਼ਾਹੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜਾ ਰਾਜਾ ਤੇ ਪਰਜਾ, ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਤੋਂ ਆਉਂਦੀ ਆ, ਲੋਕ ਸਰਕਾਰ ਨੂੰ ਚੁਣਦੇ ਆ, ਅਲਟੀਮੇਟ ਪਾਵਰ ਮੰਨਿਆ ਜਾਂਦਾ ਡੈਮੋਕ੍ਰੇਸੀ 'ਚ ਕਿ ਲੋਕਾਂ ਦੇ ਹੱਥ 'ਚ ਆ, ਪਰਜਾ ਦੇ ਹੱਥ 'ਚ ਆ, ਲੋਕਾਈ ਦੇ ਹੱਥ 'ਚ ਆ। ਪਰ ਜਿਹੜੀਆਂ ਰਾਜਸ਼ਾਹੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਥੋਰੀਟੇਟਿਵ ਰਜੀਮ ਹੁੰਦੇ ਆ, ਉਹਨਾਂ ਦੇ ਵਿੱਚ ਲੋਕਾਂ ਦੇ ਹੱਥ 'ਚ ਕੁਝ ਨਹੀਂ ਹੁੰਦਾ। ਲੋਕ ਜਿਹੜੇ ਆ ਉਹ ਹਰ ਇੱਕ ਆਪਣੀ ਸਿਕਿਉਰਿਟੀ ਤੋਂ ਲੈ ਕੇ ਆਪਣੀ ਮਤਲਬ ਜਿਹੜੀਆਂ ਬੇਸਿਕ ਨੀਡਸ, ਰੋਟੀ ਤੱਕ ਜਿਹੜਾ ਆ ਉਹ ਰਾਜੇ ਦੇ ਉੱਤੇ ਜਾਂ ਜਿਹੜੀ ਅਥੋਰਿਟੀ ਹੁੰਦੀ ਆ ਉਹਦੇ ਤੇ ਡਿਪੈਂਡ ਕਰਦੇ ਹੁੰਦੇ ਆ। ਤੇ ਉਹ ਚੀਜ਼ ਨੂੰ ਲਾਗੂ ਕਰਨ ਦੇ ਲਈ, ਅਮਲ ਦੇ ਵਿੱਚ ਲਿਆਉਣ ਦੇ ਲਈ ਇਹ ਸਾਰੀ ਨੀਤੀ ਬਣਾਈ ਗਈ ਆ, ਜਿਹਦੇ ਚ ਅਡਾਨੀ ਵਰਗੇ ਜਿਹੜੇ ਲੋਕ ਨੇ ਇਹਨਾਂ ਨੂੰ ਮਤਲਬ ਅਲਟੀਮੇਟ ਮਾਲਕ ਹਰ ਇੱਕ ਪ੍ਰੋਪਰਟੀ ਦਾ ਬਣਾਉਣ ਦੀ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਹਿੰਡਨਬਰਗ ਦੀ ਰਿਪੋਰਟ ਸੀ ਤੇ ਅਡਾਨੀ ਦਾ ਜਿਹੜਾ ਸਾਰਾ ਉਹਦੇ ਤੇ ਚੱਲਿਆ, ਉਹਦੇ ਵਿੱਚ ਇੱਕ ਰਿਪੋਰਟ ਆ ਵਾਸ਼ਿੰਗਟਨ ਪੋਸਟ ਦੀ, ਉਹਦਾ ਇੱਕ ਸਬ ਹੈਡਿੰਗ ਆ ਜਿਹਦੇ ਚ ਉਹ ਕਹਿੰਦੇ ਆ ਕਿ ਵਾਟ ਆਰ ਅਡਾਨੀਜ਼ ਪੋਲੀਟੀਕਲ ਕਨੈਕਸ਼ਨਸ। ਤਾਂ ਹੁਣ ਇਹ ਗੱਲ ਬੜੀ ਕਲੀਅਰ ਕੱਟ ਜਿਹੜੀ ਮੈਂ ਗੱਲ ਕਹਿ ਰਿਹਾ ਹੁਣ ਸਮਝਾ ਦਿੰਦੀ ਆ। ਉਹ ਲਿਖਦੇ ਆ ਦਾ ਟਾਈਕੂਨ ਅਡਾਨੀ ਮੀਨ is seen as closer to Prime Minister Narendra Modi, who also hails from Gujarat state, than any other Indian billionaire.
Adani's corporate strategy has run in parallel with Modi's efforts to develop India's $3.2 trillion economy. ਵੀ ਜਿਹੜੇ ਮਤਲਬ ਜੋ ਇਹ ਇਕਨੋਮਿਕਲੀ ਐਸਟੈਬਲਿਸ਼ ਕਰਨਾ ਚਾਹੁੰਦੇ ਆ, ਜਿਹੜੀ ਨੀਤੀ ਆ ਉਹਦੇ ਪੈਰਲਲ ਹੀ ਅਡਾਨੀ ਦਾ ਐਮਪਾਇਰ ਆ ਜਿਹੜੀ ਉਹਦੀ ਨੀਤੀ ਚੱਲ ਰਹੀ ਆ ਜੀ। When Modi promised to bring reliable electricity to more Indians, Adani doubled down on coal-fired power production. ਜਿੱਦਾਂ ਮੋਦੀ ਨੇ ਕਿਹਾ ਵੀ ਅਸੀਂ ਮਤਲਬ ਹਰ ਘਰ ਤੱਕ ਬਿਜਲੀ ਪਹੁੰਚਾਵਾਂਗੇ ਤੇ ਰਿਲਾਇਬਲ ਜਿਹੜੀ ਇਲੈਕਟ੍ਰਿਸਿਟੀ ਆ, ਤਾਂ ਅਡਾਨੀ ਨੇ ਸਾਰੀਆਂ ਕੋਲ ਮਾਈਨਾਂ ਖਰੀਦ ਲਈਆਂ ਜੀ। The alignment extends to foreign affairs also. In 2021, Adani began construction of a major port facility in Sri Lanka. ਤਾਂ ਇਹਦੇ ਵਿੱਚ ਇਹ ਜਦੋਂ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਚੰਗੇ ਸੀ ਤਾਂ ਤੁਹਾਨੂੰ ਯਾਦ ਹੋਣਾ ਕਿ ਚਾਈਨਾ ਦਾ ਸ਼੍ਰੀਲੰਕਾ ਦੇ ਵਿੱਚ ਜਿਹੜਾ ਪ੍ਰਭਾਵ ਆ ਉਹਨੂੰ ਕਟੇਲ ਕਰਨ ਦੇ ਲਈ ਯੂਐਸ ਨੇ ਫੈਸਿਲਿਟੇਟ ਕੀਤਾ ਆ ਇੰਡੀਆ ਨੂੰ ਵੀ ਇੱਕ ਪੋਰਟ ਜਿਹੜਾ ਆ ਉੱਥੇ ਬਣਾਉਣ ਦੇ ਲਈ ਸ਼੍ਰੀਲੰਕਾ ਦੇ ਵਿੱਚ ਉਹਨੂੰ ਮਤਲਬ ਨਵਾਂ ਪੋਰਟ ਬਣਾਇਆ ਜਾਵੇ। ਤੇ ਉਹ ਜਿਹੜਾ ਪੋਰਟ ਆ ਉਹਦੀ ਨਿਰਮਾਣ ਦਾ ਜਿਹੜਾ ਸਾਰਾ ਠੇਕਾ ਆ ਉਹ ਇੰਡੀਆ ਤੇ ਯੂਐਸ ਦਾ ਉਹ ਇੱਕ ਪ੍ਰੋਜੈਕਟ ਆ ਜਿਹਦੇ ਵਿੱਚ ਉਹ ਸਾਰਾ ਠੇਕਾ ਅਡਾਨੀ ਨੂੰ ਦਿੱਤਾ ਗਿਆ ਤੇ ਉਹਦੇ ਲਈ ਕਾਫੀ ਵੱਡੀ ਫੰਡਿੰਗ ਕਈ ਸੌ ਮਿਲੀਅਨ ਡਾਲਰ ਦੀ ਆ ਉਹ ਯੂਐਸ ਵੱਲੋਂ ਅਡਾਨੀ ਨੂੰ ਦਿੱਤੀ ਵੀ ਜਾ ਰਹੀ ਆ। ਤੇ ਜਿਹਦੇ ਵਿੱਚ ਇਹ ਵੀ ਜ਼ਿਕਰ ਹੋਇਆ ਸੀ ਜਦੋਂ ਇਹ ਫੰਡਿੰਗ ਦਿੱਤੀ ਜਾ ਰਹੀ ਸੀ, ਕਿਉਂਕਿ ਹਿਡਨਬਰਗ ਦੀ ਰਿਪੋਰਟ ਆ ਗਈ ਸੀ ਕਿ ਇਹ ਜਿਹੜੀ ਕੰਪਨੀ ਆ ਅਡਾਨੀ ਦੀ ਇਹ ਮਤਲਬ ਕਰਪਸ਼ਨ ਕਰ ਰਹੀ ਆ ਤੇ ਇਹਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਉਹਦੇ ਵਿੱਚ ਇਹ ਹੋਇਆ ਸੀ ਕਿ ਕਿਉਂਕਿ ਯੂਐਸ ਦੀ ਨੇ ਉਹ ਕਿਹਾ ਸੀ ਕਿ ਇਸ ਪ੍ਰੋਜੈਕਟ ਦੇ ਨਾਲ ਇਸ ਜਿਹੜੀ ਰਿਪੋਰਟ ਆ ਉਹਦਾ ਕੋਈ ਸੰਬੰਧ ਨਹੀਂ ਤੇ ਉਹ ਫੰਡਿੰਗ ਜਿਹੜੀ ਆ ਉਹ ਕੰਟੀਨਿਊ ਹੋਈ ਸੀ। ਪਰ ਮਤਲਬ ਜਿਹੜੇ ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਵੀ ਜਿੰਨੇ ਇੰਡੀਆ ਨਾਲ ਰਿਲੇਟਡ ਪ੍ਰੋਜੈਕਟਸ ਆ ਮੋਦੀ ਗਵਰਨਮੈਂਟ ਦੇ, ਉਹਦੇ ਵਿੱਚ ਵੀ ਸਭ ਤੋਂ ਵੱਡਾ ਪਾਰਟਨਰ ਅਡਾਨੀ ਆ ਜੀ। Officials from both countries said the plan was encouraged by the Modi government, which wants to curb Chinese influence in the island nation. Whether building expressways or upgrading data centers, Adani can be counted on to provide money, infrastructure or expertise, whatever the policy priority. Indian ਐਸਟੈਬਲਿਸ਼ਮੈਂਟ ਦਾ ਪਿਛਲੇ 3-4 ਸਾਲਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਸੀ ਸੜਕਾਂ ਬਣਾਉਣ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ ਉਹਦੇ ਵਿੱਚ ਜਿਹੜਾ ਪੈਸਾ ਆ ਉਹ ਅਡਾਨੀ ਦਾ ਲੱਗਿਆ ਤੇ ਉਹਦੇ ਇਵਜ ਦੇ ਵਿੱਚ ਜਿੰਨਾ ਇੰਡੀਅਨ ਪਬਲਿਕ ਸੈਕਟਰ ਵੀ ਸੀ ਉਹਨੂੰ ਪ੍ਰਾਈਵੇਟ ਕਰਕੇ ਉਹ ਅਡਾਨੀ ਨੂੰ ਵੇਚਿਆ ਜਾ ਰਿਹਾ। ਉਹ ਭਾਵੇਂ ਏਅਰਪੋਰਟ ਹੋਣ, ਭਾਵੇਂ ਉਹ ਸੀ ਪੋਰਟ ਹੋਣ, ਭਾਵੇਂ ਉਹ ਰੇਲ ਗੱਡੀਆਂ ਤੱਕ ਦੀ ਗੱਲ ਹੋਵੇ। ਤਾਂ ਇਹ ਜਿਹੜਾ ਮਤਲਬ ਇਹਨਾਂ ਦਾ ਅਲਾਇੰਸ ਆ ਜਿਹਦੀ ਤੁਸੀਂ ਕਹਿੰਦੇ ਹੋ ਜਿਹਦੀ ਜੜ ਗੁਜਰਾਤ 'ਚ ਲੱਗੀ ਆ ਤੇ ਅਡਾਨੀ ਦੀ ਜਿਹੜੀ ਇਹ ਚੜਾਈ ਆ ਵੀ ਇਹਦੀ ਕਰਪਸ਼ਨ ਕੋਈ ਅੱਜ ਦੀ ਨਹੀਂ। ਤੁਸੀਂ ਜਿਹੜੀ ਹਿਡਨਬਰਗ ਦੀ ਰਿਪੋਰਟ ਆ ਉਹਦੇ ਵਿੱਚ ਜਦੋਂ ਅਸੀਂ ਇਹਨੂੰ ਡਿਟੇਲ 'ਚ ਪੜ੍ਹਦੇ ਆ ਤਾਂ ਅਡਾਨੀ ਦੇ ਉੱਤੇ ਇਲਜ਼ਾਮ ਇਹ ਲੱਗੇ ਆ ਵੀ ਇੰਡੀਆ ਦੀ ਰੈਗੂਲੇਟਰੀ ਜਿਹੜੀ ਬੋਡੀ ਆ ਇਹ ਸਾਰੇ ਸ਼ੇਅਰ ਮਾਰਕੀਟ ਦੀ ਉਹਦਾ ਇਹ ਨਿਯਮ ਆ ਕਿ 25% ਜਿਵੇਂ ਤੁਸੀਂ ਦੱਸਿਆ ਕਿ ਪਬਲਿਕ ਸੈਕਟਰ ਦੇ ਵਿੱਚ ਜਿਹੜੀ ਤੁਹਾਡੀ ਇਕੁਇਟੀ ਆ ਤੁਹਾਡੇ ਸ਼ੇਅਰਸ ਨੇ ਉਹ ਪਬਲਿਕ ਸੈਕਟਰ 'ਚ ਹੋਣੇ ਚਾਹੀਦੇ ਆ। ਮਤਲਬ ਤੁਸੀਂ ਇਹ ਨਹੀਂ ਕਿ ਸਾਰਾ ਪੈਸਾ ਜਿਹੜਾ ਸ਼ੇਅਰ ਆ ਉਹ ਤੁਹਾਡੇ ਆਪਣੇ ਬੰਦਿਆਂ ਦੇ ਹੱਥ 'ਚ ਹੋਵੇ, ਤੁਸੀਂ ਤਾਂ ਕਿ ਉਹਨੂੰ ਮਤਲਬ ਆਪ ਖੁਦ ਮੈਨੀਪੂਲੇਟ ਕਰ ਸਕੋ ਸ਼ੇਅਰਾਂ ਦੀ ਕੀਮਤ ਨੂੰ। ਤੇ ਪਰ ਇਹਨਾਂ ਨੇ ਕੀ ਕੀਤਾ ਆ ਇਹ ਮਤਲਬ ਬਾਹਰਲੇ ਕੁਝ ਮੌਰੀਸ਼ੀਅਸ ਵਰਗੇ ਜਿਹੜੀਆਂ ਕੰਟਰੀਜ਼ ਨੇ ਜਿਹੜੀਆਂ ਕਿ ਫੈਸਿਲਿਟੀ ਪ੍ਰੋਵਾਈਡ ਕਰਦੀਆਂ ਜਿਹਨਾਂ ਨੂੰ ਟੈਕਸ ਹੈਵਨਸ ਕਹਿੰਦੇ ਆ ਤੇ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਅਡਾਨੀ ਦਾ ਜਿਹੜਾ ਟੱਬਰ ਆ ਉਹਦੇ ਵਿੱਚ ਉਹਦੇ ਭਰਾ ਉਹਦਾ ਸਾਲਾ ਮਤਲਬ ਇਹ ਸਾਰੇ ਮਿਲ ਕੇ ਜਿਹੜੇ ਆ ਇਹਨਾਂ ਨੇ ਕੁਛ ਇਹੋ ਜਿਹੀਆਂ ਕੰਪਨੀਜ਼ ਖੋਲੀਆਂ ਹੋਈਆਂ ਜਿਹਦੇ ਵਿੱਚ ਮਤਲਬ ਉਹ ਪੈਸੇ ਦਾ ਲੈਣ ਦੇਣ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਸੌਖੀ ਭਾਸ਼ਾ 'ਚ ਉਹਨੂੰ ਸਮਝਣਾ ਹੋਵੇ ਤਾਂ ਮਤਲਬ ਇੱਕ ਫੇਕ ਸਿਸਟਮ ਕ੍ਰੀਏਟ ਕੀਤਾ ਹੋਇਆ ਜਿਹਦੇ ਨਾਲ ਅਡਾਨੀ ਦੇ ਜਿਹੜੇ ਸ਼ੇਅਰ ਨੇ ਉਹਦੀਆਂ ਕੰਪਨੀਆਂ ਦੇ ਉਹ ਬਹੁਤ ਤੇਜ਼ੀ ਨਾਲ ਗਰੋ ਕੀਤੇ ਆ। ਵੀ ਉਹ ਜਿਹੜੀ ਹਿਡਨਬਰਗ ਦੀ ਰਿਪੋਰਟ ਸੀ ਉਹੀ ਕਹਿ ਰਹੇ ਸੀ ਵੀ ਇਹ ਜਿਹੜੀ ਮਤਲਬ ਜੋ ਇਹ ਸਾਰਾ ਕੁਛ ਕੀਤਾ ਜਾ ਰਿਹਾ ਇਹ ਰੈਗੂਲੇਸ਼ਨਸ ਦੇ ਮੁਤਾਬਕ ਨਹੀਂ ਆ ਤੇ ਜਿਹੜੇ ਇਹ ਮਤਲਬ ਅਡਾਨੀ ਦੀ ਫੈਮਿਲੀ ਆ ਉਹ ਮਤਲਬ ਆਪਣੀਆਂ ਫੇਕ ਕੰਪਨੀਜ਼ ਦੇ ਰਾਹੀਂ ਮਤਲਬ ਇਹ ਸ਼ੇਅਰਾਂ ਦੀ ਖਰੀਦੋ ਫਰੋਖਤ ਕਰਦੇ ਆ ਤੇ ਉਹਦੇ ਨਾਲ ਮਤਲਬ ਜਿਹੜੀ ਸ਼ੇਅਰ ਮਾਰਕੀਟ ਦੇ ਉੱਤੇ ਉਹ ਪ੍ਰਭਾਵ ਪਾਉਂਦੇ ਆ। ਤੇ ਇਹਦੇ 'ਚ ਅਡਾਨੀ ਦੇ ਭਰਾਵਾਂ ਬਾਰੇ ਗੱਲ ਹੋਈ ਸੀ ਵੀ ਜਿਹੜਾ ਅਡਾਨੀ ਦਾ ਛੋਟਾ ਭਰਾ ਆ ਰਾਜੇਸ਼ ਅਡਾਨੀ ਜਿਹਦੇ ਬਾਰੇ ਉਹ ਹਿਡਨਬਰਗ ਦੀ ਰਿਪੋਰਟ ਕਹਿੰਦੀ ਆ ਕਿ ਜਿਹੜਾ ਮੈਨੇਜਿੰਗ ਡਾਇਰੈਕਟਰ ਆਫ ਅਡਾਨੀ ਐਕਸਪੋਰਟਸ was one of several family members accused by investigators of playing a central planning and consultation role in a diamond trading import export scheme around 2000-2005 ਵੀ ਜਿਹੜੇ ਇਹਦੇ ਭਰਾ ਨੇ ਜਿਹੜੇ ਮਤਲਬ ਅਡਾਨੀ ਦੇ ਉਹਨਾਂ ਦੇ ਉੱਤੇ
ਮਤਲਬ ਕਿਉਂਕਿ ਇਹ ਲਗਭਗ 1990s ਦੇ ਮਿਡਲ ਤੋਂ ਇਹਨਾਂ ਦਾ ਐਮਪਾਇਰ ਖੜਾ ਹੋਣਾ ਸ਼ੁਰੂ ਹੋਇਆ। ਵੀ ਪਹਿਲਾਂ ਹੀ ਛੋਟਾ ਜਿਹਾ ਕੰਮ ਹੁੰਦਾ ਸੀ, ਕੋਈ ਬਹੁਤ ਇਹਨਾਂ ਦਾ ਇੰਪੋਰਟ ਐਕਸਪੋਰਟ ਦਾ ਇਹ ਕੰਮ ਕਰਦੇ ਸੀ, ਤੇ ਸਟਾਰਟਿੰਗ ਦੇ ਵਿੱਚ ਇਹਨਾਂ ਦਾ ਕੰਮ ਸੀ ਪਲਾਸਟਿਕ ਤੇ ਡਾਇਮੰਡ ਦਾ। ਤੇ ਕਿਉਂਕਿ ਗੁਜਰਾਤ ਦੇ ਵਿੱਚ ਡਾਇਮੰਡ ਦੀ ਇੱਕ ਕਾਫੀ ਵੱਡੀ ਮਾਰਕੀਟ ਆ, ਤੇ ਉਹਦੇ ਵਿੱਚ ਉਸ ਇੰਪੋਰਟ ਐਕਸਪੋਰਟ ਦੇ ਵਿੱਚ ਇਹਨਾਂ ਨੇ ਇੰਨੇ ਕੁ ਘਪਲੇ ਕੀਤੇ ਜਿਹਦੇ ਵਿੱਚ ਇਹਦਾ ਜਿਹੜਾ ਭਰਾ ਆ ਉਹ ਮਤਲਬ ਅਕਿਊਜ਼ ਵੀ ਹੋਏ ਆ ਵੀ ਜਿਹਦੇ ਚ ਕਸਟਮਸ ਦੀ ਜਿੰਨੀਆਂ ਰੈਗੂਲੇਸ਼ਨਸ ਨੇ ਉਹਨਾਂ ਨੂੰ ਤੋੜਨ ਦੇ ਕੰਮ ਕੀਤੇ ਇਹਨਾਂ ਨੇ, ਜਾਂ ਟੈਕਸ ਬਚਾਉਣ ਦੇ ਕੰਮ ਕੀਤੇ। ਤਾਂ ਕੋਈ ਨਵੀਂ ਗੱਲ ਨਹੀਂ ਜਿਹੜੀ ਹਿਡਨਬਰਗ ਦੀ ਰਿਪੋਰਟ ਆਈ ਆ ਵੀ ਇਹ ਮਤਲਬ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਸਾਰਾ ਟੱਬਰ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਅਡਾਨੀ ਦੀਆਂ ਜਿੰਨੀਆਂ ਕੰਪਨੀਜ਼ ਆ ਇੱਕ ਫੈਮਿਲੀ ਬਿਜ਼ਨਸ ਆ, ਵੀ ਇਹ ਕੋਈ ਪਬਲਿਕ ਸੈਕਟਰ ਦੇ ਵਿੱਚ ਹੋਰ ਕਿਸੇ ਦੀ ਬਾਹਰੀ ਦਖਲਅੰਦਾਜ਼ੀ ਨਹੀਂ ਬਹੁਤੀ ਹੋਣ ਦਿੰਦੇ। ਤੇ ਉਹ ਮਤਲਬ ਜਿਵੇਂ ਇੱਕ ਮਾਹਰ ਬੰਦੇ ਹੁੰਦੇ ਆ ਹਨਾ, ਮਤਲਬ ਜਿਹੜਾ ਇਹ ਬਿਜ਼ਨਸ ਸੈਕਟਰ ਆ ਇਹਦੇ ਵਿੱਚ ਜਿਹੜਾ ਕ੍ਰਾਈਮ ਆ ਉਹਦੇ ਮਾਹਰ ਬੰਦੇ ਹੁੰਦੇ ਆ, ਉਹ ਇਹ ਸਾਰੇ ਹੈਗੇ ਆ, ਜਿਹਦੇ ਵਿੱਚ ਇਹਨਾਂ ਨੇ ਫਿਰ ਮਤਲਬ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਰੂਪ ਚ ਮੋਦੀ ਮਤਲਬ ਸੁਪਰੀਮ ਪਾਵਰ ਮਿਲ ਗਈ ਸਾਰੀ ਇੰਡੀਆ ਦੀ ਮਾਰਕੀਟ ਦੀ। ਤੇ ਉਹ ਇਹਨਾਂ ਦਾ ਸਾਥੀ ਸੀ, ਉਹ ਇੱਥੋਂ ਤੱਕ ਸਾਥੀ ਕਿਹਾ ਜਾਂਦਾ ਵੀ ਜਦੋਂ ਮੋਦੀ ਨੇ ਉੱਥੇ ਮੁਸਲਮਾਨਾਂ ਦਾ ਜੈਨੋਸਾਈਡ ਕਰਵਾਇਆ ਗੁਜਰਾਤ 'ਚ, ਤਾਂ ਉਹ ਮਤਲਬ ਉਸ ਟਾਈਮ ਜਿੰਨਾ ਗੁਜਰਾਤ ਦਾ ਕੋਰਪੋਰੇਟ ਸਾਰਾ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸੀ ਹਨਾ, ਇਹ ਘਰਾਣੇ ਸੀ ਉੱਥੋਂ ਦੇ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਮੋਦੀ ਦਾ ਸਾਥ ਦਿੱਤਾ ਉਹਦੇ ਇਸ ਜ਼ੁਲਮ ਦੇ ਵਿੱਚ ਜਾਂ ਉਹਦੇ ਲਈ ਆਵਾਜ਼ ਬਣਿਆ ਉਹ ਅਡਾਨੀ ਸੀ। ਤਾਂ ਉਦੋਂ ਦਾ ਵੀ ਮਤਲਬ ਇਹਨਾਂ ਦਾ ਜਿਹੜਾ ਰਿਲੇਸ਼ਨ ਆ, ਜਿਹੜਾ ਉਹਦਾ ਮਤਲਬ ਹਾਰਡ ਹਿੰਦੂਤਵ ਆ, ਜਿਹੜੀ ਪੋਲੀਟੀਕਲ ਆਈਡੀਓਲੋਜੀ ਆ ਅਡਾਨੀ ਦੀ, ਉਹ ਵੀ ਸਾਰੀਆਂ ਗੱਲਾਂ ਮੈਟਰ ਕਰਦੀਆਂ, ਜਿਹਦੇ ਕਰਕੇ ਮੋਦੀ ਦੀ ਰਜੀਮ ਦੇ ਵਿੱਚ ਅਡਾਨੀ ਇਸ ਟਾਈਮ ਏਸ਼ੀਆ ਦਾ ਮਤਲਬ ਸਭ ਤੋਂ ਅਮੀਰ ਬੰਦਿਆਂ ਚੋਂ ਇੱਕ ਆ। ਤੇ ਉਹਦੀ ਜਿਹੜੀ ਗਰੋਥ ਹੋਈ ਆ ਲਗਭਗ 100% ਦੇ ਕਰੀਬ ਉਹਦੀ ਗਰੋਥ ਆ ਜਿਹੜੀ ਉਹ ਪਿਛਲੇ 3 ਸਾਲਾਂ ਚ ਹੋਈ ਆ ਮੋਦੀ ਦੇ ਰਜੀਮ ਦੇ ਵਿੱਚ। ਤਾਂ ਉਹਦਾ ਅਲਟੀਮੇਟ ਜਿਹੜਾ ਮਤਲਬ ਇਹਦਾ ਉਹ ਚਾਹੁੰਦੇ ਕੀ ਆ, ਉਹ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਉਹ ਇਹੀ ਆ ਵੀ ਇੱਕ ਇਹੋ ਜਿਹਾ ਸੋਸ਼ੀਓ ਇਕਨੋਮਿਕ ਸਟਰਕਚਰ ਬਿਲਡ ਕਰਨਾ ਇੰਡੀਆ ਦੇ ਵਿੱਚ, ਜਿਹਦੇ ਵਿੱਚ ਮਤਲਬ ਜਿਹੜੀ ਸਾਰੀ ਹੋਲਡਿੰਗ ਆ ਪ੍ਰੋਪਰਟੀ ਦੀ ਉਹ ਇਹਨਾਂ ਬੰਦਿਆਂ ਦੇ ਹੱਥ 'ਚ ਦੇਣੀ। ਤੇ ਫੇਰ ਮਤਲਬ ਜਿਹੜੇ ਆਮ ਲੋਕ, ਉਹ ਭਾਵੇਂ ਕੱਲ ਵੀ ਮੈਂ ਗੱਲ ਕੀਤੀ ਸੀ, ਉਹ ਸਿੱਖ ਹੋਣ, ਉਹ ਮੁਸਲਮਾਨ ਹੋਣ, ਈਸਾਈ ਹੋਣ, ਹਿੰਦੂ ਹੋਣ, ਕੋਈ ਵੀ ਹੋਵੇ, ਵੀ ਉਹਨਾਂ ਦੀ ਡਿਗਨਿਟੀ ਜਿਹੜੀ ਆ ਉਹ ਮਤਲਬ ਉਹ ਇਹਨਾਂ ਦੇ ਹੱਥ 'ਚ ਹੋਣੀ ਆ। ਜਿਹੜੇ ਇਹ ਲੋਕ ਨੇ, ਜਿਵੇਂ ਚਾਹੇ ਉਹ ਮੋਦੀ ਅੱਜ ਕੱਲ ਚਿਹਰਾ ਕੋਈ ਹੋਰ ਹੋ ਸਕਦਾ, ਅੱਜ ਅਡਾਨੀ ਆ, ਕੱਲ ਅਡਾਨੀ ਦਾ ਮੁੰਡਾ ਹੋ ਸਕਦਾ, ਕੋਈ ਵੀ ਹੋ ਸਕਦਾ, ਪਰ ਉਹ ਮਤਲਬ ਇਹ ਕੁਛ ਲੋਕਾਂ ਦੇ ਹੱਥਾਂ ਦੇ ਵਿੱਚ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਸਮਝ ਲਓ ਵੀ ਵੈਸੇ ਵੀ ਅੱਜ ਇੱਕ ਹੋਰ ਵੱਡਾ ਅਖਬਾਰ ਆ ਉਹਦੇ ਵਿੱਚ ਇਹ ਖਬਰ ਲੱਗੀ ਸੀ ਕਿ 2024 ਦੇ ਵਿੱਚ ਡੈਮੋਕ੍ਰੇਸੀ ਦਾ ਵੱਡਾ ਟੈਸਟ ਹੋਣ ਜਾ ਰਿਹਾ ਤੇ ਇੰਡੀਆ ਦੇ ਵਿੱਚ। ਤਾਂ ਮੈਨੂੰ ਲੱਗਦਾ ਵੀ ਉਹ ਡੈਮੋਕ੍ਰੇਸੀ ਦੇ ਟੈਸਟ ਦੇ ਵਿੱਚ ਆਲਰੇਡੀ ਡੈਮੋਕ੍ਰੇਸੀ ਫੇਲ ਹੋ ਚੁੱਕੀ ਆ ਇੰਡੀਆ ਦੇ ਵਿੱਚ, ਤੇ ਇਹ ਕਹਿਣ ਨੂੰ ਹੁਣ ਡੈਮੋਕ੍ਰੇਸੀ ਰਹਿ ਗਈ ਆ, ਬਲਕਿ ਹੌਲੀ ਹੌਲੀ ਜਿਹੜਾ ਇੰਡੀਅਨ ਸਟੈਬਲਿਸ਼ਮੈਂਟ ਆ ਪੂਰੀ ਤਰ੍ਹਾਂ ਆਪਣੇ ਜਿਹੜਾ ਹਿੰਦੂ ਰਾਸ਼ਟਰ ਦਾ ਉਹਦਾ ਆਈਡੀਆ ਆ ਉਹਨੂੰ ਲਾਗੂ ਕਰ ਰਹੀ ਆ। ਤੇ ਉਹਦਾ ਅਸਰ ਸਿਰਫ ਅਸੀਂ ਦੇਖਦੇ ਮਾਈਨੋਰਿਟੀਜ਼ ਤੇ ਨਹੀਂ, ਉਹਦਾ ਅਸਰ ਸਮਾਜ ਦੇ ਹਰ ਹਿੱਸੇ ਤੇ ਪੈਣਾ ਆ। ਤੇ ਜਿਹੜੀ ਇਕੋਨਮੀ ਆ ਭਾਰਤ ਦੀ ਇਸ ਟਾਈਮ ਉਸ ਖਿੱਤੇ ਦੀ, ਉਹਦੇ ਤੇ ਵੀ ਜਿਹੜਾ ਵੱਡਾ ਅਸਰ ਉਹਦਾ ਦੇਖ ਰਹੇ ਆ ਕਿ ਸਾਰੀ ਜਿਹੜੀ ਵੈਲਥ ਆ ਉਹ ਇਹਨਾਂ ਲੋਟੂ ਲੋਕਾਂ ਦੇ ਕਬਜ਼ੇ 'ਚ ਜਾ ਰਹੀ ਆ। ਵੀ ਉਹ ਲੋਕ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਦੇ ਲੋਕ ਗੁਲਾਮ ਹੋਣਗੇ ਹਿੰਦੂ ਰਾਸ਼ਟਰ 'ਚ, ਮੈਂ ਕਹਿੰਦਾ ਕਿ ਹਰ ਬੰਦਾ ਜਿਹੜਾ ਆਈਡੀਆ ਹਿੰਦੂ ਰਾਸ਼ਟਰ ਦਾ ਲੈ ਕੇ ਆ ਰਹੇ ਆ ਉਹਦੇ 'ਚ ਹਰ ਬੰਦਾ, ਹਰ ਮਨੁੱਖ, ਆਮ ਬੰਦਾ ਜਿਹੜਾ ਆ ਉਹ ਇਹਨਾਂ ਲੋਕਾਂ ਦਾ ਗੁਲਾਮ ਹੋਊਗਾ। ਬਿਲਕੁਲ, ਇਹ ਮਤਲਬ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ। ਤੇ ਜਿਹੜਾ ਅਸੀਂ ਕੇਸ ਅੱਜ ਡਿਸਕਸ ਕਰ ਰਹੇ ਹਾਂ ਅਡਾਨੀ ਤੇ ਇਹਦਾ ਜਿਹੜੀ ਬੀਜੇਪੀ ਜਾਂ ਨਰਿੰਦਰ ਮੋਦੀ ਦਾ ਨੈਕਸਸ ਹੈ, ਇਹ ਤੁਸੀਂ ਬੜਾ ਤਰੀਕੇ ਨਾਲ ਐਕਸਪਲੇਨ ਕੀਤਾ ਪਿੱਛੇ ਤੱਕ ਜਾਂਦਿਆਂ ਵੀ ਭਾਈ ਇਹ ਕਿਸ ਕਿਸਮ ਦਾ ਇਹਨਾਂ ਨੇ ਬਣਾਇਆ ਹੋਇਆ ਆਪਣਾ ਜਾਲ, ਤੇ ਉਹ ਕਿਵੇਂ ਅੱਗੇ ਵਧੇ ਆ। ਜਿਹੜਾ ਇਹਨਾਂ ਦਾ ਰਾਈਜ਼ ਹੈ ਹੁਣ ਐਮਪਾਇਰ ਖੜਾ ਹੋਇਆ, ਉਹਦੇ ਵਿੱਚ ਹੁਣ ਮਤਲਬ ਕੱਲਾ ਇਹ ਨਹੀਂ ਹੈਗਾ, ਪੋਲੀਟੀਕਲ ਪਾਵਰ ਆਉਣ ਦੇ ਨਾਲ ਇਹਨਾਂ ਨੇ ਜੁਡੀਸ਼ਰੀ ਤੱਕ ਜਿਹੜੀ ਇਨਫਲੂਐਂਸ ਹੈਗੀ ਹੈ ਉਹ ਪਹੁੰਚੀ ਹੋਈ ਹੈ। ਹੁਣ ਅੱਜ ਜਦੋਂ ਜਿਹੜੀ ਸੈਬੀ ਹੈ ਉਹ ਰਿਪੋਰਟ ਕਰਦੀ ਹੈ 2020 ਤੋਂ ਅਕਤੂਬਰ 2020 ਤੋਂ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਸਾਰੇ ਮਾਮਲੇ ਦੇ ਵਿੱਚ ਚੱਲ ਰਹੀ ਹੈ। ਮੇਰੇ ਖਿਆਲ 23 ਕਿ 25 ਮਾਮਲੇ ਜਿਹੜੇ ਹੈਗੇ ਆ ਉਹਨਾਂ ਨੇ ਰਜਿਸਟਰ ਕੀਤੇ ਹੋਏ ਆ ਜਿਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। 25 ਕੀਤੇ ਹੋਏ ਆ, 23 ਦੇ ਵਿੱਚ ਇਨਵੈਸਟੀਗੇਸ਼ਨ ਕਰ ਲਈ ਹੈ, ਉਹਦੀ ਰਿਪੋਰਟ ਅਦਾਲਤ ਨੂੰ ਦੇ ਦਿੱਤੀ ਹੈ, ਪਰ 2 ਮਾਮਲਿਆਂ ਤੇ ਉਡੀਕ ਕੀਤੀ ਜਾ ਰਹੀ ਹੈ ਇਸ ਅਥਾਰਟੀ ਵੱਲੋਂ ਕਿ ਜੀ ਸਾਨੂੰ ਜਿਹੜਾ
ਹੋਰ ਐਵੀਡੈਂਸ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਚਾਹੀਦੇ ਆ, ਜਿਹਦੇ ਕਰਕੇ ਰਿਪੋਰਟ ਕਨਕਲੂਸਿਵ ਨਹੀਂ ਹੈਗੀ। ਤੇ ਉਹ ਰਿਪੋਰਟ ਦੇ ਉੱਤੇ ਸੁਪਰੀਮ ਕੋਰਟ ਬੈਠੀ ਹੈ, ਦੱਬ ਕੇ ਬੈਠੀ ਹੋਈ ਹੈ, ਨਾ ਉਹ ਪਬਲਿਕ ਕੀਤੀ ਜਾ ਰਹੀ ਹੈ ਤੇ ਨਾ ਉਹਦੇ ਤੇ ਅੱਗੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਹ ਸੈਬੀ ਨੂੰ ਹੀ ਅਥਾਰਟੀ ਮੁੜ ਕੇ ਦੇ ਦਿੱਤੀ ਗਈ ਹੈ ਕਿ ਜੀ ਤੁਸੀਂ ਇਨਵੈਸਟੀਗੇਟ ਕਰੋ। ਹਾਲਾਂਕਿ ਜਿਹੜੇ ਉਹ 2 ਕੇਸਿਸ ਹੈਗੇ ਆ ਉਹਦੀ ਜਾਣਕਾਰੀ ਸਾਰੀ ਹਿੰਡਨਬਰਗ ਰਿਪੋਰਟ ਤੇ ਇੱਕ ਹੋਰ ਇਨਵੈਸਟੀਗੇਟਿਵ ਅਥਾਰਟੀ ਹੈ ਇੰਡੀਆ ਦੀ ਹੀ ਆਪਣੀ, ਜਿਨ੍ਹਾਂ ਨੇ ਉਹ ਇਨਫੋਰਮੇਸ਼ਨ ਹਿੰਡਨਬਰਗ ਰਿਪੋਰਟ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਤੇ ਉਹਨਾਂ ਨੇ ਉਹ ਲਿੰਕ ਜੋੜ ਦਿੱਤਾ ਆ ਅਡਾਨੀ ਦੀ ਫੈਮਿਲੀ ਦੇ ਨਾਲ, ਜਿਹੜਾ ਕਿ ਹੁਣ ਪਬਲਿਕ ਡੋਮੇਨ ਦੇ ਵਿੱਚ ਇੱਕ ਪਬਲਿਕ ਪਰਸੈਪਸ਼ਨ ਵੀ ਬਣਿਆ ਹੋਇਆ। ਪਰ ਸੁਪਰੀਮ ਕੋਰਟ ਉਸ ਗੱਲ ਨੂੰ ਦਰਕਿਨਾਰ ਕਰ ਰਹੀ ਹੈ ਤੇ ਉਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੈਗੀ ਹੈ। ਸੋ ਫਿਰ ਮਤਲਬ ਜਿਹੜਾ ਇੰਡੀਆ ਦਾ ਸਿਸਟਮ ਹੈ ਉਹਦੇ ਤੋਂ ਕੀ ਸਮਝਿਆ ਜਾਵੇ ਕਿ ਕਿਵੇਂ ਇਹ ਕਿਸੇ ਨਤੀਜੇ ਤੱਕ ਪਹੁੰਚ ਸਕਦਾ, ਜਿੱਥੇ ਇੱਕ ਪਾਸੇ ਸੂਮੋਟੋ ਨੋਟਿਸ ਲੈ ਕੇ ਅਧਿਕਾਰ ਹੁੰਦਾ ਕੋਰਟ ਦੇ ਕੋਲ ਕਿ ਉਹ ਕਿਸੇ ਮਾਮਲੇ ਦੇ ਵਿੱਚ ਜੰਪ ਇਨ ਕਰੇ ਤੇ ਇੰਟਰਵੀਨ ਕਰਕੇ ਉਹਨੂੰ ਕਿਸੇ ਕਨਕਲੂਸਿਵ ਮੰਤਕੀ ਅੰਜਾਮ ਤੱਕ ਲੈ ਕੇ ਜਾਵੇ। ਤੇ ਇਸ ਮਾਮਲੇ ਦੇ ਵਿੱਚ ਜਦੋਂ ਫੈਕਟਸ ਜਿਹੜੇ ਹੈਗੇ ਆ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਹੋਣ, ਪਰ ਫਿਰ ਵੀ ਤੁਸੀਂ ਜਿਹੜੀਆਂ ਕਾਨੂੰਨ ਦੀਆਂ ਜਿਹੜੇ ਜ਼ਿਗਜ਼ੈਗ ਹੁੰਦੇ ਆ ਜਾਂ ਜਿਹੜੇ ਲੂਪ ਹੋਲਸ ਹੁੰਦੇ ਆ ਉਹਨਾਂ ਨੂੰ ਵਰਤ ਕੇ ਤੁਸੀਂ ਉਹਨੂੰ ਉੱਥੇ ਕੀ ਟਿਕਾ ਕੇ ਰੱਖੋ। ਸੋ ਇਹ ਸਿੱਧੀ ਜਿਹੜੀ ਬੇਈਮਾਨੀ ਹੈ ਉਹ ਨਜ਼ਰ ਆਉਂਦੀ ਆ ਵੀ ਹੁਣ ਅਦਾਲਤਾਂ ਵੀ ਉਸ ਪਾਰਟ ਤੋਂ ਬਚੀਆਂ ਨਹੀਂ ਹੋਈਆਂ, ਜਿਹੜਾ ਪਾਰਟ ਇਸ ਵਕਤ ਭਾਰਤ ਦੇ ਵਿੱਚ ਜਿਹੜਾ ਜਾਲ ਇਹ ਹਿੰਦੂਤਵਾ ਦਾ ਬਣਿਆ ਹੋਇਆ। ਇਹ ਇੱਕ ਬਹੁਤ ਅਹਿਮ ਗੱਲ ਆ ਇੱਥੇ ਸਮਝਣ ਵਾਲੀ, ਕਿਉਂਕਿ ਸਾਡੇ ਵਿੱਚ ਵੀ ਅਸੀਂ ਆਪ ਜਦੋਂ ਗੱਲ ਕਰਦੇ ਹਾਂ, ਅਸੀਂ ਕੱਲ ਵੀ ਡਿਸਕਸ ਕੀਤਾ ਸੀ, ਸਾਡੇ ਨਾਲ ਜਦੋਂ ਕੋਈ ਵਧੀਕੀ ਹੁੰਦੀ ਹੈ, ਅਸੀਂ ਕੋਈ ਕੇਸ ਅੱਗੇ ਪਰਸਿਊ ਕਰਨਾ ਹੁੰਦਾ, ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਹੋਰ ਸਾਰੇ ਮਾਮਲੇ ਨੇ, ਤੇ ਅਸੀਂ ਉਸੇ ਸਿਸਟਮ ਦੇ ਵਿੱਚ ਜਾ ਕੇ ਜਾਂ ਉੱਥੋਂ ਅਸੀਂ ਇਨਸਾਫ ਲੱਭਣ ਦੀ ਗੱਲ ਕਰਦੇ ਹਾਂ ਕਿ ਜੀ ਅਸੀਂ CBI ਤੋਂ ਜਾਂਚ ਕਰਵਾ ਲਈਏ, ਅਸੀਂ ਉੱਪਰ ਤੱਕ ਪਹੁੰਚ ਕਰ ਲਈਏ, ਅਸੀਂ ਸੁਪਰੀਮ ਕੋਰਟ ਤੱਕ ਚਲੇ ਜਾਈਏ। ਵੀ ਭਾਈ ਇਹ ਗੱਲ ਸਮਝਣ ਵਾਲੀ ਹੈ ਕਿ ਇਸ ਵਕਤ ਜਿਹੜਾ ਸਾਰਾ ਹੀ ਸਿਸਟਮ ਹੈ ਉਹ ਕੱਲਾ ਕਰਪਟ ਨਹੀਂ, ਉਹ ਬਹੁਤ ਹੱਦ ਤੱਕ ਇੱਕ ਅਤ ਦਰਜੇ ਤੱਕ ਬਾਇਸਡ ਹੈ ਅਗੇਂਸਟ ਮਾਈਨੋਰਿਟੀਜ਼, ਖਾਸ ਤੌਰ ਤੇ ਸਿੱਖਾਂ ਨੂੰ ਲੈ ਕੇ। ਇਹ ਗੱਲ ਸਾਨੂੰ ਸਮਝਣ ਵਾਲੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਹੁਣ ਬਣੇ ਹੋਏ ਆ, ਅਸੀਂ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਦਾ 22 ਜਨਵਰੀ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਨੌਗਰੇਸ਼ਨ ਦਾ, ਉਸ ਹਵਾਲੇ ਨਾਲ ਦੇਖ ਰਹੇ ਹਾਂ ਕਿ ਇਹਨਾਂ ਨੇ ਹਿੰਦੂਤਵਾ ਦਾ ਆਲਰੇਡੀ ਜਿਹੜਾ ਐਲਾਨ ਹੈ ਜਾਂ ਇਹ ਕਹਿ ਲਓ ਚੋਣਾਂ ਦਾ ਬਿਗਲ ਵਜਾ ਕੇ ਉੱਥੋਂ ਇਹਨਾਂ ਨੇ 2024 ਦੀਆਂ ਚੋਣਾਂ ਵੀ ਜਿੱਤਣੀਆਂ ਨੇ, ਤੇ ਜਿੱਤਣ ਤੋਂ ਬਾਅਦ ਇਸ ਕਿਸਮ ਦਾ ਜਿਹੜਾ ਪਾਰਟ ਹੈ ਉਹ ਗਲਬਾ ਇੰਨਾ ਕੁ ਜ਼ਿਆਦਾ ਮਜ਼ਬੂਤ ਹੋ ਜਾਊਗਾ ਕਿ ਭਾਈ ਉਹ ਤੋੜਿਆ ਨਹੀਂ ਜਾ ਸਕਣਾ ਹੈਗਾ। ਇਹ ਗੱਲ ਸਾਨੂੰ ਸਮਝਣ ਵਾਲੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਮਸਲਾ ਇਹ ਹੈ ਵੀ ਜੇ ਸਿੱਖਾਂ ਦੇ ਪਰਸਪੈਕਟਿਵ ਤੋਂ ਦੇਖਣਾ ਵੀ ਇੱਕ ਸਿੱਖ ਇਹ ਸਾਰੀ ਖੇਡ ਨੂੰ ਕਿਵੇਂ ਸਮਝੇ, ਤਾਂ ਉਹਦੇ 'ਚ ਇਹ ਆ ਵੀ ਜਿਹੜਾ ਅਡਾਨੀ ਤੇ ਮੋਦੀ ਵਾਲਾ ਇਹ ਮਾਮਲਾ ਆ ਸਾਰਾ, ਉਹਦੇ 'ਚ ਅਸੀਂ ਦੇਖਿਆ ਵੀ ਰਾਹੁਲ ਗਾਂਧੀ ਹੋਵੇ ਜਾਂ ਕਾਂਗਰਸ ਹੋਵੇ, ਉਹ ਕਾਫੀ ਅਟੈਕ ਉਹਨਾਂ ਨੇ ਅਡਾਨੀ ਤੇ ਕੀਤਾ ਆ। ਉਹ ਹੁਣ ਜਿੰਨੀ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਲਿਟੀਗੇਸ਼ਨਸ ਪਈਆਂ ਸੀ, ਇਹ ਵੀ ਜਿਹੜਾ ਇੱਕ ਇੰਡੀਆ ਦਾ ਇੱਕੋ ਹਿੱਸਾ ਆ ਜਿਹੜਾ ਆਪਣੇ ਆਪ ਨੂੰ ਮਤਲਬ ਜਿਹਨੂੰ ਇੰਡੀਅਨ ਹੋਣ ਤੇ ਕੋਈ ਸਮੱਸਿਆ ਨਹੀਂ ਆ, ਮਤਲਬ ਜਿਹੜਾ ਇੰਡੀਅਨ ਨੈਸ਼ਨਲਿਸਟ ਆ, ਉਹ ਲੋਕ ਜਿਹੜੇ ਆ ਉਹਨਾਂ ਦੀ ਜਿਹੜੀ ਵਿਦਿਨ ਦਾ ਇੰਡੀਅਨ ਨੈਸ਼ਨਲਿਜ਼ਮ ਦੇ ਫਰੇਮਵਰਕ ਦੇ ਵਿੱਚ ਜਿਹੜੀ ਇੱਕ ਲੜਾਈ ਹੁੰਦੀ ਆ ਸੱਤਾ ਦੀ, ਤਾਕਤ ਦੀ, ਇਹ ਉਹਦਾ ਹਿੱਸਾ ਆ ਵੀ ਜਿਹਦੇ ਵਿੱਚ ਉਹ ਅਡਾਨੀ ਦਾ ਵਿਰੋਧ ਕਰਦੇ ਆ। ਕਿਉਂਕਿ ਜਿਹੜੀ ਮੋਦੀ ਦੀ ਓਪੋਜੀਸ਼ਨ ਆ ਜਾਂ BJP ਦੀ ਓਪੋਜੀਸ਼ਨ ਆ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਇਹ ਗੱਠਜੋੜ ਆ ਮੋਦੀ ਤੇ ਅਡਾਨੀ ਦਾ, ਜਿਹੜਾ ਇਹਨਾਂ ਦਾ ਆਈਡੀਆ ਆ ਇੰਡੀਅਨ ਨੈਸ਼ਨਲਿਜ਼ਮ ਦਾ ਜਾਂ ਉੱਥੇ ਸੱਤਾ ਚਲਾਉਣ ਦਾ, ਹੈ ਨਾ, ਵੀ ਉਹ ਸਾਡੀ ਸਪੇਸ ਬਿਲਕੁਲ ਇਹ ਖਤਮ ਕਰ ਰਹੇ ਆ। ਤੇ ਮਤਲਬ ਇਸ ਕਰਕੇ ਉਹ ਆਪਣੀ ਸੱਤਾ ਦੇ ਲਈ ਇਹਨਾਂ ਦੇ ਉੱਤੇ ਅਟੈਕ ਕਰਦੇ ਆ ਤੇ ਉਹ ਲੜਦੇ ਆ ਜੀ। ਤੇ ਦੂਜਾ ਇੱਕ ਇਹਦੇ 'ਚ ਪਹਿਲੂ ਆ ਵੀ ਜਿਹੜੀ ਇਹ ਪੋਲਿਸੀ ਲੈ ਕੇ ਆ ਰਹੇ ਆ, ਮਤਲਬ ਇਸ ਤੋਂ ਪਹਿਲਾਂ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੀ ਪੋਲਿਸੀ ਅਸੀਂ ਕਾਂਗਰਸ ਦੀ ਦੇਖੀ ਆ, ਤਾਂ ਉਹ ਮਤਲਬ ਉਹਦੇ ਵਿੱਚ ਇੱਕ ਹੋਰ ਵੱਡੇ ਸੈਕਸ਼ਨ ਦੇ ਲਈ ਮਤਲਬ ਸੱਤਾ ਹੰਢਾਉਣ ਦੀ ਸਪੇਸ ਸੀ ਵੀ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਉਹਨਾਂ ਦਾ ਟਾਰਗੇਟ ਮਾਈਨੋਰਿਟੀਜ਼ ਦੇ ਉੱਤੇ ਜ਼ੁਲਮ ਕਰਨਾ ਜ਼ਰੂਰ ਰਿਹਾ, ਪਰ ਉਹਨਾਂ ਨੇ ਮਤਲਬ ਜਿਹੜੀ ਡਿਸਟਰੀਬਿਊਸ਼ਨ ਆ ਅਸੀਂ ਕਹੀਏ ਵੀ ਸੱਤਾ ਦੀ, ਹੈ ਨਾ, ਉਹਦੇ 'ਚ ਕਾਫੀ ਜ਼ਿਆਦਾ ਸਟੇਕ ਹੋਲਡਰ ਸਾਨੂੰ ਨਜ਼ਰ ਆਉਂਦੇ ਆ ਪਾਵਰ ਦੇ। ਪਰ
ਜਿਹੜਾ ਇਹ ਰਜੀਮ ਆ, ਪ੍ਰੈਜ਼ੈਂਟ ਰਜੀਮ ਆ, ਜਾਂ ਜਿੱਧਰ ਨੂੰ ਇੰਡੀਆ ਹੁਣ ਵੱਧ ਰਿਹਾ ਆ, ਉਹ ਸਾਰੇ ਦੇ ਵਿੱਚ ਜਿਹੜੇ ਪਾਵਰ ਦੇ ਸਟੇਕ ਹੋਲਡਰ ਆ ਉਹ ਹੋਰ ਜ਼ਿਆਦਾ, ਉਹਨਾਂ ਦੀ ਗਿਣਤੀ ਬਿਲਕੁਲ ਤੁਸੀਂ ਕਹਿ ਲਓ ਵੀ ਮਤਲਬ ਪੋਟਿਆਂ ਤੇ ਗਿਣਨ ਵਾਲੀ ਰਹਿ ਗਈ ਆ, ਜਿਹਦੇ ਵਿੱਚ ਜਿਹੜੇ ਉਹ ਬਾਕੀ ਸਾਰੇ ਪਾਵਰ ਦੇ ਸਟੇਕ ਹੋਲਡਰ ਸੀ ਜਿਨ੍ਹਾਂ ਦੇ ਥੱਲੋਂ ਪਾਵਰ ਜਾ ਰਹੀ ਆ, ਉਹ ਹੁਣ ਰਿਐਕਟ ਕਰ ਰਹੇ ਆ। ਤੇ ਇਹ ਉਹਨਾਂ ਦੀ, ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਘਰ ਦੇ ਅੰਦਰ ਦੀ ਇੱਕ ਤਰ੍ਹਾਂ ਦੀ ਲੜਾਈ ਆ। ਪਰ ਇਹਦਾ ਜਿਹੜਾ ਇੱਕ ਆਮ ਲੋਕਾਂ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਵੀ ਇਹਦੇ ਨਾਲ ਜੇ ਅਸੀਂ ਇੱਕ ਤਸੱਵਰ ਕਰ ਲਈਏ ਵੀ ਸਿੱਖ ਸੋਵਰੇਨਿਟੀ ਵਾਲੀ ਗੱਲ ਨਾ ਵੀ ਕਰੀਏ, ਵੀ ਭਾਰਤ ਦਾ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਆ ਜਾਂ ਇੰਡੀਅਨ ਸਿਸਟਮ ਆ, ਉਹਦੀ ਜਿਹੜੀ ਟੈਰੀਟਰੀ ਆ, ਉਹਦੇ ਵਿੱਚ ਜਿਹੜੇ ਰਹਿ ਰਹੇ ਲੋਕ ਆ, ਵੀ ਉਹਨਾਂ ਲੋਕਾਂ ਦੀ ਜਿਹੜਾ ਇੰਡੀਅਨ ਆ ਕੋਈ, ਉਹਦੀ ਵੀ ਜਿਹੜੀ ਆ ਮਤਲਬ ਜਿਹੜੀ ਉਹਦੀ ਡਿਗਨਿਟੀ ਆ ਜਾਂ ਜਿਹੜੀ ਉਹਦੀ ਆਜ਼ਾਦੀ ਆ, ਇੱਕ ਸਿਟੀਜ਼ਨ ਦੀ ਆਜ਼ਾਦੀ ਆ ਜਿਹੜੀ, ਹੈ ਨਾ, ਵੀ ਉਹ ਵੀ ਕੰਪਰੋਮਾਈਜ਼ ਹੋ ਰਹੀ ਆ ਜਿਹੋ ਜਿਹੀ ਐਸਟੈਬਲਿਸ਼ਮੈਂਟ ਇਹ ਬਣਾ ਰਹੇ ਆ। ਮੋਦੀ ਤੇ ਅਡਾਨੀ ਜਾਂ ਇਹਨਾਂ ਦਾ ਜਿਹੜਾ ਸਾਰਾ ਇਹ ਗਠਜੋੜ ਆ, ਜਿਹਦਾ ਅਸੀਂ ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਆ, ਵੀ ਜਿਹੜੀ ਉਹ ਸਾਰੀ ਚੀਜ਼ ਬਣ ਰਹੀ ਆ, ਸਾਡੇ ਸਾਹਮਣੇ ਆਉਣ ਵੱਲ ਨੂੰ ਤਿਆਰ ਆ। ਪਰ ਜਦੋਂ ਮਸਲਾ ਆਉਂਦਾ ਸਿੱਖਾਂ ਦਾ ਜਾਂ ਮਸਲਾ ਆਉਂਦਾ ਕਿਸੇ ਘੱਟ ਗਿਣਤੀ ਕੌਮੀਅਤ ਦਾ, ਹੈ ਨਾ, ਵੀ ਹੁਣ ਸਿੱਖਾਂ ਦੀ ਸਪੈਸੀਫਿਕਲੀ ਗੱਲ ਕਰੀਏ ਤਾਂ ਉਦੋਂ ਕੀ ਹੁੰਦਾ ਵੀ ਜਿਹੜੇ ਲੋਕ ਹੁਣ ਅਡਾਨੀ ਦਾ ਵਿਰੋਧ ਵੀ ਕਰ ਰਹੇ ਆ ਜੀ, ਉਹ ਵੀ ਮਤਲਬ ਫਿਰ ਸਿੱਖਾਂ ਨੂੰ, ਮਤਲਬ ਸਿੱਖਾਂ ਦੇ ਮਸਲੇ ਦੇ ਵਿੱਚ ਇਹ ਸਾਰੇ ਇੱਕ ਹੋ ਜਾਂਦੇ ਆ। ਜਦੋਂ ਸਿੱਖ ਆਪਣੇ ਰਾਈਟਸ ਦੀ ਗੱਲ ਕਰਦੇ ਆ, ਫਿਰ ਉਹਨਾਂ ਦੇ ਰਾਈਟਸ ਨੂੰ ਜਦੋਂ ਦਬਾਉਣ ਦੀ ਗੱਲ ਹੁੰਦੀ ਆ, ਫਿਰ ਇਹ ਸਾਰੇ ਇੱਕ ਹੋ ਜਾਂਦੇ ਆ। ਤੇ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਪੋਲੀਟੀਕਲ ਵੈਂਡੇਟਾ ਦੇ ਮਾਮਲੇ 'ਚ ਕਰਕੇ ਹਟਿਆ, ਵੀ ਅੱਜ ਉਹ ਜਦੋਂ ਤਾਂ ਆਪਣੇ ਇੱਕ ਦੂਜੇ ਦੇ ਖਿਲਾਫ ਲੜਦੇ ਆ ਜਾਂ ਕਾਨੂੰਨ ਦੀ ਗਲਤ ਵਰਤੋਂ ਕਰਦੇ ਆ, ਪੁਲਿਸ ਦੀ ਗਲਤ ਵਰਤੋਂ ਕਰਦੇ ਆ, ਫਿਰ ਉਹ ਰੌਲਾ ਪਾਉਂਦੇ ਆ ਜੀ ਪੁਲਿਸ ਦੇਖੋ, ਪੁਲਿਸ ਦੀ ਗਲਤ ਵਰਤੋਂ ਹੋ ਰਹੀ ਆ, ਏਜੰਸੀਜ਼ ਦੀ ਗਲਤ ਵਰਤੋਂ ਹੋ ਰਹੀ ਆ। ਤੇ ਜਦੋਂ ਸਿੱਖਾਂ ਦੇ ਮਾਮਲੇ ਦੇ ਵਿੱਚ ਹੁੰਦੀ ਆ, ਉਦੋਂ ਇਹ ਕਿਉਂ ਨਹੀਂ ਬੋਲਦੇ? ਮਸਲਾ ਇਹ ਹੈ ਵੀ ਜਿਹੜੀ ਅੱਜ ਕਾਂਗਰਸ ਜਿਹੜੀ ਆ ਉਹ ਡੈਮੋਕ੍ਰੈਟਿਕ ਇੰਸਟੀਚਿਊਟਸ ਨੂੰ ਬਚਾਉਣ ਦੀ ਗੱਲ ਕਰ ਰਹੀ ਆ, ਡੈਮੋਕ੍ਰੈਟਿਕ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਗੱਲ ਕਰ ਰਹੀ ਆ। ਉਹਨੇ ਕਿਹੜੀਆਂ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਰੱਖੀਆਂ ਆਪਣੇ ਰਜੀਮਸ ਦੇ ਵਿੱਚ? ਵੀ ਤੁਸੀਂ ਇੱਕ ਮਾਈਨੋਰਿਟੀ ਜਿਹੜੀ ਆ ਉਹਦਾ ਫੁੱਲ ਫਲਾਈਡ ਜੈਨੋਸਾਈਡ ਕੀਤਾ ਤੁਸੀਂ, ਮਤਲਬ। ਤੇ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਮਤਲਬ ਜਿਹੜੀ ਮਤਲਬ ਕਾਂਗਰਸ ਜਿਹੜੀ ਆ ਉਹ ਕਿਵੇਂ ਭਾਜਪਾ ਨੂੰ ਇਹ ਗੱਲ ਕਹਿ ਸਕਦੀ ਹੈ ਜਾਂ ਕਟਹਿਰੇ 'ਚ ਖੜਾ ਕਰ ਸਕਦੀ ਹੈ ਮੁਸਲਮਾਨਾਂ ਦੇ ਕਤਲੇਆਮ ਲਈ, ਜਿਹਨੇ ਖੁਦ ਇੱਕ ਮਾਈਨੋਰਿਟੀ ਦਾ ਕਤਲੇਆਮ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ। ਤਾਂ ਮਤਲਬ ਇਹ ਆ ਵੀ ਜਦੋਂ ਤੁਸੀਂ ਪੋਲੀਟਿਕਸ ਨੂੰ ਸਿੱਖਾਂ ਨੇ ਸਮਝਣਾ ਆ ਤਾਂ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਕੌਣ ਕਿਹਦੇ ਨਾਲ ਲੜ ਰਿਹਾ ਹੈ। ਤੇ ਮਤਲਬ ਹਰ ਇੱਕ ਜਿਹੜਾ ਆ ਮਤਲਬ ਇੱਥੇ ਕੈਟੇਗਰਾਈਜੇਸ਼ਨ ਹੋਈ ਹੁੰਦੀ ਹੈ ਪੋਲੀਟਿਕਸ ਦੇ ਵਿੱਚ। ਤਾਂ ਇਹ ਗੱਲ ਜਿਹੜੀ ਆ ਵੀ ਅਡਾਨੀ ਤੇ ਮੋਦੀ ਜਿਹੜਾ ਸਾਰਾ ਅਸੀਂ ਹਿਡਨਬਰਗ ਦੀ ਰਿਪੋਰਟ ਜਾਂ ਸੁਪਰੀਮ ਕੋਰਟ ਦੀ ਪਹੁੰਚ ਦਾ ਮਾਮਲਾ ਦੇਖ ਰਹੇ ਆ ਵੀ ਉਹਦੇ ਵਿੱਚ, ਪਰ ਮਸਲਾ ਇਹ ਆ ਵੀ ਹੁਣ ਇੰਨੀ ਕੁ ਕਰਪਟ ਹੋ ਚੁੱਕੀ ਆ ਇਹ ਸਾਰੀ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ, ਉਹਦੇ ਜਿੰਨੇ ਵੱਖ-ਵੱਖ ਉਹਦੇ ਇੰਸਟੀਚਿਊਟ ਨੇ, ਉਹ ਇੰਨੇ ਕੁ ਕਰਪਟ ਹੋ ਚੁੱਕੇ ਆ, ਸਿੱਖਾਂ ਦੇ ਉੱਤੇ ਜ਼ੁਲਮ ਕਰਦੇ, ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਦੇ, ਵੀ ਉਹਨਾਂ ਦੇ ਅੰਦਰ ਜਿਹੜੀਆਂ ਬੇਸਿਕ ਫਾਊਂਡੇਸ਼ਨਸ ਹੁੰਦੀਆਂ ਨੇ ਡੈਮੋਕ੍ਰੈਟਿਕ ਇੰਸਟੀਚਿਊਟਸ ਦੀਆਂ, ਉਹ ਉਹਨਾਂ ਦੇ ਅੰਦਰ ਬਚੀਆਂ ਹੀ ਨਹੀਂ। ਜਿਹੜੇ ਉਹਨਾਂ ਦੇ ਕਰੈਕਟਰ ਹੁੰਦੇ ਆ ਉਹ ਉਹਨਾਂ ਦੇ ਅੰਦਰ ਬਚੇ ਹੀ ਨਹੀਂ। ਤਾਂ ਅੱਜ ਜਦੋਂ ਮਤਲਬ ਸਿੱਖਾਂ ਦੀ ਵਾਰ ਇੰਨੇ ਜ਼ਿਆਦਾ ਤੁਸੀਂ ਉਹਨਾਂ ਦੇ ਅੰਦਰ ਕਰਪਸ਼ਨ ਲੈ ਆਏ, ਤਾਂ ਅੱਜ ਉਹ ਕਰਪਸ਼ਨ ਜਿਹੜੀ ਆ ਤੁਹਾਡੇ ਜਿਹੜੇ ਅੰਦਰੂਨੀ ਮਾਮਲੇ ਹੁੰਦੇ ਆ, ਮਤਲਬ ਸਿੱਖ ਤਾਂ ਬਾਹਰ ਹੀ ਆ ਨਾ, ਤੇ ਜਿਹੜੇ ਤੁਹਾਡੇ ਅੰਦਰੂਨੀ ਮਾਮਲੇ ਹੁੰਦੇ ਆ, ਤੁਹਾਡਾ ਅੰਦਰੂਨੀ ਐਡਮਿਨਿਸਟ੍ਰੇਸ਼ਨ ਆ, ਉਹਦੇ 'ਚ ਵੀ ਉਹ ਪ੍ਰਤੱਖ ਨਜ਼ਰ ਆ ਰਿਹਾ ਵੀ ਉਹੀ ਆ ਵੀ ਤੁਸੀਂ ਸਿੱਖਾਂ ਨੂੰ ਮਾਰਦੇ ਤੁਸੀਂ ਇੰਨੇ ਕੁ ਗਲਤਾਨ ਹੋ ਗਏ, ਮਤਲਬ ਝੂਠ ਫਰੇਬ ਜਾਂ ਧੋਖਾਧੜੀ ਦੇ ਵਿੱਚ, ਕਿ ਅੱਜ ਉਹ ਤੁਹਾਡੇ ਆਪਣੇ ਗਲ ਦਾ ਹੀ ਫੰਦਾ ਬਣਦਾ ਜਾ ਰਿਹਾ। ਵੀ ਜਿਹੜੇ ਭਾਰਤ ਦੇ ਲੋਕ ਜਿਨ੍ਹਾਂ ਨੇ ਮਤਲਬ ਸਿੱਖਾਂ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਜਾਂ ਮੁਸਲਮਾਨਾਂ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਆਪਣੇ ਆਗੂ, ਆਪਣੇ ਨੁਮਾਇੰਦੇ ਚੁਣਿਆ, ਅਸੀਂ ਕਹੀਏ ਤਾਂ ਮਤਲਬ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ, ਕਾਤਲਾਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ, ਬਲਾਤਕਾਰੀਆਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ, ਤਾਂ ਉਹ ਲੋਕ ਇਹ ਹੁਣ ਮਤਲਬ ਤਸੱਵਰ ਕਿਵੇਂ ਕਰ ਸਕਦੇ ਆ ਕਿ ਜਿਹੜੇ ਬਲਾਤਕਾਰੀ ਕਾਤਲ ਲੋਕ ਆ ਉਹ ਉਹਨਾਂ ਦੇ ਵੀ ਸਕੇ ਹੋ ਜਾਣਗੇ। ਤਾਂ ਇਹੀ ਅਸੀਂ ਦੇਖ ਰਹੇ ਹਾਂ ਵੀ ਮਤਲਬ ਉਹ ਜਿਹੜਾ ਉਹਨਾਂ ਦਾ ਮਤਲਬ ਬੰਦੇ ਦਾ ਜਿਹੜਾ ਅੰਦਰ ਕਰੈਕਟਰ ਹੁੰਦਾ ਆ, ਵੀ ਉਹੀ ਕਰੈਕਟਰ ਅੱਜ ਇਹ ਅਡਾਨੀ ਦਾ ਮਸਲਾ ਹੋਵੇ ਤਾਂ ਅਡਾਨੀ ਸਿਰਫ ਸਿੱਖਾਂ ਨੂੰ ਥੋੜਾ ਲੁੱਟ ਰਿਹਾ। ਹੁਣ ਜੇ ਇਕਨੋਮੀ ਦੇ ਪੱਖ ਤੋਂ ਦੇਖਣਾ ਤਾਂ ਉਹ ਭਾਰਤੀਆਂ ਨੂੰ ਹੀ ਲੁੱਟ ਰਿਹਾ, ਮਤਲਬ ਸਾਰਿਆਂ ਨੂੰ। ਵੀ ਮਤਲਬ ਜਿਹੜੇ ਉਹਨਾਂ ਦੇ ਰਿਸੋਰਸਿਸ ਜਿਹੜੇ ਆਮ ਲੋਕਾਂ ਦੇ ਹੈਗੇ ਆ, ਪਬਲਿਕ ਸੈਕਟਰ ਦੇ ਆ, ਉਹ ਪ੍ਰਾਈਵੇਟਾਈਜ਼ ਹੋ ਰਹੇ ਆ, ਉਹ ਸਾਰਿਆਂ ਦਾ ਮਾਲਕ ਬਣ ਰਿਹਾ। ਤਾਂ ਮਤਲਬ ਇਹ ਆ ਵੀ ਇਹ ਜਿਹੜੇ ਕੰਡੇ ਬੀਜੇ ਹੋਏ ਆ ਉਹ ਹੁਣ ਕੰਡੇ ਚੁਗਣੇ ਤਾਂ ਫਿਰ ਪੈਣ ਗਈ। ਵੀ ਜੋ ਭਾਰਤ ਦਾ ਸਾਰਾ ਪ੍ਰਬੰਧ ਸਿਰਜਿਆ ਜਾਂ ਬਣਾਇਆ ਇੰਨੇ ਸਾਲਾਂ ਦੇ ਵਿੱਚ ਭਾਰਤ ਦੇ ਲੋਕਾਂ ਨੇ, ਉਹ ਹੁਣ ਜਿਹੜੇ ਕੰਡੇ ਬੀਜੇ ਸੀ ਉਹ ਕੰਡੇ ਚੁਗਣੇ ਇਹਨਾਂ ਨੂੰ ਪੈ ਰਹੇ ਆ ਜੀ। ਸੋ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕੀਏ। ਬ੍ਰੇਕ ਤੋਂ ਬਾਅਦ ਦੁਬਾਰਾ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।
ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਹੜਾ ਟੈਨਸ਼ਨ ਅਮਰੀਕਾ ਜਾਂ ਵੈਸਟ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਨਾਲ ਜਿਹੜਾ ਚੱਲ ਰਿਹਾ, ਖਾਸ ਤੌਰ ਤੇ ਸਿੱਖਾਂ ਦੇ ਇਸ਼ੂ ਨੂੰ ਲੈ ਕੇ, ਇਹਦੇ ਵਿੱਚ ਇੱਕ ਡਿਵੈਲਪਮੈਂਟ ਅੱਜ ਸਾਹਮਣੇ ਆਈ ਹੈ। ਸਾਡੇ ਜਿਹੜਾ ਨਿਖਿਲ ਗੁਪਤਾ ਚੈਚ ਰਿਪਬਲਿਕ ਦੇ ਵਿੱਚ ਫੜਿਆ ਹੋਇਆ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਅਸੈਸੀਨੇਸ਼ਨ ਦਾ ਪਲਾਟ ਸਿਰਜਿਆ ਗਿਆ ਸੀ, ਜਿਹਦੇ ਵਿੱਚ ਅਮਰੀਕਾ ਦੇ ਵਿੱਚ ਹੁਣ ਨਿਊਯਾਰਕ ਦੀ ਅਦਾਲਤ ਦੇ ਵਿੱਚ ਇੰਡਾਈਟਮੈਂਟ ਹੋਈ ਆ, ਉਹ ਡਿਟੇਲ ਸਾਹਮਣੇ ਆਈਆਂ ਨੇ। ਉਹ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਦਿਨੀ ਅਰਜ਼ੀ ਦਾਖਲ ਕੀਤੀ ਗਈ ਸੀ, ਪਟੀਸ਼ਨ, ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਚੈਚ ਰਿਪਬਲਿਕ ਤੱਕ ਪਹੁੰਚ ਕਰੇ ਤੇ ਉੱਥੋਂ ਦੀ ਅਦਾਲਤ ਦੇ ਨਾਲ ਤੇ ਉੱਥੋਂ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਨਿਖਿਲ ਗੁਪਤਾ ਦੀ ਜਿਹੜੀ ਰਿਲੀਜ਼ ਹੈਗੀ ਹੈ ਉਹਨੂੰ ਜਿਹੜਾ ਆ ਉਹ ਰਿਲੀਜ਼ ਕਰਵਾਇਆ ਜਾ ਸਕੇ। ਸੋ ਇਹ ਜਿਹੜੀ ਪਟੀਸ਼ਨ ਸੀ ਨਿਖਿਲ ਗੁਪਤਾ ਦੀ ਫੈਮਿਲੀ ਦੀ ਸੁਪਰੀਮ ਕੋਰਟ ਦੇ ਵਿੱਚ, ਉਹ ਅੱਜ ਖਾਰਜ ਕਰ ਦਿੱਤੀ ਗਈ ਹੈ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਪਟੀਸ਼ਨ ਖਾਰਜ ਕੀਤੀ ਹੈ, ਚਲੋ ਸੁਪਰੀਮ ਕੋਰਟ ਨੇ ਤੇ ਇਹ ਕਹਿ ਦਿੱਤਾ ਕਿ ਜੀ ਅਸੀਂ ਇਸ ਸਾਰੇ ਮਾਮਲੇ ਦੇ ਵਿੱਚ ਭਾਰਤ ਦੀ ਸਰਕਾਰ ਨੂੰ ਕੋਈ ਹਦਾਇਤ ਨਹੀਂ ਜਾਰੀ ਕਰ ਸਕਦੇ। ਸੋ ਪਰ ਜਦੋਂ ਅਸੀਂ ਨੈਰੇਟਿਵ ਦੇ ਆਧਾਰ ਦੇ ਉੱਤੇ ਗੱਲ ਕਰਦੇ ਹਾਂ, ਇੱਕ ਤੇ ਹੈਗਾ ਇਹ ਕੇਸ, ਓਵਰਆਲ ਅਸੀਂ ਕੇਸ ਦਾ ਵੀ ਡਿਸਕਸ ਕਰਾਂਗੇ, ਬਟ ਐਟ ਦ ਸੇਮ ਟਾਈਮ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਵਕਤ ਨੈਰੇਟਿਵ ਕਿਸ ਕਿਸਮ ਦਾ ਸਿਰਜਿਆ ਜਾ ਰਿਹਾ ਹੈ ਜਾਂ ਜਿਹੜੀ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਇਹਦੀ ਫੈਮਿਲੀ ਵੱਲੋਂ, ਨਿਖਿਲ ਗੁਪਤਾ ਵੱਲੋਂ ਕੀ ਕਿਹਾ ਕੀ ਗਿਆ ਆ। ਹੁਣ ਉੱਥੇ ਉਹ ਦਾਅਵਾ ਕਰਦੇ ਆ ਕਿ ਜੀ ਸਾਨੂੰ ਜਿਹੜੀ ਕਾਉਂਸਲਰ ਐਕਸੈਸ ਹੈਗੀ ਹੈ ਉਹ ਨਹੀਂ ਦਿੱਤੀ ਗਈ। ਚੈਚ ਰਿਪਬਲਿਕ ਦੇ ਵਿੱਚ ਆਪਣੇ ਹਿੰਦੂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਉੱਥੇ ਚੈਚ ਰਿਪਬਲਿਕ ਦੀ ਜੇਲ੍ਹ ਦੇ ਵਿੱਚ ਜਿਹੜਾ ਨਿਖਿਲ ਗੁਪਤਾ ਬੈਠਾ ਹੋਇਆ ਇਸ ਵਕਤ, ਉਹਨੂੰ ਬੀਫ ਤੇ ਪੋਰਕ ਖਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ, ਉਹਨੂੰ ਉਹ ਦਿੱਤਾ ਜਾ ਰਿਹਾ ਜਿਹੜਾ ਕਿ ਉਹਦੇ ਰਿਲੀਜੀਅਸ ਰਾਈਟਸ ਨੇ ਐਜ਼ ਅ ਹਿੰਦੂ, ਉਹ ਉਹਦੀ ਵਾਇਲੇਸ਼ਨ ਹੈ। ਕਾਉਂਸਲਰ ਐਕਸੈਸ ਦਾ ਨਾ ਦੇਣਾ ਮਤਲਬ ਅਦਾਲਤ ਦੇ ਵਿੱਚ ਇਹ ਗੱਲ ਸਿੱਧੀ ਤੇ ਈਵਨ ਚੈਚ ਅਥਾਰਟੀਜ਼ ਨੇ ਗੱਲ ਸਿੱਧੀ ਕਹੀ ਹੈ ਕਿ ਭਾਈ ਆਹ ਤਰੀਕ ਨੂੰ ਕਾਉਂਸਲਰ ਦੀ ਐਕਸੈਸ ਜਿਹੜੀ ਹੈਗੀ ਹੈ ਉਹ ਦੇ ਦਿੱਤੀ ਗਈ ਸੀਗੀ ਨਿਖਿਲ ਗੁਪਤਾ ਨੂੰ। ਤੇ ਫਿਰ ਮਤਲਬ ਨਾਲ ਹੀ ਨਾਲ ਉਹਦੇ ਵਿੱਚ ਇੱਕ ਲੀਗਲ ਨੁਕਤਾ ਵੀ ਲਿਆਂਦਾ ਗਿਆ ਕਿ ਜਿਹੜਾ ਚੈਚ ਅਥਾਰਟੀਜ਼ ਨੇ ਉਹਨਾਂ ਨੇ ਜਦੋਂ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਆ, ਸੋ ਉਹ ਏਜੰਟ ਅਮਰੀਕਾ ਦੇ ਏਜੰਟ ਪੋਜ਼ ਕਰਕੇ ਸੀ, ਨਾ ਉਹਦੇ 'ਚ ਚੈਚ ਅਥਾਰਟੀਜ਼ ਦੀ ਕੋਈ ਇਨਵੋਲਵਮੈਂਟ ਸੀਗੀ ਤੇ ਨਾ ਹੀ ਉਸ ਦੇ ਕੋਈ ਜਿਹੜੇ ਰਾਈਟਸ ਹੁੰਦੇ ਆ ਪੜ੍ਹੇ ਗਏ ਤੇ ਨਾ ਹੀ ਉਹਨਾਂ ਕੋਲ ਕੋਈ ਅਰੈਸਟ ਵਾਰੰਟ ਸੀ। ਸੋ ਇਹ ਮਤਲਬ ਲੀਗਲ ਪੁਆਇੰਟ ਜਿਹੜਾ ਹੈਗਾ ਉਹ ਰੇਜ਼ ਕੀਤਾ ਗਿਆ ਅਦਾਲਤ ਦੇ ਵਿੱਚ। ਸੋ ਹੁਣ ਇਹ ਅਦਾਲਤ ਦੇ ਵਿੱਚ, ਉੱਥੇ ਦੀ ਅਦਾਲਤ ਦੇ ਵਿੱਚ ਸਰਕਾਰ ਦੀ ਇੰਟਰਵੈਂਸ਼ਨ ਮੰਗਣਾ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਚੈਚ ਅਥਾਰਟੀਜ਼ ਦੇ ਨਾਲ ਕੋਈ ਡਿਪਲੋਮੈਟਿਕ ਲੈਵਲ ਤੇ ਜਾਂ ਕੋਈ ਸਿੱਧਮ ਸਿੱਧਾ ਆ ਕੇ ਉਹ ਕੋਈ ਗੱਲਬਾਤ ਕਰੇ, ਮੈਂ ਸਮਝਦਾ ਵੀ ਉਹ ਤੇ ਆਲਰੇਡੀ ਕਰ ਰਹੇ ਆ ਗੱਲਬਾਤ, ਉਹ ਚਾਰਾਜੋਈ ਕਰ ਰਹੇ ਆ। ਤੇ ਜੇ ਨਾ ਕਰ ਰਹੇ ਹੋਣ ਤੇ ਫਿਰ ਸਿਚੁਏਸ਼ਨ ਕਿਸ ਕਿਸਮ ਦੀ ਬਣਦੀ ਹੈ, ਤੇ ਇਹ ਸਾਰਾ ਮਾਮਲਾ ਉਹ ਕਰੀਏ ਥੋੜਾ ਜਿਹਾ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਇਹ ਪਟੀਸ਼ਨ ਸੀ ਜਿਹਨੂੰ ਕਿਹਾ ਜਾ ਰਿਹਾ ਕਿ ਨਿਖਿਲ ਗੁਪਤਾ ਜਿਹੜਾ ਆ ਉਹਦੇ ਕਿਸੇ ਐਨੋਨਿਮਸ ਰਿਸ਼ਤੇਦਾਰ ਵੱਲੋਂ ਜਿਹੜੀ ਇਹ ਪਟੀਸ਼ਨ ਆ ਫੈਮਿਲੀ ਮੈਂਬਰ ਵੱਲੋਂ ਉਹ ਪਾਈ ਗਈ ਸੀ, ਜਿਹਦੇ 'ਚ ਕਿਹਾ ਗਿਆ ਸੀ ਕਿ ਜਿਹੜੀ ਇੰਡੀਅਨ ਸੁਪਰੀਮ ਕੋਰਟ ਆ ਉਹ ਹੈਲਪ ਕਰੇ ਨਿਖਿਲ ਗੁਪਤਾ ਦੀ ਰਿਲੀਜ਼ ਦੇ ਲਈ ਤੇ ਉਹਨੂੰ ਜਿਹੜਾ ਫੇਅਰ ਟਰਾਇਲ ਆ ਉਹ ਦੇਣ ਦੇ ਲਈ ਜੀ। ਤੇ
ਇਹ ਜਿਹੜੀ ਗੱਲ ਤੁਸੀਂ ਵੀ ਦੱਸੀ ਵੀ ਉਹਨਾਂ ਨੇ ਕਿਹਾ ਵੀ ਉਹਨੂੰ ਇਲੀਗਲੀ ਜਿਹੜਾ ਆ ਡਿਟੇਨ ਕੀਤਾ ਗਿਆ ਉੱਥੇ, ਤੇ ਉਹਦੇ ਵਿੱਚ ਜਿਹੜੇ ਜਸਟਿਸ ਸੀ ਜਿਨ੍ਹਾਂ ਨੇ ਇਹ ਜਜਮੈਂਟ ਇਹਨੂੰ ਹੀਅਰਿੰਗ ਨੂੰ ਸੁਣਿਆ ਆ ਸੁਪਰੀਮ ਕੋਰਟ ਦੇ, ਉਹਨਾਂ ਦਾ ਕਹਿਣਾ ਸੀ ਕਿ ਲੁਕਿੰਗ ਐਟ ਦਾ ਪ੍ਰਿੰਸੀਪਲਸ ਆਫ ਪਬਲਿਕ ਇੰਟਰਨੈਸ਼ਨਲ ਲਾਅ ਐਂਡ ਸੋਵਰੇਨਿਟੀ ਐਂਡ ਕਮੇਟੀ ਆਫ ਕੋਰਟਸ we do not think any of the prayers can be granted। ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਜੁਰਿਸਡਿਕਸ਼ਨ ਆ, ਮਤਲਬ ਸਾਡੀ ਜਿਹੜੀ ਕੋਰਟ ਆ ਉਹ, ਕਿਉਂਕਿ ਮਾਮਲਾ ਚੈੱਕ ਕੋਰਟ ਦਾ ਹੈ, ਕਿਸੇ ਹੋਰ ਮੁਲਕ ਦੀ ਅਦਾਲਤ ਦਾ ਆ, ਤੇ ਉਹਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ। ਤੇ ਚੈਕ ਰਿਪਬਲਿਕ ਦੇ ਜਿਹੜੇ ਮਿਨਿਸਟਰੀ ਆਫ ਜਸਟਿਸ ਨੇ ਵੀ ਇਹੀ ਜਿਹੜਾ ਇੰਡੀਅਨ ਐਕਸਪ੍ਰੈਸ ਨੂੰ ਸਟੇਟਮੈਂਟ ਦਿੱਤੀ ਸੀ ਵੀ ਇੰਡੀਅਨ ਕੋਰਟ ਹੈ ਜਿਹੜੀ, ਉਹਦਾ ਕੋਈ ਹੱਕ ਨਹੀਂ ਕਿ ਉਹ ਸਾਡੇ ਇਸ ਜਿਹੜੀ ਇੱਥੇ ਮਾਮਲਾ ਚੱਲ ਰਿਹਾ ਉਹਦੇ 'ਚ ਕੋਈ ਦਖਲ ਅੰਦਾਜ਼ੀ ਕਰੇ। ਤਾਂ ਮਤਲਬ ਸੁਪਰੀਮ ਕੋਰਟ ਨੇ, ਇੰਡੀਆ ਨੇ ਵੀ ਕਲੀਅਰ ਕਰਤਾ ਵੀ ਉਹ ਸਰਕਾਰ ਨੂੰ ਕੋਈ ਹਦਾਇਤ ਨਹੀਂ ਦੇ ਸਕਦੇ ਆ ਵੀ, ਪਰ ਜਿਹੜੀ ਪਰਿਵਾਰ ਆ ਨਿਖਿਲ ਗੁਪਤਾ ਦਾ ਉਹ ਸਿੱਧਾ ਸਰਕਾਰ ਤੱਕ ਪਹੁੰਚ ਕਰ ਸਕਦਾ। ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਸਰਕਾਰ, ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ, ਹੱਥ ਪੈਰ ਤਾਂ ਮਾਰ ਰਹੀ ਆ ਆਪਣੇ ਬੰਦੇ ਨੂੰ, ਮਤਲਬ ਥੋੜੇ ਬਹੁਤੇ ਛਿੱਤਰ ਘੱਟ ਪੈਣ ਜਾਂ ਅਸੀਂ ਕਹਿ ਲਈਏ ਵੀ ਮਤਲਬ ਉਹਨੂੰ ਬਚਾਉਣ ਦੀ ਜਿਹੜੀ ਆ, ਪਰ ਉਹ ਮਤਲਬ ਕਹਿੰਦੇ ਹੁੰਦੇ ਆ ਵੀ ਅਪ ਟੂ ਨੋ ਅਵੇਲ, ਹੈ ਨਾ, ਵੀ ਕੋਈ ਉਹਨਾਂ ਦੇ ਪੱਲੇ ਨਹੀਂ ਕੁਛ ਵੀ ਪੈ ਰਿਹਾ ਇਹ ਸਾਰੀ ਚਾਰਾਜ਼ੋਈ ਚੋਂ। ਫਿਰ ਉਹ ਹੁਣ ਨੈਰੇਟਿਵ ਦੇ ਪੱਖ ਤੋਂ ਤਾਂ ਇੰਡੀਆ ਦੋਨੇ ਚੀਜ਼ਾਂ ਕਰ ਰਿਹਾ ਆ, ਉਹ ਮਤਲਬ ਕਿਤੇ ਨਾ ਕਿਤੇ ਜਿਹੜੀ ਮਤਲਬ ਇਹਨਾਂ ਪ੍ਰੈਸ਼ਰ 'ਚ ਵੀ ਆ ਰਹੇ ਆ ਕਿ ਨਰਿੰਦਰ ਮੋਦੀ ਜਿਹੜਾ ਮੀਡੀਆ ਦੇ ਕਦੇ ਮੁਖਾਤਬੇ ਨਹੀਂ ਹੋਇਆ। ਮਤਲਬ ਲੋਕ ਕੱਲ ਪਰਸੋਂ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਸੀ ਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸੀ, ਉਹ ਮੈਨੂੰ ਲੱਗਦਾ 10 ਸਾਲ ਹੋ ਗਏ ਆ ਵੀ ਜਦੋਂ ਇੰਡੀਆ ਦੇ ਕਿਸੇ ਪ੍ਰਾਈਮ ਮਿਨਿਸਟਰ ਨੇ ਕਿਸੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜੀ, ਤੇ ਉਹ ਤੋਂ ਬਾਅਦ ਮਤਲਬ ਅਸੀਂ ਦੇਖਦੇ ਆ ਵੀ ਉਹ ਬੰਦਾ ਅੱਜ ਤੱਕ ਕਦੇ ਪ੍ਰੈਸ ਨੂੰ ਸੰਬੋਧਨ ਨਹੀਂ ਸੀ ਹੋਇਆ। ਪਰ ਇਸ ਮਾਮਲੇ ਤੇ ਆ ਕੇ ਫਾਈਨੈਂਸ਼ੀਅਲ ਟਾਈਮਸ ਨੂੰ ਉਹਨੇ ਇੰਟਰਵਿਊ ਦਿੱਤੀ ਆ ਤੇ ਕਿਹਾ ਵੀ ਜੇ ਸਾਡੇ ਕਿਸੇ ਬੰਦੇ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ ਅਸੀਂ ਉਹਦੀ ਘੋਖ ਕਰਾਂਗੇ, ਹਨਾ। ਮਤਲਬ ਉਹ ਹੁਣ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ। ਇੰਡੀਆ ਦਾ ਜਿਹੜਾ ਜੈ ਸ਼ੰਕਰ ਆ, ਅਸੀਂ ਉਹਦੇ ਬਾਰੇ ਵੀ ਪਿਛਲੇ ਪ੍ਰੋਗਰਾਮਾਂ 'ਚ ਡਿਸਕਸ ਕੀਤਾ ਕਿ ਉਹ ਕਿਵੇਂ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਫਿਰ ਅਮਰੀਕਾ ਦੀ ਪਰਵਾਹ ਨਹੀਂ ਹੈਗੀ, ਜੇ ਮਤਲਬ ਅਮਰੀਕਾ ਨੇ ਮਤਲਬ ਏਦਾਂ ਕਰਨਾ ਆ ਤੇ ਉਹ ਫਿਰ ਰਸ਼ੀਆ ਦੇ ਨਾਲ ਹੁਣ ਉੱਥੇ ਉਹਨਾਂ ਦੇ ਜਾ ਕੇ ਉਹਨਾਂ ਦੇ ਦਰਬਾਰ 'ਚ ਹਾਜ਼ਰ ਹੋਇਆ, ਹੈ ਨਾ, ਮਤਲਬ ਰਸ਼ੀਆ ਦੇ, ਤੇ ਮਤਲਬ ਉਹ ਸਾਰਾ ਕੁਛ ਚੱਲ ਰਿਹਾ ਹੈ। ਤੇ ਇਹਦੇ 'ਚ ਇੱਕ ਹੋਰ ਜਿਹੜੀ ਇੰਪੋਰਟੈਂਟ ਖਬਰ ਆ ਕਿ ਜਿਹੜੀ ਚੈੱਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ, ਕਿਉਂਕਿ ਕੋਰਟ ਦਾ ਇਹ ਮਾਮਲਾ ਹੁਣ ਕੋਰਟ ਸੁਪਰੀਮ ਕੋਰਟ ਕੁਛ ਨਹੀਂ ਕਰ ਸਕਦੀ, ਇਹ ਸਰਕਾਰ ਦੀ ਡਿਪਲੋਮੈਟਿਕ ਅਪਰੋਚ ਤੱਕ ਆ। ਜਿਵੇਂ ਅਸੀਂ ਦੇਖਿਆ ਵੀ ਜਿਹੜਾ ਕਤਰ ਦੇ ਵਿੱਚ ਜਿਵੇਂ ਹੋਇਆ, ਉਹ ਵੀ ਇੱਕ ਡਿਪਲੋਮੇਸੀ ਦੇ ਨਾਲ ਮਤਲਬ ਉਹਨਾਂ ਨੇ ਇੱਕ ਬੰਦੇ ਦੀ ਕੁਛ ਬੰਦਿਆਂ ਦੀ ਜਿਹੜੀ ਸਜ਼ਾ ਆ ਉਹ ਘੱਟ ਕੀਤੀ ਹੈ, ਜਿਹੜੇ ਇਜ਼ਰਾਈਲ ਦੀ ਇੱਥੇ ਜਸੂਸੀ ਕਰਦੇ ਸੀ, ਇੰਡੀਅਨ ਜਿਹੜੇ ਹੈਗੇ ਸੀ ਸਾਬਕਾ ਰਿਟਾਇਰਡ ਜਿਹੜੇ ਇੰਡੀਆ ਦੇ ਨੇਵੀ ਦੇ ਅਫਸਰ ਸੀ। ਤਾਂ ਇਸ ਮਾਮਲੇ ਦੇ ਵਿੱਚ ਵੀ ਹੁਣ ਇਹ ਖਬਰ ਆ ਕਿ ਜਿਹੜਾ ਚੈੱਕ ਪ੍ਰਾਈਮ ਮਿਨਿਸਟਰ ਟੂ ਬੀ ਦਾ ਚੀਫ ਗੈਸਟ ਐਟ ਵਾਈਬਰੈਂਟ ਗੁਜਰਾਤ ਸਮਿਟ, ਮਤਲਬ ਇੱਕ ਗੁਜਰਾਤ ਸਮਿਟ ਹੁੰਦਾ ਆ ਗੁਜਰਾਤ ਦੇ ਵਿੱਚ ਜਿਹੜੀ ਇਨਵੈਸਟਮੈਂਟ ਨੂੰ ਲੈ ਕੇ ਜਾਂ ਇੰਡਸਟਰੀ ਨੂੰ ਲੈ ਕੇ, ਜਿਹਦੇ ਵਿੱਚ ਕਈ ਹੋਰ ਮੁਲਕਾਂ ਦੇ ਵੀ ਜਿਹੜੇ ਲੀਡਰ ਆ ਉਹ ਪਹੁੰਚ ਰਹੇ ਆ। ਤੇ ਉਹਦੇ ਵਿੱਚ ਜਿਹੜਾ ਚੈੱਕ ਰਿਪਬਲਿਕ ਦਾ ਪ੍ਰਾਈਮ ਮਿਨਿਸਟਰ ਆ ਪੀਟਰ ਫਿਆਲਾ, ਉਹ ਵੀ ਕਹਿੰਦੇ ਆ ਕਿ ਗੈਸਟ ਆਫ ਓਨਰ ਹੋਣਗੇ ਉਸ ਸਮਿਟ ਦੇ ਵਿੱਚ। ਤੇ ਇਹ 10 ਜਨਵਰੀ ਤੋਂ 12 ਜਨਵਰੀ ਤੱਕ ਗਾਂਧੀ ਨਗਰ 'ਚ ਹੋਣ ਜਾ ਰਿਹਾ। ਤੇ ਜਿਹਦੇ ਵਿੱਚ ਜਦੋਂ ਇਹ ਖਬਰ ਲੱਗੀ ਆ ਤਾਂ ਨਾਲ ਇਹ ਵੀ ਖਾਸ ਤੌਰ ਤੇ ਜ਼ਿਕਰ ਹੋਇਆ ਨਿਖਿਲ ਗੁਪਤਾ ਦੇ ਕੇਸ ਦਾ, ਤੇ ਉਹਨਾਂ ਨੇ ਖਬਰ ਦੇ ਵਿੱਚ ਇਹ ਵੀ ਗੱਲ ਇੱਕ ਖੜੀ ਕੀਤੀ ਆ ਵੀ ਚੈੱਕ ਪ੍ਰਾਈਮ ਮਿਨਿਸਟਰ ਦੇ ਨਾਲ ਇਸ ਮਾਮਲੇ ਤੇ ਵੀ ਜਿਹੜੀ ਇੰਡੀਅਨ ਗਵਰਨਮੈਂਟ ਆ ਇਸ ਦੌਰੇ ਦੌਰਾਨ ਉਹ ਗੱਲਬਾਤ ਕਰ ਸਕਦੀ ਆ। ਤਾਂ ਮਤਲਬ ਇਹ ਆ ਵੀ ਹੁਣ ਤੱਕ ਦੀਆਂ ਅਖਬਾਰੀ ਖਬਰਾਂ ਤੋਂ ਅਮਰਵੀਰ ਸਿੰਘ ਜੀ ਇਹ ਗੱਲ ਸਾਹਮਣੇ ਆਈ ਆ ਕਿ ਹਜੇ ਤੱਕ ਜਿਹੜਾ ਨਿਖਿਲ ਗੁਪਤਾ ਆ ਉਹ ਚੈੱਕ ਦੇ ਵਿੱਚ ਪ੍ਰੇਗ ਜਿਹੜਾ ਸ਼ਹਿਰ ਆ ਉੱਥੋਂ ਦੀ ਜੇਲ੍ਹ ਦੇ ਵਿੱਚ ਹੀ ਆ। ਤੇ ਹੁਣ ਜਿਹੜਾ ਚੈੱਕ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਇੰਡੀਆ ਕਿਵੇਂ ਉਹ ਗੱਲਬਾਤ ਕਰਦਾ ਹੈ ਜਾਂ ਕਿੰਨੀ ਕੁ ਮਿਹਨਤ ਤਰਲੇ ਕਿ ਇਹ ਫੈਸਲਾ US ਨੇ ਕਰਨਾ, ਇੰਡੀਅਨ ਗਵਰਨਮੈਂਟ ਨੇ ਕਰਨਾ ਤੇ ਚੈੱਕ ਦੀ ਗਵਰਨਮੈਂਟ ਨੇ ਕਰਨਾ, ਇਹ ਤਿੰਨ ਧਿਰਾਂ ਨੇ ਇਸ ਮਾਮਲੇ 'ਚ। ਸਿੱਖ ਤਾਂ ਹਜੇ ਬਾਹਰ ਬੈਠ ਕੇ ਦੇਖ ਸਕਦੇ ਆ, ਪਰ ਇਹਨਾਂ ਸਿੱਖਾਂ ਨੂੰ ਹੁਣ ਮਤਲਬ ਦੁਨੀਆ ਦੀ ਕਚਹਿਰੀ ਦੇ ਵਿੱਚ ਇਹ ਨਸ਼ਰ ਹੋ ਚੁੱਕਿਆ ਆ ਕਿ ਹੁਣ ਭਾਵੇਂ ਕੋਈ ਵੀ ਸਮਝੌਤਾ ਹੋ ਜੇ, ਕੁਛ ਵੀ ਹੋ ਜੇ, ਪਰ ਇੰਡੀਆ ਜਿਹੜਾ ਆ ਉਹ ਸਿੱਖਾਂ ਨੂੰ ਮਾਰਨ ਦੇ ਲਈ ਇਹ ਪਲੋਟ ਸਿਰਜ ਰਿਹਾ ਹੈ, ਸਿੱਖਾਂ ਨੂੰ ਕਤਲ ਕਰ ਰਿਹਾ ਹੈ, ਸਿੱਖਾਂ ਨੂੰ ਐਲੀਮੀਨੇਟ ਕਰ ਰਿਹਾ। ਇਹ ਦੁਨੀਆ 'ਚ ਪ੍ਰੂਵ ਹੋ ਚੁੱਕਿਆ। ਵੱਡੀ ਗੱਲ ਇਹ ਆ ਨਿਖਿਲ ਗੁਪਤਾ ਕੀ ਆ, ਨਿਖਿਲ ਗੁਪਤਾ ਇੱਕ ਜਸਟ ਇੱਕ ਤੁਸੀਂ ਲਾ ਲਓ ਵੀ ਇੱਕ ਸਟੂਜ ਆ, ਉਹ ਇੱਕ ਕ੍ਰਿਮੀਨਲ ਜਿਹੜੀ ਸੁਸਾਇਟੀ ਆ ਉਹਦਾ ਪਾਰਟ ਆ ਜਿਹਨੂੰ ਪੈਸਿਆਂ ਤੇ ਖਰੀਦਿਆ ਗਿਆ ਸੀ। ਤੇ ਮਸਲਾ ਜਿਹੜਾ ਸਾਡੇ ਲਈ ਇੰਪੋਰਟੈਂਟ ਗੱਲ ਇਹ ਆ ਵੀ ਸਾਡੇ ਲਈ ਅਹਿਮ ਬੰਦਾ ਉਹ ਆ ਜਿਹੜਾ ਨਿਖਿਲ ਗੁਪਤਾ ਨੂੰ ਪਿੱਛੋਂ ਇੰਡੀਅਨ ਅਫੀਸ਼ੀਅਲ ਰਨ ਕਰ ਰਿਹਾ ਸੀ। ਨਿਖਿਲ ਗੁਪਤਾ
ਜਿਹੜਾ ਆ ਉਹ ਤੋਂ ਜੋ ਜਾਣਕਾਰੀ ਯੂਐਸ ਦੀਆਂ ਏਜੰਸੀਜ਼ ਨੇ ਲੈਣੀ ਸੀ, ਜਿਹੜੀ ਗੱਲ ਦਾ ਉਹ ਦਾਅਵਾ ਕਰ ਰਹੇ ਆ ਜੀ ਯੂਐਸ ਦੇ ਏਜੰਟਸ ਨੇ ਉਹਨੂੰ ਉੱਥੇ ਅਰੈਸਟ ਕੀਤਾ ਆ ਜਾਂ ਉੱਥੇ ਰੱਖਿਆ, ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ, ਤਾਂ ਨਿਖਿਲ ਗੁਪਤਾ ਹੁਣ ਤੱਕ ਸਾਰਾ ਕੁਝ ਬਕ ਚੁੱਕਿਆ ਆ ਜੋ ਉਹਨੇ ਬਕਣਾ ਸੀ। ਤਾਂ ਮਸਲਾ ਇਹ ਆ ਵੀ ਜਿਹੜੇ ਓਫੀਸ਼ੀਅਲਸ ਉਹਨੂੰ ਪਿੱਛੋਂ ਬੈਠ ਕੇ ਰਨ ਕਰਾ ਰਹੇ ਸੀ, ਜਿਨ੍ਹਾਂ ਨੂੰ ਸਿੱਧੀ ਜਿਹੜੇ ਡਾਇਰੈਕਸ਼ਨ ਸੀ ਇੰਡੀਆ ਦੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਆ ਰਹੇ ਸੀ ਜਾਂ ਫਿਰ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਰਿਹਾ ਸੀ, ਕੌਣ ਦੇ ਰਿਹਾ ਸੀ, ਉਹ ਕਿਹੜਾ ਅਫੀਸ਼ੀਅਲ ਸੀ। ਮਤਲਬ ਅੱਜ ਸਿੱਖਾਂ ਦਾ ਸਵਾਲ ਉਸ ਗੱਲ ਤੇ ਆ ਕਿ ਯੂਐਸ ਜਿਹੜੀ ਇਹ ਇਨਵੈਸਟੀਗੇਸ਼ਨ ਆ ਇਹਦੀ ਹੁਣ ਜਦੋਂ ਯੂਐਸ ਦੀ ਕੋਰਟ ਦੇ ਵਿੱਚ ਅਸੀਂ ਇੰਡਾਈਟਮੈਂਟ ਇੱਕ ਦੇਖੀ ਆ, ਪਰ ਜਿਹੜੀ ਫਰਦਰ ਜਿਹੜੀ ਅੱਗੇ ਇਨਵੈਸਟੀਗੇਸ਼ਨ ਚੱਲਣੀ ਆ ਹੁਣ ਉਹ ਬੰਦੇ ਦਾ ਨਾਮ ਉਜਾਗਰ ਹੋਵੇ, ਤੇ ਜਦੋਂ ਉਹ ਚੀਜ਼ਾਂ ਉਜਾਗਰ ਹੋਣਗੀਆਂ ਤਾਂ ਮਤਲਬ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਅਸੀਂ ਕੱਲ ਗੱਲ ਕੀਤੀ ਆ ਜਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜਾ, ਉਹਦੇ ਵਿੱਚ ਇੰਡੀਆ ਨੂੰ ਫਿਰ ਮਤਲਬ ਦੋਸ਼ੀ ਦੇ ਕਟਹਿਰੇ 'ਚ ਖੜਾ ਕੀਤਾ ਜਾਵੇ ਜਿਹੜਾ ਇੱਕ ਕੰਟਰੀ ਦੇ ਵਿੱਚ ਉਹਦੇ ਸਿਟੀਜ਼ਨ ਦੇ ਉੱਤੇ ਤਾਂ ਜਾ ਕੇ ਅਟੈਕ ਕੀਤਾ। ਤੇ ਨਾਲ ਹੀ ਜਿਹੜੀਆਂ ਯੂਐਸ ਹਮੇਸ਼ਾ ਤੋਂ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਮੁਲਕ ਨੇ, ਇਹ ਜਿਹੜੇ ਐਂਟੀ ਡੈਮੋਕ੍ਰੈਟਿਕ ਅਟੈਕਸ ਕਰਦੇ ਆ, ਉਹਨਾਂ ਦੇ ਉੱਤੇ ਜਿਵੇਂ ਦੀਆਂ ਸੈਂਕਸ਼ਨਸ ਲਾਉਂਦਾ ਤਾਂ ਉਹ ਸਿੱਖਾਂ ਦੀ ਡਿਮਾਂਡ ਆ ਕਿ ਉਹ ਲਾਈਆਂ ਜਾਣ। ਤਾਂ ਮਸਲਾ ਇਹ ਵੀ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਨਿਖਿਲ ਗੁਪਤਾ ਦੇ ਆਲੇ ਦੁਆਲੇ ਮਤਲਬ ਸਾਰੇ ਨੈਰੇਟਿਵ ਨੂੰ ਘੁਮਾਇਆ ਜਾ ਰਿਹਾ, ਤਾਂ ਸਿੱਖਾਂ ਨੂੰ ਇਹ ਤੋਂ ਬਚਣ ਦੀ ਲੋੜ ਆ। ਮਸਲਾ ਇਹ ਵੀ ਸਿੱਖਾਂ ਦੀ ਗੱਲ ਨਿਖਿਲ ਗੁਪਤਾ ਤੇ ਨਹੀਂ ਖੜੀ ਹੋਈ। ਨਿਖਿਲ ਗੁਪਤਾ ਇੱਕ ਪਹਾੜੇ ਦਾ ਬੰਦਾ ਆ ਜਿਹੜਾ ਮਤਲਬ ਕੰਮ ਕਰਨ ਲਈ ਹਾਇਰ ਕੀਤਾ ਗਿਆ ਸੀ, ਪਰ ਮਸਲਾ ਇਹ ਹੈ ਵੀ ਜਿਹੜੇ ਸਿੱਖਾਂ ਦਾ ਨੈਰੇਟਿਵ ਜਾਂ ਸਿੱਖਾਂ ਦੀ ਪਹੁੰਚ ਆ ਸਾਰੀ ਉਹ ਇੰਡੀਅਨ ਗਵਰਨਮੈਂਟ ਦੇ ਅਫੀਸ਼ੀਅਲਸ ਤੇ ਹੋਣੀ ਚਾਹੀਦੀ ਆ। ਤੇ ਇਹ ਜਿਹੜੀਆਂ ਪਰ ਹੋ ਇਹ ਰਿਹਾ ਵੀ ਜਿੰਨਾ ਹੁਣ ਮੀਡੀਆ ਦੇ ਵਿੱਚ ਖਬਰ ਆ ਰਹੀ ਹੈ ਉਹ ਸਾਰਾ ਕੁਝ ਨਿਖਿਲ ਗੁਪਤਾ ਦੇ ਇਹ ਜਿਹੜੀਆਂ ਸੁਪਰੀਮ ਕੋਰਟ 'ਚ ਪਟੀਸ਼ਨ ਪਾਤੀ ਆ ਕਰਤਾ ਉਹ ਕਰਤਾ, ਉਹਦੇ 'ਚ ਵੀ ਸਾਰੇ ਕੇਸ ਨੂੰ ਨਿਖਿਲ ਗੁਪਤਾ ਤੇ ਫੋਕਸਡ ਕਰਨ ਦੀ ਕੋਸ਼ਿਸ਼ ਇੰਡੀਅਨ ਐਸਟੈਬਲਿਸ਼ਮੈਂਟ ਕਰ ਰਹੀ ਹੈ। ਜੀ ਨਹੀਂ, ਇਹ ਗੱਲ ਇੱਕ ਇੰਪੋਰਟੈਂਟ ਨੁਕਤਾ ਤੁਸੀਂ ਉਹ ਕੀਤਾ ਹੈ ਵੀ ਜਿਹੜਾ ਫੋਕਸ ਹੈ ਉਹ ਸਟੇਟ ਦੇ ਉੱਤੇ ਹੋਣਾ ਚਾਹੀਦਾ, ਇੱਕ ਬੰਦੇ ਤੇ ਨਹੀਂ ਹੋਣਾ ਚਾਹੀਦਾ। ਤੇ ਸਟੇਟ ਦੀ ਜਿਹੜੀ ਨੀਤੀ ਹੈ ਉਹ ਕਿਸ ਕਿਸਮ ਦੀ ਹੈ ਉਹ ਅਸੀਂ ਡੇਲੀ ਬੇਸਿਸ ਦੇ ਉੱਤੇ ਡਿਸਕਸ ਕਰਦੇ ਹਾਂ, ਜਾਂ ਉਹਨਾਂ ਦੀ ਜਿਹੜੀ ਪਾਲਿਸੀ ਹੈ ਸਾਡਾ ਫੋਕਸ ਘੱਟੋ ਘੱਟ ਉੱਥੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਉਹਨੂੰ ਨਿਊਟਰਲਾਈਜ਼ ਕਰਨ ਦੇ ਲਈ ਜਾਂ ਉਹਦਾ ਜਵਾਬ ਦੇਣ ਦੇ ਲਈ ਉਸ ਪਾਸਿਓਂ ਉਸ ਪੱਧਰ ਦੇ ਉੱਤੇ ਸੋਚ ਸਕੀਏ, ਸਮਝ ਬਣਾ ਸਕੀਏ ਤੇ ਇਵੈਂਚੁਅਲੀ ਉਹਦੇ ਤੇ ਐਕਟ ਕਰ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਦੁਬਾਰਾ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਤੋਰਦੇ ਹਾਂ। ਪੰਥਕ ਟੀਵੀ ਚੈਨਲ TV 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਆਪਣੀ, ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ ਤੇ SGPC ਸਾਡੀ ਸਿਰਮੌਰ ਸੰਸਥਾ ਆ। ਹੁਣ ਅੱਜ ਦੀ ਜਿਹੜੀ ਅਮਰੀਕਾ ਦੇ ਹਵਾਲੇ ਨਾਲ ਇੱਕ ਖਬਰ ਸਾਹਮਣੇ ਆਈ ਹੈ ਕਿ SGPC ਵੱਲੋਂ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਐਸਟੈਬਲਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਅਮਰੀਕਾ ਕੈਨੇਡਾ ਦੀ ਸਿੱਖ ਸੰਗਤ ਦੇ ਲਈ ਮੁੱਖ ਰੱਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੀ ਜਿਹੜੀ ਪ੍ਰਿੰਟਿੰਗ ਹੈਗੀ ਹੈ ਉਹ ਕੀਤੀ ਜਾਵੇਗੀ। ਸੋ ਇਹ ਮਸਲਾ ਮਤਲਬ ਕੋਈ ਨਵਾਂ ਨਹੀਂ ਹੈਗਾ, ਇਹ ਇਸ਼ੂ ਪਹਿਲਾਂ ਵੀ ਰੇਜ਼ ਉੱਠਦਾ ਰਿਹਾ ਸਿੱਖ ਸਫਾਂ ਦੇ ਵਿੱਚ ਵੀ। ਮਤਲਬ ਪਹਿਲਾਂ ਸਰੂਪਾਂ ਦੀ ਜਦੋਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਿਆਂਦੇ ਗਏ ਆ ਇੱਥੇ ਅਮਰੀਕਾ ਦੇ ਵਿੱਚ, ਉਹ ਕਿਸ ਤਰੀਕੇ ਨਾਲ ਲਿਆਂਦੇ ਗਏ ਆ ਉਹਦੇ ਤੇ ਸਵਾਲ ਉੱਠੇ। ਫਿਰ ਉਹਨਾਂ ਦੀ ਬੇਅਦਬੀ ਦਾ ਜਿਹੜਾ ਮਸਲਾ ਉਹ ਉੱਠਿਆ, ਉਹਦੇ ਵਿੱਚ ਕੈਲੀਫੋਰਨੀਆ ਤੋਂ ਲੈ ਕੇ ਉਧਰ ਵੈਂਕੂਵਰ ਤੱਕ ਕੈਨੇਡਾ ਦੇ ਵਿੱਚ ਕੁਝ ਬੰਦਿਆਂ ਦੇ ਨਾਂ ਸਾਹਮਣੇ ਆਉਂਦੇ ਕਿ ਉਹਨਾਂ ਨੇ ਆਹ ਕੀਤਾ। ਉਸ ਪਾਸੇ ਦੀ ਗੱਲ ਜਿਹੜੀ ਹੈਗੀ ਹੈ ਉਹ ਵੀ ਸਾਡੇ ਸਾਹਮਣੇ ਆਉਂਦੀ ਹੈ। ਸੋ ਓਵਰਆਲ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਇਹਨੂੰ ਕਿਵੇਂ ਦੇਖਿਆ ਜਾਵੇ, ਖਾਸ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਹੈ
ਉਹਨੂੰ ਮੇਨਟੇਨ ਰੱਖਣ ਦੀ ਗੱਲ ਪ੍ਰਮੁੱਖ ਆਉਂਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ। ਉਹ ਦਰਬਾਰ ਸਾਹਿਬ ਤੋਂ ਲੈ ਕੇ ਅਸੀਂ ਉਹਦੇ ਵਿੱਚ ਕਈ ਫੈਕਟਰਸ ਹੋਰ ਆਉਂਦੇ ਆ ਵੀ ਭਾਈ ਕਿਸ ਕਿਸਮ ਦਾ ਜਿਹੜਾ ਉਹ ਪ੍ਰਬੰਧ ਹੈ ਉਹ ਹੋਣਾ ਚਾਹੀਦਾ ਤੇ ਕਿਵੇਂ ਹੋਣਾ ਚਾਹੀਦਾ। ਅਮਰਵੀਰ ਸਿੰਘ ਜੀ, ਬਿਲਕੁਲ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਜਾਗਤ ਜੋਤ ਨੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਇੱਕ ਪੂਰਨ ਮਰਿਆਦਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਦੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ, ਸੁਖਾਸਨ ਕਰਨ ਦੀ, ਹਨਾ। ਤੇ ਹੁਣ ਪਿਛਲੇ ਸਮੇਂ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਕਿ ਜਿੱਥੇ ਦੇਖਣ 'ਚ ਮਿਲਿਆ ਕਿ ਜਿਹੜੀ ਇਹ ਮਰਿਆਦਾ ਹੈਗੀ ਆ ਤੇ ਉਹਨੂੰ ਕਿਤੇ ਨਾ ਕਿਤੇ ਸੱਟ ਮਾਰੀ ਜਾ ਰਹੀ ਆ। ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ। ਤਾਂ ਜਿਹੜਾ ਮਸਲਾ ਅੱਜ ਅਸੀਂ ਵਿਚਾਰ ਰਹੇ ਹਾਂ, ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਜਦੋਂ ਲਿਆਉਣ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਇਹ ਗੱਲ ਦੇਖਣ 'ਚ ਆਉਂਦੀ ਹੁੰਦੀ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਉਹ ਸ਼ਿਪਾਂ ਦੇ ਰਾਹੀਂ, ਕੰਟੇਨਰ ਦੇ ਰਾਹੀਂ ਜਿਹੜੇ ਆ ਉਹ ਜਿਵੇਂ ਹੋਰ ਕਿਤਾਬਾਂ ਆਉਂਦੀਆਂ ਨੇ ਉਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਭੇਜਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਜਿਸ ਤੋਂ ਬਾਅਦ ਫਿਰ ਕਾਫੀ ਵਿਚਾਰ ਚਰਚਾ ਚੱਲੀ ਤਾਂ ਇਹ ਫੈਸਲਾ ਹੋਇਆ ਸੀ, ਸ਼੍ਰੋਮਣੀ ਕਮੇਟੀ ਵੀ ਇਹ ਕਈ ਵਾਰ ਕਹਿ ਚੁੱਕੀ ਹੈ ਕਿ ਸਿਰਫ 에ਅਰਲਿਫਟ ਕਿਸੇ ਚਾਰਟਰਡ ਪਲੇਨ ਦੇ ਰਾਹੀਂ ਹੀ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਵਿਦੇਸ਼ਾਂ ਦੇ ਵਿੱਚ ਭੇਜੇ ਜਾ ਸਕਦੇ ਆ, ਜਿਹਦੇ ਵਿੱਚ ਹਰ ਇੱਕ ਸੀਟ ਜਿਹੜੀ ਆ ਉਹ ਜੇ ਮਤਲਬ ਤੁਹਾਡੇ ਜਿਵੇਂ ਇੱਕ ਸਰੂਪ ਦੇ ਲਈ ਜਿਹੜੀ ਇੱਕ ਸੀਟ ਆ ਉਹਦੇ ਤੇ ਮਹਾਰਾਜ ਦਾ ਜਿਹੜਾ ਸਰੂਪ ਆ ਉਹ ਲਿਜਾਇਆ ਜਾ ਸਕਦਾ ਹੈ। ਤੇ ਇਸ ਤਰੀਕੇ ਦੇ ਨਾਲ ਸਰੂਪ ਵਿਦੇਸ਼ਾਂ 'ਚ ਆਏ ਵੀ ਆ। ਤੇ ਪਰ ਹੁਣ ਇਹ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਬਰੈਂਪਟਨ ਦੇ ਨਾਲ ਜੁੜੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਇੱਥੇ ਇੱਕ ਅਦਾਰਾ ਆ ਜਿਹਦੇ ਬਾਰੇ DC ਗੁਰਦੁਆਰਾ ਕਾਉਂਸਲ ਦਾ ਇੱਕ ਪੋਸਟਰ ਸਾਡੇ ਸਾਹਮਣੇ ਆਇਆ ਆ। ਤੇ ਇੱਥੇ ਵੀ ਅੰਟਾਰੀਓ ਦੇ ਵਿੱਚ ਵੀ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇੱਕ ਵਿਰੋਧ ਕੀਤਾ ਜਾ ਰਿਹਾ ਹੈ GTA ਦੇ ਵਿੱਚ। ਤੇ ਕਿ ਸਿੱਖ ਵਿਰਾਸਤ ਨਾਂ ਦੀ ਇੱਕ ਸੰਸਥਾ ਆ ਜਿਹਦੇ ਤੇ ਇਲਜ਼ਾਮ ਲਾਏ ਜਾ ਰਹੇ ਆ ਕਿ ਉਹਨਾਂ ਵੱਲੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਵੀ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕਰਕੇ ਤੇ ਉਹ ਕੰਟੇਨਰ ਦੇ ਰਾਹੀਂ ਕੈਨੇਡਾ ਜਿਹੜੇ ਆ ਉਹ ਲਿਆਂਦੇ ਗਏ ਆ ਜੀ। ਤੇ ਹੁਣ ਇੱਥੇ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵਿੱਚ ਇਤਰਾਜ਼ ਉੱਠ ਰਿਹਾ ਹੈ ਕਿ ਕੰਟੇਨਰ ਦੇ ਰਾਹੀਂ, ਜਦੋਂ ਇਹ ਗੱਲ ਪੰਥ ਦੇ ਵਿੱਚ ਸਥਾਪਿਤ ਹੋ ਚੁੱਕੀ ਆ, ਕਿਉਂਕਿ ਅਸੀਂ ਸਭ ਜਾਣਦੇ ਆ ਕਿ ਕੰਟੇਨਰ ਦੇ ਰਾਹੀਂ ਲੰਮਾ ਸਮਾਂ ਜਿਹੜਾ ਆ ਸਮੁੰਦਰੀ ਰਸਤੇ ਦੇ ਵਿੱਚ ਮਤਲਬ ਉੱਥੇ ਮਰਿਆਦਾ ਬਹਾਲ ਨਹੀਂ ਰਹਿ ਸਕਦੀ ਆ ਤੇ ਮਹਾਰਾਜ ਦੇ ਜਿਹੜੇ ਸਰੂਪ ਆ ਉਹ ਇਸ ਤਰ੍ਹਾਂ ਲਿਆਣੇ ਤਾਂ ਉਹ ਬੇਅਦਬੀ ਵਾਲੀ ਗੱਲ ਹੋ ਜਾਂਦੀ ਆ। ਤੇ ਪਰ ਇਹ ਹੁਣ ਗੱਲ ਸਾਹਮਣੇ ਆਈ ਆ ਤਾਂ ਜਿਹੜੀ BC ਦੇ ਵਿੱਚ ਉੱਥੇ ਜਿਹੜੀ BC ਗੁਰਦੁਆਰਾ ਕਾਉਂਸਲ ਆ ਉਹਨਾਂ ਦਾ ਪੋਸਟਰ ਸਾਡੇ ਤੱਕ ਪਹੁੰਚਿਆ ਹੈ ਜਿਹਦੇ ਵਿੱਚ ਇੱਕ ਪ੍ਰੋਟੈਸਟ ਜਿਹੜਾ ਆ ਸੰਗਤਾਂ ਦਾ ਇਕੱਠ ਹੋ ਰਿਹਾ ਇਸ ਮਸਲੇ ਤੇ ਨਾਲ ਹੀ ਇੱਥੇ ਬਰੈਂਪਟਨ ਦੇ ਵਿੱਚ ਵੀ 5 ਤਰੀਕ ਨੂੰ ਜਿਹੜਾ ਆ ਸੰਗਤਾਂ ਦਾ ਇਕੱਠ ਹੋ ਰਿਹਾ ਇਸ ਮਸਲੇ ਤੇ। ਤਾਂ ਇਹ ਅਮਰਵੀਰ ਸਿੰਘ ਜੀ ਇੱਕ ਵੱਡਾ ਸਵਾਲ ਆ, ਪਰ ਸ਼੍ਰੋਮਣੀ ਕਮੇਟੀ ਦਾ ਇੱਕ ਫੇਲੀਅਰ ਵੀ ਆ ਇਸ ਸਾਰੇ ਮਾਮਲੇ 'ਚ ਜੀ। ਕਿਉਂਕਿ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਤਲਬ ਛਪਾਈ ਦਾ ਸਾਰਾ ਪ੍ਰੋਸੈਸ ਆ ਉਹ ਸਿਰਫ 2 ਥਾਵਾਂ ਦੇ ਉੱਤੇ ਹੁੰਦਾ। ਹੋ ਸਕਦਾ ਮੇਰੀ ਜਾਣਕਾਰੀ ਦੇ 'ਚ ਮਤਲਬ ਜਿੰਨੀ ਮੇਰੇ ਕੋਲ ਜਾਣਕਾਰੀ ਆ ਤਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਦੇ ਵਿੱਚ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ 2 ਥਾਵਾਂ ਤੇ ਹੁੰਦਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਦੀ ਜਿਹੜੀ ਛਪਾਈ ਦਾ ਕੰਮ ਆ ਉਹ US ਦੇ ਵਿੱਚ ਜਿਹੜਾ ਸਾਰਾ ਨਾਰਥ ਅਮਰੀਕਾ ਦਾ, ਤਾਂ ਕਿ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਅਦਬ ਦੇ ਨਾਲ, ਮਰਿਆਦਾ ਦੇ ਨਾਲ ਤੇ ਸੰਗਤਾਂ ਤੱਕ ਪਹੁੰਚ ਸਕਣ, ਗੁਰਦੁਆਰਾ ਸਾਹਿਬਾਨ ਤੱਕ ਪਹੁੰਚ ਸਕਣ। ਉਹਦੇ ਲਈ ਇੱਕ ਜਿਹੜੀ ਪ੍ਰਿੰਟਿੰਗ ਪ੍ਰੈਸ ਯੂਨਿਟ ਆ ਉਹ ਕੈਲੀਫੋਰਨੀਆ ਦੇ ਟ੍ਰੇਸੀ ਦੇ ਵਿੱਚ ਲਾਉਣ ਦੀ ਗੱਲ ਆਈ ਸੀ ਸਾਹਮਣੇ। ਇਹ 6 ਸਤੰਬਰ 2023 ਦੀ ਗੱਲ ਆ। ਪਰ ਉਸ ਤੋਂ ਬਾਅਦ ਹਜੇ ਤੱਕ ਇਹਦੇ ਤੇ ਕੀ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਵੀ ਉਹ ਪ੍ਰੋਸੈਸ ਸ਼ੁਰੂ ਹੋਇਆ ਪ੍ਰਿੰਟਿੰਗ ਪ੍ਰੈਸ ਲਾਉਣ ਦਾ ਜਾਂ ਨਹੀਂ ਹੋਇਆ, ਕਿਉਂਕਿ ਕਈ ਸਾਲਾਂ ਤੋਂ ਇਹ ਗੱਲ ਹੁੰਦੀ ਆ ਰਹੀ ਹੈ ਕਿ ਇੱਥੇ ਜਿਹੜੀ ਪ੍ਰਿੰਟਿੰਗ ਪ੍ਰੈਸ ਆ ਲਾਉਣੀ ਹੈ, ਪਹਿਲੀ ਵਾਰ ਨਹੀਂ ਇਹ ਖਬਰ ਪ੍ਰਕਾਸ਼ਿਤ ਹੋਈ ਸੀ। ਤਾਂ ਉਸ ਦੇ ਨਾਲ ਹੀ ਇਹ ਵੀ ਗੱਲ ਆਈ ਸੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇੱਕ ਪ੍ਰੀਚਿੰਗ ਸੈਂਟਰ, ਜਿਹੜਾ ਪ੍ਰਚਾਰ ਕੇਂਦਰ ਆ, ਉਹ ਵੀ ਯੂਬਾ ਸਿਟੀ USA ਦੇ ਵਿੱਚ ਜਿਹੜੀ ਦੀਦਾਰ ਸਿੰਘ ਬੈਂਸ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਜ਼ਮੀਨ ਆ ਉਹ ਭੇਂਟ ਕੀਤੀ ਸੀ। ਉਸ ਜ਼ਮੀਨ ਦੇ ਉੱਤੇ ਜਿਹੜਾ ਆ ਇੱਕ ਧਰਮ ਪ੍ਰਚਾਰ ਕੇਂਦਰ ਵੀ ਜਿਹੜਾ ਆ ਉਹ ਸੈਟਅਪ ਕੀਤਾ ਜਾਵੇਗਾ। ਪਰ ਇਹ ਕਦੋਂ ਅਮਲ 'ਚ ਆਉਂਦੇ ਆ ਇਹ ਅਸੀਂ ਜਾਣਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੇਲੀਅਰ ਬਹੁਤ ਵੱਡੇ ਰਹੇ ਆ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ। ਪਰ ਹੁਣ ਜਿਹੜਾ ਇਹ ਸਾਰਾ ਮਾਮਲਾ ਸਾਡੇ ਸਾਹਮਣੇ ਆਇਆ ਆ ਤਾਂ ਇਹਦੇ 'ਚ ਇਹ ਵੀ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੋਂ ਵੀ ਕੁਝ ਅਹੁਦੇਦਾਰ ਜਿਹੜੇ ਆ ਉਹ ਜ਼ਿੰਮੇਵਾਰ ਨੇ ਇਹ ਕੰਟੇਨਰਸ ਦੇ ਰਾਹੀਂ ਮਹਾਰਾਜ ਦੇ ਸਰੂਪ ਇੱਥੇ ਭੇਜਣ ਦੇ ਲਈ, ਵੀ ਜਦ ਕਿ ਇਹ ਗੱਲ ਜਿਹੜੀ ਇਹਦੀ ਪੋਸੀਬਿਲਿਟੀ ਆਲਰੇਡੀ ਹੈਗੀ ਆ ਵੀ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਹਵਾਈ ਜਹਾਜ਼ ਦੇ ਰਾਹੀਂ
에ਅਰ ਲਿਫਟ ਕਰਕੇ ਮਤਲਬ ਚਾਰਟਰਡ ਪਲੇਨ ਦੇ ਰਾਹੀਂ ਪਹਿਲਾਂ ਆਉਂਦੇ ਵੀ ਰਹੇ ਆ ਤੇ ਉਹਦੇ ਤੇ ਇੱਕ ਸਹਿਮਤੀ ਵੀ ਪੰਥ ਦੀ ਬਣ ਚੁੱਕੀ ਆ ਕਿ ਸਿਰਫ ਉਸ ਤਰੀਕੇ ਦੇ ਨਾਲ ਹੀ ਮਹਾਰਾਜ ਦੇ ਸਰੂਪ ਆ ਸਕਦੇ ਆ। ਪਰ ਹੁਣ ਕੁਝ ਲੋਕਾਂ ਦੇ ਵੱਲੋਂ ਜਿਹੜਾ ਆ ਇਹ ਫੇਰ ਤਰੀਕਾ ਉਹੀ ਵਰਤਿਆ ਗਿਆ ਵੀ ਕੰਟੇਨਰ ਦੇ ਰਾਹੀਂ ਮਹਾਰਾਜ ਦੇ ਸਰੂਪ ਇੱਥੇ ਲਿਆਂਦੇ ਗਏ ਆ। ਹਾਲਾਂਕਿ ਜਿਹੜੀ ਸਿੱਖ ਵਿਰਾਸਤ ਸੰਸਥਾ ਆ ਉਹਨਾਂ ਦਾ ਵੀ ਇੱਕ ਮੈਸੇਜ ਮੇਰੇ ਤੱਕ ਪਹੁੰਚਿਆ ਆ ਕਿ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਨਾਲ ਕੋਈ ਵੀ ਜਿਹੜੇ ਸਰੂਪ ਆ ਉਹ ਨਹੀਂ ਆਏ ਆ ਇੱਥੇ ਕੈਨੇਡਾ ਦੇ ਵਿੱਚ ਲਿਆਂਦੇ ਗਏ ਉਹਨਾਂ ਵੱਲੋਂ, ਪਰ ਉਹ ਕਿਸ ਤਰੀਕੇ ਨਾਲ ਲਿਆਂਦੇ ਗਏ ਵੀ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਉਹਨਾਂ ਦਾ ਜਿਹੜਾ ਮੈਸੇਜ ਆ ਸੁਨੇਹਾ ਆ ਉਹਦੇ ਵਿੱਚ ਸਿਰਫ ਇਹ ਲਿਖਿਆ ਗਿਆ ਕਿ ਇੱਕ ਜਿਹੜੀ ਬੱਸ ਆ ਉਹ ਪਾਲਕੀ ਆ ਜਿਹੜੀ ਉਹਦੇ ਰਾਹੀਂ ਜਿਹੜੇ ਸਰੂਪ ਆ ਉਹ ਇੱਥੇ ਲਿਆਂਦੇ ਗਏ ਆ, ਪਰ ਉਹ ਬੱਸ ਕਿਵੇਂ ਇੱਥੇ ਲਿਆਂਦੀ ਗਈ ਆ ਇਹ ਵੀ ਇੱਕ ਵੱਡਾ ਸਵਾਲ ਆ ਜਿਹੜਾ ਉਹ ਮਤਲਬ ਸੰਗਤਾਂ ਜਿਹੜੇ ਜਵਾਬ ਆ ਉਹ ਮੰਗ ਰਹੀਆਂ ਨੇ ਇੱਥੇ। ਤੇ ਹੁਣ ਕੈਨੇਡਾ ਦੇ ਵਿੱਚ ਉਹ BC ਤੇ ਇੱਥੇ GTA ਦੇ ਵਿੱਚ ਦੋਵੇਂ ਥਾਵਾਂ ਦੇ ਉੱਤੇ ਸੰਗਤਾਂ ਦੇ ਜਿਹੜੇ ਇਕੱਠ ਹੋਣ ਜਾ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਵੀ ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਨਾਰਥ ਅਮਰੀਕਾ ਦੀਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇੱਕ ਸੁਹਿਰਦਤਾ ਦੇ ਨਾਲ ਬੈਠ ਕੇ ਇਸ ਮਸਲੇ ਨੂੰ ਵਿਚਾਰਨਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮਹਾਰਾਜ ਦਾ ਅਦਬ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਬਹਾਲ ਰੱਖਿਆ ਜਾ ਸਕੇ। ਕਿਉਂਕਿ ਅਮਰਵੀਰ ਸਿੰਘ ਜੀ ਜਿਹੜਾ ਵੱਡਾ ਅਟੈਕ ਸਿੱਖਾਂ ਦੇ ਉੱਤੇ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤਾ ਜਾ ਰਿਹਾ ਉਹਦਾ ਜਿਹੜਾ ਕੇਂਦਰ ਬਿੰਦੂ ਆ ਪਿਛਲੇ ਕੁਝ ਸਾਲਾਂ ਦੇ ਦੌਰਾਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਆ ਵੀ ਜਿਹੜਾ ਅਸੀਂ ਦੇਖਿਆ ਵੀ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਦੇ ਪਿੱਛੇ ਕਾਰਨ ਇਹੀ ਆ ਵੀ ਜਿਹੜੀ ਸਿੱਖੀ ਦੀ ਤਾਕਤ ਆ ਸਿੱਖ ਸਪਿਰਿਟ ਆ ਉਹਦੇ ਕੇਂਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਮੰਨ ਕੇ ਉਹਨਾਂ ਦਾ ਅਦਬ ਸਤਿਕਾਰ ਕਰਨਾ ਜਿਹੜਾ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਭੈ ਭਾਵਨੀ ਅਸੀਂ ਕਹਿੰਦੇ ਆ ਵੀ ਉਹ ਹੁੰਦੀ ਹੈ ਜਿਹੜੀ ਸਿੱਖ ਦੇ ਅੰਦਰ, ਤਾਂ ਉਹਨੂੰ ਤੋੜਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਜੇ ਸਿੱਖ ਜਿਹੜੇ ਆ ਉਹ ਖੁਦ ਵੀ ਗੁਰੂ ਸਾਹਿਬ ਦਾ ਅਦਬ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਸੈਸਿਸ ਨੇ ਉਹਨਾਂ ਦੇ ਨਾਲ ਉਹ ਬੇਅਦਬੀ ਕਰਨਗੇ ਗੁਰੂ ਸਾਹਿਬ ਦੀ, ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਜੋ ਦੁਸ਼ਮਣ ਤੁਹਾਡੇ ਨਾਲ ਕਰ ਰਿਹਾ ਆ ਤੁਸੀਂ ਵੀ ਉਹੀ ਚੀਜ਼ ਜਿਹੜੀ ਆ ਉਹ ਆਪਣੀ ਸੁਸਾਇਟੀ ਦੇ ਵਿੱਚ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵੱਡੀ ਜ਼ਿੰਮੇਵਾਰੀ ਆ ਇਸ ਸਮੇਂ ਨਾਰਥ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਣ, ਇੱਥੋਂ ਦੀਆਂ ਸਿੱਖ ਜਥੇਬੰਦੀਆਂ ਹੋਣ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ। ਤੇ ਜੇ ਇਹ ਗੱਲ ਹੋਈ ਆ ਵੀ ਇਸ ਤਰੀਕੇ ਦੇ ਨਾਲ ਜਿਹੜੇ ਕੰਟੇਨਰਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆਂਦੇ ਗਏ ਆ ਤੇ ਜਾਂ ਫਿਰ ਉਹਨਾਂ ਨੂੰ ਇੱਥੇ ਸਿਰਫ ਵਪਾਰ ਦੇ ਵਾਂਗ ਵੇਚਣ ਦੀ ਗੱਲ ਹੋ ਰਹੀ ਆ ਜਾਂ ਕੋਈ ਮਤਲਬ ਮੈਨੂੰ ਤਾਂ ਇਹ ਲੱਗ ਰਿਹਾ ਵੀ ਇੱਥੇ ਕੋਈ ਸਿਸਟਮ ਜਿਹੜਾ ਇਦਾਂ ਦਾ ਐਸਟੈਬਲਿਸ਼ ਵੀ ਨਹੀਂ ਕੀਤਾ ਗਿਆ ਕਿ ਕਿਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣਾ। ਕਿਉਂਕਿ ਪੰਜਾਬ 'ਚ ਅਸੀਂ ਦੇਖਦੇ ਹੁੰਦੇ ਸੀ ਕਿ ਪਹਿਲਾਂ ਇਹ ਚੱਲਦਾ ਸੀ ਕਿ ਕੋਈ ਵੀ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਂਦਾ ਸੀ ਜਾਂ ਉਹ ਤੋਂ ਵੀ ਪਹਿਲਾਂ ਜਦੋਂ ਸਰੂਪ ਹੋਰ ਦੁਕਾਨਾਂ ਤੇ ਵੀ ਮਿਲਦੇ ਹੁੰਦੇ ਸੀ ਤਾਂ ਉਦੋਂ ਮਤਲਬ ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ ਦੇ ਵਿੱਚ ਰੱਖ ਕੇ ਜਾਂ ਡੇਰਾ ਖੋਲ ਲੈਂਦਾ ਸੀ ਜਾਂ ਕਈ ਲੋਕ ਜਿਵੇਂ ਚੌਂਕੀਆਂ ਲਾਉਂਦੇ ਆ ਉਹ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰ ਲੈਂਦੇ ਸੀ। ਤਾਂ ਇਹ ਤੋਂ ਇਹ ਫੈਸਲਾ ਹੋਇਆ ਸੀ ਵੀ ਸਿਰਫ ਸਰੂਪ ਜਿਹੜਾ ਆ ਉਹ ਦੇਣ ਦਾ ਜਿਹੜਾ ਹੱਕ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਵੇ ਤੇ ਜ਼ਿੰਮੇਵਾਰੀ ਵੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ ਵੀ ਉਹ ਕਿਹਨੂੰ ਸਰੂਪ ਦੇ ਰਹੀ ਹੈ ਉਹਦੀ ਪੂਰੀ ਘੋਖ ਪੜਤਾਲ ਹੋਵੇ ਕਿ ਕੀ ਉਹ ਬੰਦਾ ਅਦਬ ਸਤਿਕਾਰ ਰੱਖ ਸਕਦਾ ਹੈ ਕੀ ਉਹਦੇ ਕੋਲ ਮਤਲਬ ਉਹ ਥਾਂ ਹੈ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਬਹਾਲ ਰਹੇ। ਤਾਂ ਮੈਨੂੰ ਲੱਗਦਾ ਕਿ ਇੱਥੇ ਨਾਰਥ ਅਮਰੀਕਾ ਦੇ ਵਿੱਚ ਕੋਈ ਇਹੋ ਜਿਹਾ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸਿਸਟਮ ਆ ਜਿਹੜਾ ਉਹ ਐਸਟੈਬਲਿਸ਼ ਨਹੀਂ ਹੋਇਆ। ਤਾਂ ਇਹ ਜ਼ਰੂਰ ਆ ਕਿ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਜੇ ਜਦੋਂ ਤੱਕ ਇੱਥੇ ਪ੍ਰਿੰਟਿੰਗ ਪ੍ਰੈਸ ਉਦਾਂ ਦੀ ਐਸਟੈਬਲਿਸ਼ ਨਹੀਂ ਹੁੰਦੀ ਉੱਥੋਂ ਲਿਆਉਣ ਮੌਕੇ ਅਦਬ ਬਹਾਲ ਰੱਖਣਾ ਤੇ ਇੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾ ਰਹੇ ਆ ਉਹ ਚੀਜ਼ਾਂ ਦੇ ਉੱਤੇ ਵੀ ਜਿਹੜਾ ਆ ਉਹਨਾਂ ਦੀ ਨਜ਼ਰਸਾਨੀ ਰੱਖਣੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਜਿਹੜਾ ਆ ਉਹ ਬਹਾਲ ਰਹੇ। ਤੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ TV 84 ਦੇ ਰਾਹੀਂ ਜਿਹੜਾ ਅਸੀਂ ਅੱਜ ਸੈਗਮੈਂਟ ਕਰ ਰਹੇ ਹਾਂ ਇਹੀ ਆ ਸਿੱਖ ਜਥੇਬੰਦੀਆਂ ਨੂੰ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਅਪੀਲ ਕਿ ਉਹ ਇਸ ਮਸਲੇ ਤੇ ਸਿਰ ਜੋੜ ਕੇ ਬੈਠਣ ਤੇ ਕੋਈ ਜਿਹੜਾ ਗੁਰਮਤਾ ਆ ਉਹ ਇਸ ਮਸਲੇ ਤੇ ਕਰਨ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਅੱਜ ਦਾ ਪ੍ਰੋਗਰਾਮ ਜ਼ਰੂਰ ਉਹਨਾਂ ਨੂੰ ਪਸੰਦ ਆਇਆ ਹੋਵੇਗਾ। ਅੱਜ ਦੇ ਸ਼ੋਅ ਦਾ ਜਿਹੜਾ ਸਮਾਂ ਹੈ ਸਾਡਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ ਤੇ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ ਸਾਡੇ ਸਮੂਹ ਦਰਸ਼ਕਾਂ ਨੂੰ ਕਿ ਤੁਸੀਂ ਆਪਣੇ ਸੁਝਾਅ ਸਵਾਲ ਜਾਂ ਤੁਹਾਡਾ ਹੋਰ ਕੋਈ ਕੁਐਰੀ ਹੁੰਦੀ ਹੈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਡਾਇਰੈਕਟਲੀ ਵੀ ਪਹੁੰਚ ਕਰ ਸਕਦੇ ਹੋ ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਜਾਂ ਜਿਹੜੀ ਸਕਰੀਨ ਦੇ ਉੱਤੇ ਫੋਨ ਨੰਬਰ ਆ ਰਿਹਾ ਹੈ ਤੁਸੀਂ ਉਹਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਕਾਲ ਜਾਂ WhatsApp ਰਾਹੀਂ। ਫੋਨ ਨੰਬਰ ਹੈਗਾ 5166191984
ਤੇ ਤੁਸੀਂ ਆਪਣੀਆਂ ਡੋਨੇਸ਼ਨਸ ਵੀ TV84 ਨੂੰ ਭੇਜ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv ਜਾਂ ਚੈੱਕ ਰਾਹੀਂ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ www.tv84.tv। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਸੁਖਵਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ। ਅੰਤ ਦੇ ਵਿੱਚ ਇਜਾਜ਼ਤ ਲਈਏ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।